ਤੇਰਾ ਜ਼ੇਨ ਹੈਗਾ ਦੇਣ ਦਾ ਪੈਸੇ? ਦਾਦੀ ਮੈਂ ਦੇਣੇ ਆ, ਮੈਂ ਮੁਕਰਿਆ ਪਿਆ ਮਾਦਰ ਸਜਾ ਯਾਨੀ ਸਾਹਿਬ ਮੈਂ ਬਿਜ਼ੀ ਆ, ਮੈਂ ਨਹੀਂ ਆ ਸਕਦਾ। ਚਲੋ ਉਸਤਾਦ ਜੀ ਗੱਲ ਮੁਕਾ। ਅੱਜ ਜੁਮਾ ਵਾ। ਜੁਮਾ ਹਫਤਾ ਤਵਾਰ ਸੋਮਵਾਰ। ਹਾਂਜੀ ਮੰਗਲ ਵਾਲੇ ਦਿਨ ਇਹ ਮੈਨੂੰ ਸਾਜੀ ਮਾਫ ਕਰ ਦੇ। ਚਲੋ ਹੁਣ ਤੇ ਗਾਂ ਕੀ ਰਹਿ ਗਿਆ ਹੁਣ? ਇਹ ਤੁਸੀਂ ਸ਼ਾਮਾਂ ਲੈ ਕੇ ਆਏ ਹੋ, ਮਾਫੀ ਨਾ ਇੰਨੇ ਤੁਸੀਂ ਟੀ ਟਾਈਮ ਦੇਖੇ ਜੀ ਆਪਣੇ ਜ਼ਮੀਰ ਅਗੇ ਮੁਤਮਈਨ ਹੋ? अस्सलाम वालेकुम नाज़रीन, टी टाइम में खुश आमदीद। ऐसा बरीक आदमी जिन्नी कि मैं आवाज़ कट्टी उन्हें उन्ना कि वजाया। ਅਸੀਂ ਵੀ ਉਹਨੇ ਕੀ ਕਲੈਪ ਕੀਤੀ। हाँ ऐ हुण तुहानूं समझ आ गई ना। अगे इदां दा कि मैं कह रहा अस्सलाम वालेकुम नाज़रीन तो तुसीं बात नहीं और बेसुरा हो जांदा काम। जी अस्सलाम वालेकुम नाज़रीन, अस्सलाम वालेकुम नाज़रीन, अस्सलाम वालेकुम नाज़रीन, अस्सलाम वालेकुम नाज़रीन। ऐ निज़ाम आहिस्ता आहिस्ता ठीक जाएंगे। 4-5 सालां च सुना। ਠੀਕ ਹੈ ਸਾਜੀ। और सब ठीक है? फैसल साहब तुसी हुई हुई अच्छा मैं डबल सिलाई वाला सूट सुनिया सी अज तो 15-20 साल पहले साडे कचहरी बाजार दे विच अली बाबा टेलर सी बड़े फेमस। हाँ वो 200 रुपया सवाई लेंदे सी, मेरे हाल 150 रुपया सिंगल सिलाई दी, 200 रुपया सवाई सी उन्हां दी डबल सिलाई दी। लेकिन मैं ट्रिपल सिलाई पहली वारी वेखी है, 3 लगे ने। ट्रिपल है जी। ਇਹ ਤੇ ਉਹਨੂੰ ਵਕਤ ਪਾਉਣ ਵਾਲੀ ਗੱਲ ਆ, ਮਤਲਬ ਤੂੰ ਇਹਦੇ ਨਾਲ ਡਬਲ ਕਰਾ ਲੈਂਦਾ, ਵਿਚਾਰੇ ਨੂੰ ਇਹ ਵੀ ਇੰਨਾ ਜ਼ਾਪ ਪਾਇਆ। ਮੈਂ ਨਹੀਂ ਕਰਾਇਆ ਉਸਤਾਦ ਜੀ, ਮੇਰੇ ਦੋਸਤ ਇੱਕ ਨੇ ਗਿਫਟ ਕੀਤਾ। ਹਾਂ ਫਿਰ ਬਹੁਤ ਅੱਛਾ, ਮਿਹਨਤ ਹੋਈ ਇਹ ਸੂਟ ਤੇ। अच्छा लग रहा है। ਹਾਂ ਨਾਪ ਨਹੀਂ ਸੀ ਭੇਜਿਆ ਉਹਨੂੰ? ਨਾ ਭੇਜਿਆ ਸੀ ਉਸਤਾਦ। ਇਹ ਕਿਹਦਾ? ਆਪਣਾ ਨਹੀਂ ਆਪਣਾ ਕਿਦੋਂ ਭੇਜਿਆ ਸੀ ਤੂੰ? ਨਹੀਂ ਉਸਤਾਦ ਜੀ, ਫਿਰ ਤੂੰ ਆਪਣਾ ਭੇਜਿਆ, ਉਹਨੇ ਕਿਸੇ ਹੋਰ ਦਾ ਸੀਨ ਤਾਈ। ਮੈਂ ਤੁਹਾਨੂੰ ਜੈਨੂਇਨ ਕਹਿਣੇ ਆਵਾਂ, ਇਨਸਾਨ ਅਕਸਰ ਨਫ਼ਰਤ ਤੋਂ ਯਾਨੀ ਕਿ ਅਲਰਜੀਕ ਹੁੰਦਾ ਨਾ ਕਿ ਯਾਰ ਮੈਂ ਇਹਦੇ ਨਾਲ ਬੜੀ ਨਫ਼ਰਤ ਕਰਦਾ। ਇਹ ਕਿਸੇ ਹੋਰ ਦੀ ਸ਼ਿਕਰਤੀ ਕਰ ਲਈ? ਨਹੀਂ ਉਸਤਾਦ ਜੀ, ਇਹ ਧਾਗਾ ਕਿਸੇ ਵਜ੍ਹਾ ਨਾਲ ਬੰਨਿਆ ਮੈਂ। ਕਿੰਨੇ ਕ ਬੰਨੇ ਗਏ ਇਦਾਂ ਜ਼ਿੰਦਗੀ 'ਚ? जिन्हें धागे बनाने बाह बीम बन जानी है। ਮੈਂ ਗਾਂ ਨਹੀਂ, ਹਰ ਜਗ੍ਹਾ ਮੈਂ ਉਹੀ ਤੇ ਕਹਿ ਰਿਹਾ, ਕਈਆਂ ਨੂੰ ਆ ਉਹਦਾ ਧਾਗਾ, ਤੈਨੂੰ ਇਹ ਵੀ ਨਹੀਂ ਯਾਦ ਰਹਿਣਾ ਕਿਹਦਾ ਕਿਹੜਾ ਵਾ। ਇਸ ਤਰ੍ਹਾਂ ਹਾਂ ਤੂੰ ਪੁੱਠਾ ਦੱਸੀ ਜਿਵੇਂ। ਮੈਂ ਕਹਿ ਰਿਹਾ ਹਾਂ ਕਿ ਮੈਂ ਇੱਕ ਬੰਦੇ ਦੀ ਮੁਹੱਬਤ ਤੋਂ ਪਰੇਸ਼ਾਨ ਹਾਂ ਨਹੀਂ ਉਹ ਸਹੀ ਗੱਲ ਆ। ਉਹ ਤੈਨੂੰ ਮੈਂ ਇਹਨੂੰ ਮੈਂ ਰੋਕਿਆ ਵੀ ਸੀ ਕਿ ਨਾ ਹਟ ਜਾ, ਇਹ ਮੁਹੱਬਤ ਤੈਨੂੰ ਪਰੇਸ਼ਾਨ ਕਰੇਗੀ। ਉਹ ਨਹੀਂ ਉਸਤਾਦ ਜੀ, ਸੱਚੀ ਮੁੱਚੀ ਉਹ ਕਰੈਕਟਰ ਕਹਿੰਦਾ ਮੇਰੇ ਕੋਲ ਬੈਠਾ ਰਵੇ, ਮੈਂ ਉਹਨੂੰ ਵੇਖਦਾ ਰਵਾਂ। ਹਾਂ ਉਹ ਕਹਿੰਦਾ ਮੈਂ ਇਹਨੂੰ ਵੇਖਦਾ ਰਵਾਂ, मैं देखता रहा कि कोई शायद ना चुके। ਫੈਸਲ ਸਾਹਿਬ, ਇਸ ਦੁਨੀਆ 'ਚ ਨਾ ਕੋਈ ਵੀ ਗੱਲ, ਹਾਂਜੀ ਕੋਈ ਵੀ ਫੀਲਿੰਗ, ਜੀ, ਕੋਈ ਵੀ ਚੀਜ਼ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ, हाय हाय ਉਹ ਚੇਂਜ ਹੁੰਦੀ ਰਹਿੰਦੀ ਹੈ। ਬਿਲਕੁਲ। ਮੈਂ ਤੁਹਾਨੂੰ ਸਹੀ ਦੱਸਾਂ, ਵਕਤੀ ਵਾਲੀਆਂ ਤੁਹਾਡੀਆਂ ਜਿਹੜੀਆਂ ਫੀਲਿੰਗਸ ਹੁੰਦੀਆਂ ਨਾ, ਤੁਹਾਨੂੰ ਲੱਗਦੀਆਂ ਮੇਰੀ ਲਾਈਫ ਟਾਈਮ ਲਈ ਹੈ। ਕੁਛ ਐਸਾ ਹਾਦਸਾ ਹੁੰਦਾ ਲਾਈਫ 'ਚ ਜਿਹੜੇ ਕਹਿੰਦੇ ਨੇ ਕਿ ਅਸੀਂ ਤੇਰੇ ਤੋਂ ਬਗੈਰ ਰਹਿ ਨਹੀਂ ਸਕਦੇ, ਉਹ ਇਸ ਕਿਸਮ ਦਾ ਦੂਰ ਹੁੰਦੇ। ਉਹ ਕਹਿੰਦੇ ਹੁਣ ਅਸੀਂ ਤੈਨੂੰ ਨਹੀਂ ਰਹਿਣ ਦੇਣਾ। सही गल सही। ਇਹ ਕੁਛ ਨਹੀਂ ਹੁੰਦਾ, ਪਿਆਰ ਮੁਹੱਬਤ ਇਹ ਉਹ ਫਲਾਂਟਿੰਗ ਇੱਕ ਆਰਜ਼ੀ ਹੈ ਸਾਰਾ ਕੁਝ। ਲੇਕਿਨ ਉਸਤਾਦ ਜੀ ਮੈਂ ਇੱਕ ਅੱਜ ਹੀ ਯਾਨੀ ਕਿ ਮੈਨੂੰ ਇੱਕ ਆਮਦ ਹੋਈ, ਮੈਂ ਮੁਸ਼ਾਇਰਾ ਲਿਖ ਰਿਹਾ ਸੀਗਾ ਕਿ ਉਹਦੇ 'ਚ ਮੈਂ ਲਿਖਿਆ ਕਿ मैं जब मर जाती है तो इंसान जिंदा होता है। ਇਹ ਤਾਂ ਹੀ ਨਹੀਂ ਜ਼ਿੰਦਾ ਹੁੰਦਾ। ਮੈਂ ਮਰਨੀ, ਮੈਂ ਹੋਣੀ ਵੀ ਚਾਹੀਦੀ ਹੈ, ਉਹ ਮੈਂ ਥੋੜੀ ਬਹੁਤ ਹੋਣੀ ਵੀ ਚਾਹੀਦੀ ਆ। ਮੈਂ ਇਹਨੂੰ ਹੀ ਕਹਿੰਦੇ ਯਾਰ ਉਹ ਬੰਦੇ ਨੇ ਇੰਜ ਨਹੀਂ ਕੀਤਾ ਸਾਰੀ ਜ਼ਿੰਦਗੀ, ਉਹਦੇ 'ਚ ਮੈਂ ਸੀ। ਮੈਂ ਇਹਨੂੰ ਵੀ ਕਹਿੰਦੇ ਆ, ਉਹ ਲਾਜ਼ਮੀ ਮੈਂ ਅਨਾ ਆਕੜ ਨੂੰ ਹੀ ਕਹਿੰਦੇ ਨੇ ਨਾ, ਮੈਂ ਅਨਖ ਨੂੰ ਹੀ ਮੈਂ, ਤੇ ਉਹ ਥੋੜੀ ਹੋਣੀ ਵੀ ਚਾਹੀਦੀ। ਹੁਣ ਉਹ ਸਾਰੀ ਮਰ ਗਈ ਤੇ ਤੂੰ ਤੇ ਨੰਗਾ ਹੋ ਗਿਆ, ਤੇਰੇ 'ਚ ਮੈਂ ਹੀ ਹੈ ਨਹੀਂ, ਜੋ ਮਰਜ਼ੀ ਤੇਰੇ ਨਾਲ ਕੋਈ ਕਰੀ ਜਾਵੇ, ਤੇਰੇ ਸਾਹਮਣੇ ਕੋਈ ਤੈਨੂੰ ਲੁੱਟ ਕੇ ਵੀ ਲੈ ਜਾਵੇ। नहीं उस्ताद जी, सब तो पहले मैं मारोगे तो फिर ਹਾਂਜੀ ਗੱਲ ਭਾਣੇ ਹੈ ਕਿ ਮੈਂ ਕਹਿੰਦਾ ਯਾਰ ਆਪਣੀ ਮੈਂ ਮਾਰ ਲਾ, ਇੰਜ ਨਹੀਂ ਹੁੰਦਾ। ਜਿਹਦੀ ਮੈਂ ਮਰੀ ਹੁੰਦੀ ਨਾ, ਉਹਦੀ ਪਦੈਸ਼ੀ ਮਰੀ ਹੁੰਦੀ। ਜਿਹਦੇ ਅੰਦਰ ਹੁੰਦੀ ਆ ਮੈਂ ਜਾਂ ਆਕੜ ਜਾਂ ਗਰੂਰ, ਉਹ ਰਹਿੰਦਾ ਹੀ ਆ। ਉਹਨੂੰ ਭੁੱਖਾ ਕਰ ਦਿਓ, ਉਹਨੂੰ ਨੰਗਾ ਕਰ ਦਿਓ, ਗਰੀਬ ਹੋ ਜਾਵੇ, ਉਹਦੇ ਅੰਦਰ ਰਹੇਗੀ ਐਵੇਂ ਝੂਠੀ। ਇਹ ਕੁਛ ਗੱਲਾਂ ਉਸਤਾਦ ਜੀ ਮੈਂ ਨਹੀਂ ਇਸ ਚੀਜ਼ ਤੇ ਸਹਿਮਤ। ਉਸਤਾਦ ਜੀ ਮਾਦਰਤ ਨਾਲ, ਤੁਸੀਂ ਹੁਣ ਕਿਸੇ ਦੌਰ 'ਚ ਸਾਨੂੰ ਸਮਝਾਉਂਦੇ ਸੀਗੇ ਕਿ ਯਾਰ ਇੰਜ ਨਾ ਕਰੋ, ਇੰਜ ਨਾ ਕਰੋ, ਇਹ ਨਾ ਕਰੋ, ਇੰਜ ਨਾ ਕਰੋ, ਅਸੀਂ ਨਹੀਂ ਮੰਨੀ। ਲੇਕਿਨ ਇੱਕ ਟਾਈਮ ਆਇਆ ਜਦੋਂ ਪਤਾ ਲੱਗਾ ਕਿ ਯਾਰ ਉਸਤਾਦ ਜੀ ਸਹੀ ਕਹਿੰਦੇ ਸੀਗੇ, ਠੀਕ ਹੈ ਨਾ। ਉਦੋਂ ਯਾਨੀ ਕਿ ਸੂਝ-ਬੂਝ ਆਈ। ਉਹਨੂੰ ਮੈਂ ਨਹੀਂ ਕਹਿੰਦੇ ਯਾਰ, ਨਹੀਂ ਮੈਂ ਉਹ ਯਾਰ ਮੈਂ ਮਾਰਨੀ ਨਹੀਂ ਹੁੰਦੀ, ਉਹ ਮੈਂ ਮਾਰਨੀ ਨਹੀਂ ਹੁੰਦੀ, ਉਹਨੂੰ ਕੁਝ ਹੋਰ ਕਹਿੰਦੇ ਆ। ਉਹਨੂੰ ਕਹਿੰਦੇ ਸੁਬਹ ਕਾ ਭੂਲਾ ਰਾਤ ਕੋ
ਕਭੀ ਫੂਲਾ ਕਭੀ ਯਾਦ ਕੀਆ। ਹਾਂ ਮੈਂ ਮਿਸਾਲ ਉਧਰ ਹੀ ਲੈ ਕੇ ਆਣੀ ਸੀ। ਹਾਂ ਮੈਂ ਹੋਰ ਚੀਜ਼ ਹੁੰਦੀ ਹੈ। ਮੈਂ ਹੋਰ ਚੀਜ਼ ਹੁੰਦੀ ਏ, ਲੇਕਿਨ ਐਂਜ਼ਾਇਟੀ ਡਿਪਰੈਸ਼ਨ ਜਿਹੜਾ ਸਿਸਟਮ ਹੈਗਾ ਨਾ ਉਸਤਾਦ ਜੀ, ਉਹ ਬੜਾ ਕੰਮ ਖਰਾਬ ਕਰ ਦਿੰਦਾ ਇਨਸਾਨ ਦਾ। ਲੋ ਜੀ ਅੱਜ ਦੀ ਗੱਲ ਇਹ ਹੈ ਆ, ਕਿ ਸਾਡੇ ਨਾਲ ਅੱਜ ਟੀ ਟਾਈਮ 'ਚ ਸਾਡੇ ਪਹਿਲੇ ਇੱਕ ਗੈਸਟ ਆਏ ਨੇ ਜਨਾਬ ਮਾਮੂ ਚੰਨੂ ਤੋਂ। मामू कांजन। ਮਾਮੂ ਕਾਂਜਨ ਤੋਂ। हाँ जी, मामू कांजन से ਹਾਂ आए हैं। ਹਾਂ ਮੀਆਂ ਕਾਂਜਨ ਮਾਮੂ ਚੰਨਾ ਯਾਰ ਮਾਮੂ ਚੰਨਾ ਤੋਂ। ਆਹੋ ਮਾਮੂ ਕਾਂਜਨ ਤੋਂ ਆਏ ਨੇ ਸਾਡੇ ਵੀਰ, ਤੇ ਉਹਨਾਂ ਨੂੰ ਅਸੀਂ ਅੱਜ ਬਿਠਾਵਾਂਗੇ। ਲੇਕਿਨ ਮੈਂ ਸੋਚਿਆ ਭਾਈ ਸਭ ਤੋਂ ਪਹਿਲੇ ਤਾਂ ਨਾ ਐਵੇਂ ਨਾ ਉਹਨੂੰ ਅਸੀਂ ਉਹਦੇ ਕੋਲ ਕਸਮ ਲਿਆ ਕਰਨੀ ਹੈ। ਕਾਹਦੀ? ਹਾਂ ਉਹ ਜਦੋਂ ਆਉਣਗੇ ਨਾ ਉਦੋਂ ਮੈਂ ਤੁਹਾਨੂੰ ਦੱਸਾਂਗਾ। ਦੂਜੀ ਗੱਲ ਇਹ ਹੈ ਭਾਜੀ ਕਿ ਉਹਨਾਂ ਨੂੰ ਅਸੀਂ ਬਿਠਾਇਆ ਕਰਾਂਗੇ। ਸ਼ੋਅ ਸਾਡਾ 60 ਮਿੰਟ ਦਾ ਨਾ 30-35 ਮਿੰਟ ਤੋਂ ਬਾਅਦ ਅਸੀਂ ਉਹਨਾਂ ਨੂੰ ਬੁਲਾ ਲਿਆ ਕਰਾਂਗੇ, ਕਿਉਂਕਿ ਥਰੂ ਆਊਟ ਸ਼ੋਅ ਦੇ ਵਿੱਚ ਵੀ ਹਾਂਜੀ ਮਤਲਬ ਐਵੇਂ ਬੋਰ ਨਾ ਹੋਣ ਉਹ ਜਾਂ ਸੀ ਕੋਈ ਵੀ ਹੋ ਸਕਦਾ ਇਹ ਗੇਮ, ਤੇ ਉਹ ਵੀ ਆਹੋ ਸਾਡੇ ਤਿੰਨਾਂ ਚੋਂ ਕੋਈ ਵੀ ਹੋ ਸਕਦਾ। ਤੇ ਇਸ ਤੋਂ ਇਹ ਆ ਕਿ ਵੀ ਜਦੋਂ ਆਖਰੀ 20 ਮਿੰਟ 'ਚ ਅਸੀਂ ਆਪਣੇ ਗੈਸਟ ਨੂੰ ਦਿਆ ਕਰੀਏ। ਉਹ ਜਿਹੜੀਆਂ ਤੁਸੀਂ ਮੇਲਾਂ ਕੀਤੀਆਂ ਉਹ ਮੈਂ ਸਾਰੀਆਂ ਲਿਖ ਲਈਆਂ ਨੇ ਉਹ ਮੈਂ। ਲੇਕਿਨ ਬੜੀ ਅੱਛੀ ਗੱਲ ਆ ਮਾਸ਼ਾਅੱਲਾ ਕਿ ਕਿਸੇ ਬੰਦਾ ਬੱਚੇ ਨੂੰ ਸਮਝਾਵੇ ਨਾ ਗੱਲ, ਉਹਨੂੰ ਸਮਝ ਆ ਜਾਂਦੀ ਹੈ, ਤੁਹਾਨੂੰ ਨਹੀਂ ਹੁੰਦੀ। ਮੈਂ ਤੁਹਾਡਾ ਹਿਸਾਬ ਲਾ ਲਿਆ ਵੀ ਮੈਂ ਹਿਸਾਬ ਲਾ ਲਿਆ ਵੀ ਨਿੱਕੇ ਜਿਹੇ ਬੱਚੇ ਨੂੰ 2-4 ਵਾਰੀ ਕਹੋ ਨਾ ਬੇਟਾ ਐਸੇ ਨਹੀਂ ਕਰਨਾ, ਉਹਨੂੰ ਸਮਝ ਆ ਜਾਂਦੀ। ਹੋਇਆ ਕੀ ਹੁਣ? ਇਹਨਾਂ ਨੂੰ ਨਹੀਂ ਆਉਂਦੀ ਸਮਝ। ਹੋਇਆ ਕੀ? ਇਹਨਾਂ ਦਾ ਮੈਂ ਮਤਲਬ ਡੰਡਾ ਹੀ ਆ ਫਰੈਂਡ। ਹਾਂ ਸੋਟੀ ਆ। ਯਾਰ ਇਦਾਂ ਨਹੀਂ ਕਹੀਦਾ। ਉਹ ਨਹੀਂ ਇਦਾਂ ਹੀ ਕਹੀਦਾ ਇਹਨਾਂ ਨੂੰ। ਮੈਂ 36,000 ਵਾਰੀ ਕਿਹਾ ਮੈਂ ਜੋ ਤੈਨੂੰ ਇੱਕ ਗੱਲ ਕਹਿ ਰਿਹਾ ਕਿ ਫਰੀਦ ਸਾਹਿਬ ਤੁਸੀਂ ਨਾ ਮੈਨੂੰ ਮੇਲ ਕਰਨੀ ਹੈ। ਅਗਰ ਤੁਹਾਨੂੰ ਆ ਕੋਈ ਇਦਾਂ ਮੇਰੇ ਨਾਲ ਕੰਮ ਆ ਤੇ ਤੁਸੀਂ ਮੇਲ ਕਰਨੀ। ਯਾਨੀ ਮੈਨੂੰ ਇੱਕ ਬੰਦਾ ਚਾਹੀਦਾ ਜਿਹੜਾ ਲਾਈਕ ਕਹਿ ਲਓ ਕਿ ਮੇਰੇ ਵੀ ਮੈਨੂੰ ਲਾਈਟ ਵਾਲਾ ਇੱਕ ਬੰਦਾ ਚਾਹੀਦਾ ਜਿਹੜਾ ਨਾ ਮੈਂ ਲਾਈਟ ਠੀਕ ਕਰਾਉਣੀ। ਇੱਕ ਮਿਸਾਲ ਦੇ ਰਿਹਾ। ਜਾਂ ਏਸੀ ਵਾਲਾ ਇੱਕ ਬੰਦਾ ਚਾਹੀਦਾ। ਤੇ ਹੁਣ ਤੂੰ ਘਰ ਬੈਠਾ ਵਾਂ ਵੀ ਤੂੰ ਏਸੀਆਂ ਦਾ ਕੰਮ ਕਰਦਾ, ਹੁਣ ਤੂੰ ਮੇਲ ਕਰਨਾ ਜਾਨੀ ਭਾਈ ਮੈਂ ਕਰ ਲੈਤਾ ਹੂੰ ਏਸੀ का काम बस। मैं तेन की करा कहूँ? हाँ मैं तेन अगों कਹਾਂ अच्छा किन्ना कर लेना, मतलब एसी का भी सारा कर लेना की ਕਿੱਥੋਂ एक्सपीरियंस। ਸਿੱਖਿਆ ਕਿੱਥੋਂ? हाँ तू फिर मैं तू तो मेल मैं पढ़नी है 18 दिन बाद दोबारा, क्योंकि रोज इन्नियां मेलां होंदियां मैं नहीं पढ़ सकता। फिर उस चों मैं तेरी लब्भा ते अगों तुर गया मैं हर किस्म का काम कर लेता हूँ। फिर मैं तेन मेल करा अच्छा फिर ठीक है कित्थे तू किहड़े सिटी चों? फैसलाबाद चा। मतलब तू मुड़ के कहदा जी मैं सक्कर। फिर तू कहना मैं फैसलाबाद ही हूँ। फिर मैं तेन कहना अच्छा चलो अपना नंबर दो। फिर तू नंबर देना। ਕੌਣ ਸਾ ਦੂਜਾ ਵਾਲਾ ਹੀ? उन्नी देर नूं नैक्सट सीजन आ जाना इसी दा। 36,000 वारी मैं समझाया है इस बंदे नूं। ਯਾਰ ਐ ਨਾ ਕਰੋ। ਉਹ मैं सही कह रहा। तरीका मेल दा हुंदा वा कि भाईजान मैं एसीओ का काम करता हूँ और मैं सारा काम कर लेता हूँ। मैं फैसलाबाद दे विच ही हाँ। ठीक है जी, तुसीं मेरे नाल राबता करो, इंशाअल्लाह तुहाडा काम अच्छा होएगा। और ए मेरा नंबर है ते मैनूं दस देना इस नंबर ते कि भी मैं कदों काम करना। ਸਹੀ। ਹੁਣ ਮੈਂ ਕਿਹਾ ਉਹ ਜਿਹੜਾ ਮੈਂ ਆऊं टी टाइम च ਅੱਧੇ ਨਾ ਬਹੁਤੇ ਬੰਦਿਆਂ ਨੇ मैं आना चाहता हूँ बस। ਬਸ हाँ तो मैं थले लिखा आ जा। ਆ ਜਾ ਵੇਖੀ ਜਾ। आहो मैं कहा फिर आ जा। ना फोन नंबर ना नाम ना गल ना बात, मैं आना चाहता हूँ। मैं क्या आ जाओ। यानी यार इन्होंने ये नहीं पता लगता। तो हुण मैं हुण कीता की उन्होंने हुण मैं पहले कहता भी जिन्ने आना अच्छा कसूर इन्हां दा भी नहीं हैगा, साडा भी है। वो कितना ਜ਼ਿਆਦਾ। कसूर इन्हां दा नहीं साडा है। ਆਹੋ ਉਹ ਪਿਆਰ ਇੰਨਾ ਕਰਦੇ ਆ, ਜਜ਼ਬਾਤੀ ਇੰਨੇ ਹੋ ਜਾਂਦੇ ਆ। ਸ਼ਕਲ ਵੇ ਦੀ ਸ਼ਕਲ ਚੈੱਕ ਕਰ ਢੇਲੇ ਪਾੜ ਕੇ ਅੱਜ ਦੇ ਚੱਪਨੇ ਜੁਗਨ ਉਹ ਛੱਡਦੇ ਤੂੰ ਸਾਰੇ ਜੁਗ ਮੈਂ ਇੱਕੋ ਕਰ ਲਏ ਆ। ਮੈਂ ਸਾਰਿਆਂ ਨੂੰ ਲਪੇਟ ਕੇ ਇੱਕ ਮਸ਼ੀਨ ਚ ਪਾ ਕੇ ਇੱਕ ਆਡੀਅנס ਬੰਦਾ ਬਣਾ ਲਿਆ। हाय हाय ਹਨਾ ਇਹਦੀ ਵੇਖ ਸ਼ਕਲ ਜਦੋਂ ਮੈਂ ਕਹਣਾ ਇਹਦੀ ਸਾਰਿਆਂ ਦੀ ਹੈ ਵਿੱਚ, ਆ ਠੀਕ। ਇਹਨਾਂ ਦਾ ਵੀ ਕਸੂਰ ਨਹੀਂ। ਠੀਕ ਹੈ ਜੀ। ਮੈਂ ਕਿਹਾ ਨਾ ਕਿ ਵੀ ਮੈਨੂੰ ਮੇਲ ਕਰ ਦਿਓ ਤੇ ਸਾਰਾ ਕੁਝ ਛੱਡ ਕੇ ਮੇਲ ਕਰਨ ਲੱਗ ਪਏ। ਹੁਣ ਮੇਲ ਕਰਕੇ ਬਹਿ ਗਏ ਨੇ ਤੇ ਮੈਂ ਕਿਹਾ ਨੰਬਰ ਆਪਣਾ ਲਾਜ਼ਮੀ ਲਿਖ ਦਿਓ। ਫਿਰ ਫੜਿਆ ਫਿਰ ਮੈਂ ਉਹ ਮੇਰਾ ਨੰਬਰ ਵੀ ਆ। ਅੱਛਾ ਉਹ ਅੱਲਾ ਦੇ ਬੰਦਿਆ ਤੂੰ ਪਹਿਲੇ 2-4 ਮਿੰਟ 5 ਮਿੰਟ ਵੇਖ ਲਾ। ਇਹ ਕਿਹਨੂੰ ਕਹਿ ਰਹੇ ਹੋ? ਸਾਰੇ
ਇੰਜ ਨਾ ਮੇਰੇ ਨਾਲ ਵੇਖ ਆ ਦੇ ਇਹਨੂੰ ਬਾਸ ਕਰਾ ਉਹ ਯਾਰ ਨਾ ਯਾਰ, ਨਾ ਕਰੋ ਨਾ ਯਾਰ ਵਿਚਾਰੇ ਉਸਤਾਦ ਜੀ ਨਾ ਯਾਰ। ਹੈ ਉਹ ਯਾਰ 3800 ਮੇਲ ਆਈ ਆ 40 ਕੇ ਨੰਬਰ ਲਿਖਿਆ ਬਾਕੀ ਸਾਰਿਆਂ ਨੇ ਮੈਂ ਆਣਾ ਚਾਹਤਾ ਹੂੰ ਮੈਂ ਆऊं ਉਹ ਮੈਂ ਹੁਣ ਕੀ ਕਰਾਂ ਹੁਣ ਇੰਨੀਆਂ ਮੇਲਾਂ ਨੇ ਮੈਂ ਟਾਈਮ ਕੱਢ ਕੇ ਮੈਂ ਕਹੂੰਗਾ ਭਾਈ अपना नंबर सेंड कर दो मेहरबानी आपके खुदा का वास्ता जे आना चाहते हो तो फिर वो नंबर सेंड करन फिर मैं 8 दिन बाद पढ़ा समझ आ रही गल दी ओ भाई आ देख ਹੁਣ ਅੱਗੋਂ ਵਿੱਚ ਚੇਦੇਬਾਜ਼ ਕਰੈਕਟਰ ਨੇ ਜਿਹੜੇ ਮਜ਼ੇਦਾਰ ਆਹਾ ਫੁੱਲ ਉਹਨਾਂ ਦਾ ਜ਼ਰਾ ਤੂੰ ਮੈਸੇਜ ਪੜ੍ਹ ਉਸਤਾਦ ਜੀ ਫਰੀਦ ਮੰਜੀ ਦਾ ਉਹ ਪਾਵਾ ਹੈ ਜਿਹਦੇ ਨਾਲ ਗੋਡਾ ਵੱਜੇ ਤੇ ਬੰਦਾ ਕਹਿੰਦਾ ਨਹੀਂ ਜਾ ਤੇਰੀ ਮੈਂ ਯਾਨੀ ਗਾਲ ਜਿਹੜੀ ਕੱਢੀ ਇਹ ਮੇਲ ਆਈ ਹੈ। ਜੀ ਸਰ ਆ ਦੇਖ ਲਾਂ ਭਾਜੀ ਇਹ ਮਕਸੂਦ ਹਸਨ ਉਸਤਾਦ ਜੀ ਫਰੀਦ ਮੰਜੀ ਦਾ ਔਰ ਮਤਲਬ ਉਹਦੇ ਕਹਿਣ ਦਾ ਬਰੀਕ ਗੱਲ ਆ ਕਿ ਜਿਹਦੇ ਨਾਲ ਲੱਤ ਵੱਜੇ ਤੇ ਬਾਅਦ ਚ ਉਹਨੂੰ ਗਾਲ ਨਹੀਂ ਕੱਢੀ ਦੀ ਹਾਂਜੀ ਹਾਂ। ਉਹ ਨਹੀਂ ਉਹਨੂੰ ਪਿਆਰ ਨਾਲ ਕੋਈ ਕਰ ਦਿੰਦੇ ਜਿਵੇਂ ਅੱਗੇ ਆਈਆਂ ਮੇਲਾ ਹੁੰਦੀਆਂ ਰਹਿੰਦੀਆਂ ਆਪ ਕਿਸੇ ਦਾ ਮੂੰਹ ਫੜ ਲੈਣਾ ਨਹੀਂ ਕੀ ਤੂੰ ਫੀਲ ਤੇ ਨਾ ਉਹ ਨੋਟ ਕਰ ਸਕਦਾ ਵੀ ਉਹ ਚੱਲ ਦਫਾ ਮਾਰ ਤੂੰ ਨਾ ਐਵੇਂ ਅੱਗੋਂ ਕਰ। ਲੇਕਿਨ ਨਾ ਆ ਮੇਰੇ ਵੀਰਾਂ ਨੇ ਵੇਖਿਆ ਮੈਂ ਕਿਹਾ ਸੀ ਪਤਾ ਕਈਆਂ ਨੂੰ ਯਾਦ ਨਹੀਂ ਲੇਕਿਨ ਮੈਨੀ ਹੈਪੀ ਰਿਟਰਨਸ ਆਫ ਦਾ ਡੇ ਹੈਪੀ ਬਰਥਡੇ ਜਾਨੀ ਭਾਈ ਹਾਏ ਅਮੀਰ ਮੇਰਾ ਵੀਰ ਵੀ ਕਹਿ ਰਿਹਾ ਮੈਨੂੰ ਮੇਲ अस्सलाम वालेकुम सर जी क्या हाल चाल है सर हैप्पी बर्थडे टू यू अरे हैप्पी बर्थडे साद अली मेरा ਵੀਰ ਕਹਿ ਰਿਹਾ अस्सलाम वालेकुम उस्ताद जी हैप्पी बर्थडे उस्ताद जी ਜੀਓ ਲੰਬੀ ਉਮਰ ਅੱਲਾ ਤੁਹਾਨੂੰ ਹੱਸਦਾ ਮੁਸਕਰਾਉਂਦਾ ਰੱਖੇ ਔਰ ਸਾਨੂੰ ਤੁਹਾਡੇ ਜ਼ਰੀਏ ਹੱਸਦਾ ਮੁਸਕਰਾਉਂਦਾ ਰੱਖੇ ਅਰੇ हैदर अली मेरा ਵੀਰ हैप्पी बर्थडे उस्ताद जी अच्छा जी हा काशिफ इकबाल मेरा वीर कहना अस्सलाम वालेकुम जानी भाई उम्मीद करता हूँ आप खैरियत से होंगे फर्स्ट टाइम आपको मेल की है आज आपकी बर्थडे है हैप्पी बर्थडे टू यू जानी भाई हमेशा खुश रहे आबाद रहे ऐसे ही मुस्कुराते रहे अल्लाह पाक आपको लंबी सेहत वाली कामयाब जिंदगी अता करे आमीन अच्छा जी आदि मैं वो लड़का हूँ बस तो कुछ नहीं की करा मैं मैनू हूँ तो दस देना की करा मैं दस दे बल्लीए ਤੁਸੀਂ ਇੱਕ ਵਾਰੀ ਫੇਰ ਦੱਸ ਦਿਓ ਕਿ ਯਾਰ ਪੂਰਾ ਐਡਰੈਸ ਨੰਬਰ ਹਰ ਸ਼ਾ ਲਿਖ ਕੇ ਭੇਜਿਆ ਕਰੋ। ਤੁਸੀਂ ਮੇਰੇ ਹਿਸਾਬ ਨਾਲ ਮੇਲਾਂ ਵਾਲਾ ਕੰਮ ਛੱਡੋ ਨਾ ਉਸਤਾਦ ਜੀ ਉਹ ਜਿਹੜੇ ਕਰਨਗੇ ਨਾ ਉਸਤਾਦ ਜੀ ਉਹਨਾਂ ਨੂੰ ਪੜ੍ਹ ਕੇ ਤੁਸੀਂ ਜਵਾਬ ਦੇ ਦਿਆ ਕਰੋ ਮੇਲ ਤੇ। अस्सलाम वालेकुम उस्ताद जी आपने बोला था कि बुजुर्गों भी को लाओ मेरे दादा अबू हैं आज आप बड़े मेरे बाबा के अब्बू हैं और एक अंकल छोटे भाई वो कबड्डी के बहुत बड़े प्लेयर थे अपने दौर में हमें बहुत बातें सुनाते हैं मुझसे रब्ता कर लें मैं उनको लाऊंगा बहुत मज़ा आएगा शो का हाँ बिल्कुल ठीक है ओके डन उन्होंने कहा टी टाइम के शो में आने के जरिए एक बंदे ने मेल की थी मादरस जा या नहीं साहब मैं बिजी हाँ मैं नहीं आ सकता ਆਹ ਸਹੀ ਹੈ ਜਿਹੜੇ ਬੰਦੇ ਅਗਲੇ ਕੰਮਾਂ ਵਾਲੇ ਹੋਏ ਨੇ। ਦੁਨੀਆ ਸੱਚੋ ਸੱਚੀ ਹੈ ਭਾਈ। ਠੀਕ ਹੈ ਭਾਜੀ ਹੁਣ ਕੀ ਇੱਥੇ ਕਰੋਗੇ ਤੁਸੀਂ ਜਨਾਬ ਲੋ ਜੀ ਚਲੋ ਇਹ ਭਾਜੀ ਗੱਲਬਾਤ ਸੀ ਸਾਰੀ ਤੇ ਭਾਈਜਾਨ ਤੁਹਾਡੀ ਮਿਹਰਬਾਨੀ ਖੁਦਾ ਦਾ ਨਾਂ ਕੁਝ ਸਿੱਖ ਲਾ ਮੈਂ ਸਦਾ ਤੇਰੇ ਸਿਰ ਤੇ ਨਹੀਂ ਰਹਿਣਾ ਇਹ ਮੈਂ ਨਹੀਂ ਰਹਿਣਾ 24 ਘੰਟੇ ਬੈਠੇ ਮੈਂ ਤੈਨੂੰ ਸਮਝਾ ਰਿਹਾ ਕਾਕਾ ਮੇਲ 'ਚ ਜਦੋਂ ਲਿਖਣਾ ਹੁੰਦਾ ਨਾ ਉਦੋਂ ਨੰਬਰ ਵੀ ਲਿਖਿਆ ਕਰ ਆਪਣਾ ਯਾਰ ਕਨਫਰਮ ਚਿੱਟੇ ਆ ਗਏ ਮੇਰੇ ਇਹ ਕਹਿੰਦਿਆਂ ਤੈਨੂੰ ਪਰ ਨਹੀਂ ਤੈਨੂੰ ਨਹੀਂ ਸਮਝ ਆ ਰਹੀ ਹੁਣ ਉਹਨਾਂ ਨੇ ਪਤਾ ਕੀ ਕਰਨਾ ਜਿੰਨੇ ਵੀ ਆਪਣੇ ਨਾਮ ਤੇ ਨੰਬਰ ਹੋਣਾ ਸਾਰੀ ਉਹਨਾਂ ਨੇ ਨਹੀਂ ਤਿੰਨ ਮੇਲਾਂ ਕੀਤੀਆਂ ਵਾ ਪਹਿਲੇ ਸੁਣਦਿਆਂ ਹੀ ਅੱਛਾ ਯਾਰ ਦੂਜਾ ਮੈਨੂੰ ਇਹ ਦੱਸੋ ਭਾਜੀ ਉਹ ਸੇਮ ਇਦਾਂ ਹੀ ਉਹ ਸ਼ੋਅ 'ਚ ਹੋਇਆ ਜਿਹ 'ਚ ਮੈਂ ਕਿਹਾ 10,000 ਪਾਉਂਡ ਸੈਲਰੀ ਹੈ ਹਾਂ 2,500 मेल आ गई मुझे लगवा दे मेरे हालात अच्छे मैं 10 लाख दे देता हूँ मुझे वो यार पूरा तो शो वेख ला अल्लाह दे बंदे ਮੈਨੂੰ ਆਇਆ ਮੈਸੇਜ ਮੁਝੇ ਉਹਨਾਂ ਕੀ ਵੇਖ ਕੇ ਨਾ ਉਹਨਾਂ ਕੀ ਤੇ ਠੱਕ ਫੋਨ ਰੱਖਿਆ ਵਾ ਤੇ ਮੇਲਾਂ ਸ਼ੁਰੂ ਕਰ ਉਹ ਦਿੱਤੀਆਂ ਜੇ ਚਿੱਤੇ ਯਾਨੀ ਜਿੱਦਾਂ ਮੈਂ ਕਿਹਾ ਨਾ ਮੈਨੂੰ ਥੱਲੇ ਮੇਲ ਕਰ ਉੱਥੇ ਮੇਲਾਂ ਅੱਗੇ ਤੇ ਸ਼ੋ ਵੇਖ ਲਓ 300 ਰੁਪਿਆ ਬੰਦਾ ਪਾ ਤੇ ਉਹ 350 ਬਣਦੇ ਆ ਪਾਕਿਸਤਾਨੀ ਭਾਈਜਾਨ ਲੇਕਿਨ ਇੱਕ ਗੱਲ ਉਸਤਾਦ ਜੀ ਓਏ ਇੱਕ ਗੱਲ ਦਾ ਮੈਂ ਹਿਸਾਬ ਲਾ ਲਿਆ ਕਿ ਇੱਥੇ ਹਾਲਾਤ ਕਿੱਦਾਂ ਦੇ ਨੇ ਹਾਂ ਹਾਏ 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 ਮਸਲਨ ਕਿ ਇੰਨੀ ਮੇਲ ਆਈ ਆ ਮੈਨੂੰ ਕਿ ਉਸਤਾਦ ਜੀ ਸਾਨੂੰ ਬਾਹਰ ਭੇਜ ਦਿਓ ਸਾਨੂੰ ਉੱਥੇ ਭੇਜ ਦਿਓ ਮੈਂ ਕਿਹਾ ਸੀ ਨਾ ਤੂੰ 10 ਲੱਖ ਰੁਪਇਆ ਦੇਣਾ ਮੈਂ 10 ਲੱਖ ਦੇਣਾ ਮੈਂ 10 ਲੱਖ ਦੇਣਾ ਬਾਹਰ ਭੇਜ ਦਿਓ ਸਾਨੂੰ ਯੂਕੇ ਭੇਜ ਦਿਓ ਸਾਨੂੰ ਇੱਥੇ ਭੇਜ ਦਿਓ ਮੈਂ ਪੈਸੇ ਦੇਣਾ ਤਾਂ ਤੁਹਾਡੇ ਤੇ ਸਾਨੂੰ ਯਕੀਨ ਆ ਮੈਂ ਕਿਹਾ ਹੁਣ ਮੈਂ ਉਹਨਾਂ ਨੂੰ ਕਹਾਂ ਯਾਰ ਤੁਸੀਂ ਅੱਗੇ ਤੇ ਸ਼ੋਅ ਵੇਖ ਲਓ ਕਿ ਉਹ ਸ਼ੋਅ ਇੱਕ ਉਹ ਸੀ ਪ੍ਰੈਂਕ ਸੀ ਤੁਹਾਡਾ ਜਿਹੜਾ ਮੈਂ ਕੀਤਾ ਹਾਂਜੀ ਉਹ ਪ੍ਰੈਂਕ ਸੀ ਹਾਂ ਬਹੁਤ ਸਾਰੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਮੈਨੂੰ ਨੋਟ ਵੀ ਭੇਜੇ ਨੇ ਹਾਂ ਇੱਕ $1 ਟ੍ਰਿਲੀਅਨ ਨੋਟ ਆਹੋ ਮੈਨੂੰ ਵੀ ਇੱਕ 4 ਪੱਥਰ ਬਣੇ ਆ ਹਾਂਜੀ ਅੱਛਾ ਉਸਤਾਦ ਜੀ ਹਾਲਾਤਾਂ ਤੋਂ ਵਾਕਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹ ਹੋਣ ਡਿਆ ਏਦਾਂ
ਕੱਲ ਸਵੇਰ ਉਸਤਾਦ ਜੀ ਅਸੀਂ ਉਹ ਸਾਡਾ ਰਿਸ਼ਤੇਦਾਰ ਫੈਸਲ ਸਾਹਿਬ ਕਦੀ ਸੋਚ ਨਹੀਂ ਸਕਦੇ ਕਿ ਯਾਰ ਇਸ ਬੰਦੇ ਨੂੰ ਵੀ ਉਸਤਾਦ ਜੀ ਕੋਈ ਲੋੜ ਕਿਸੇ ਨੇ ਪੈ। ਉਸਤਾਦ ਜੀ ਉਹ ਆਇਆ ਤੇ ਆਣ ਕੇ ਮੈਨੂੰ ਮਹੱਲਾ ਮੈਂ ਤੇ ਕੁਛ ਵੀ ਨਹੀਂ, ਉਸਤਾਦ ਜੀ ਆ ਕੇ ਬੈਠਾ ਤੇ ਉਹਨੇ ਆਣ ਕੇ ਨਾ ਥੋੜਾ ਰੋਇਆ। ਉਹਨੇ ਕਿਹਾ ਯਾਰ ਮੈਨੂੰ ਨਾ 10,000 ਦੀ ਜ਼ਰੂਰਤ ਪੈ ਗਈ ਤੇ ਅਸ਼ਦ ਜ਼ਰੂਰਤ, ਕੋਈ ਮਸਲਾ ਵੀ ਬਹੁਤ ਵੱਡਾ। ਮੈਂ ਉਸਤਾਦ ਜੀ ਇੱਕਦਮ ਮੈਨੂੰ ਸਿਰਫ ਇਹ ਹੀ ਟਰਾਂਸ ਚੋਂ ਨਹੀਂ ਮੈਂ ਬਾਹਰ ਨਿਕਲਿਆ ਕਿ ਬੰਦਾ ਵੀ ਪੈਸੇ। ਉਸਤਾਦ ਜੀ ਮੈਂ ਉਸੇ ਟਾਈਮ ਮੈਂ ਉੱਠਿਆ ਵਾਂ, ਮੈਂ ਜੁੱਤੀ ਪਾਈ ਉਸਤਾਦ ਜੀ, ਮੈਂ ਕਿਹਾ ਯਾਰ ਇਦਾਂ ਬੰਦਾ ਕਦੀ ਨਹੀਂ ਆਇਆ ਹੈਗਾ। ਆਹੋ ਜੁੱਤੀ ਪਾ ਕੇ ਮੈਂ ਅੰਮੀ ਨੂੰ ਕਿਹਾ, ਮੈਂ ਕਿਹਾ ਅੰਮੀ ਉਹ ਬੈਠੇ ਨੇ ਚਾਚੂ ਯੂਸਫ ਬੈਠੇ ਨੇ, ਤੇ ਮੈਂ ਕਿਹਾ ਤੁਸੀਂ ਇਹਨਾਂ ਨੂੰ ਜਿੰਨੀ ਤੱਕ ਉੱਠਦੇ ਨਹੀਂ ਨਾ ਮੈਨੂੰ ਫੋਨ ਕਰ ਦਿਓ, ਮੈਂ ਆਇਆ। ਮੈਂ ਉਸਤਾਦ ਜੀ ਨਹਿਰ ਤੇ ਬਾਹਰ ਜਾ ਕੇ ਸਲਾਮ ਸਕੂਨ 4-5 ਉਹ ਉੱਠਿਆ, ਉਹ ਘਰੋਂ ਗਿਆ ਤੇ ਉਸਤਾਦ ਔਰ ਪਤਾ ਕੀ ਆ, ਇਹਨੂੰ ਕਹਿੰਦੇ ਨੇ ਇੱਕ ਹੱਥ ਨਾਲ ਦਵੋ ਤੇ ਦੂਜੇ ਨੂੰ ਪਤਾ ਨਾ ਲੱਗੇ। ਅੰਮੀ ਨੂੰ ਕੰਨ ਚ ਕਹਿ ਜਾਓ, ਜਦੋਂ ਨਿਕਲ ਜੇ ਮੈਨੂੰ ਦੱਸ ਦੇ। ਯਾਰ ਅੰਮੀ ਦਾ ਭਰਾ ਚਾਚੇ ਦਾ ਪੁੱਤ ਭਰਾ ਤੇ ਮੇਰੇ ਤੋਂ ਮੈਂ ਕਦੀ ਯਾਰ ਕਰੋੜਾਂਪਤੀ ਫੈਸਲ ਸਾਹਿਬ ਮੈਂ ਨਿਕਲਿਆ ਵਾਂ, ਮੈਂ ਉਹ ਮੱਥੇ ਹੀ ਨਹੀਂ ਲੱਗਾ, ਮੈਂ ਉਦੋਂ ਮੂੰਹ ਹੀ ਨਹੀਂ ਲਾਇਆ, ਮੈਂ ਨਿਕਲ ਗਿਆ। ਮੈਂ ਕਿਹਾ ਚਲੋ ਨੇਕੀ ਵੀ ਤੇਰੇ ਨੂੰ ਪੁਆਈ ਤੁਹਾਨੂੰ ਫਿਰ। ਮੇਰੀ ਸਾਈਡ ਵਾਲੀ ਜੇਬ ਦੇ ਵਿੱਚ 6500 ਰੁਪਈਆ ਸੀ, ਸਲਵਾਰ ਕਿਵੇਂ ਪਪਾਈ ਸੀ। ਅੱਛਾ ਤੇ ਨਾਰਮਲ ਤਰੀਕੇ ਨਾਲ ਕੋਈ ਬੰਦਾ ਮੈਨੂੰ ਮਿਲਿਆ ਤੇ ਮਤਲਬ ਉਹ ਸਾਡੇ ਰਜ਼ਾਬਾਦ ਦੇ ਵਿੱਚ ਬੜਾ ਉਹ ਇਹੀ ਸੇਮ ਗੱਲ ਭਾਈ। ਉਹਨੇ ਜਦੋਂ ਮੈਨੂੰ ਉਹਨੇ ਕਿਹਾ ਯਾਰ ਸ਼ੁਕਰ ਆ ਤੂੰ ਮਿਲ ਗਿਆ। ਮੈਂ ਕਿਹਾ ਜੀ ਹੋਰ ਸੁਣਾਓ ਜੀ, 5000 ਰੁਪਇਆ ਚਾਹੀਦਾ। ਕਹਿੰਦਾ ਬਾਬਾ ਜੀ ਉਹ ਬੰਦਾ ਵਾ ਜਿਹਨੇ ਮਤਲਬ ਗਲੀਆਂ ਦੇ ਵਿੱਚ ਲੋਕਾਂ ਦੇ ਘਰਾਂ ਦਾ ਬਾਹਰ ਬਲਬ ਟੁੱਟਾ ਤੇ ਉਹਨੇ ਪੈਸੇ ਦੇ ਕੇ ਮੰਗਾ ਕੇ ਲਾਤਾ ਉਹ ਵੱਡੇ ਦਰਿਆ ਦੇ ਲਾਤਾ। ਹਾਂਜੀ ਉਹਨੇ ਨਹੀਂ ਦੇਖਿਆ। ਤੇ ਉਸਤਾਦ ਜੀ ਮੈਂ ਤੇ ਮਤਲਬ 5000 ਕੀ ਗੱਲ ਹੁੰਦੀ। ਮੈਂ ਸਾਹਮਣੇ ਵਾਸ਼ਰੂਮ ਸੀ ਸਾਡੇ ਮਠਿਆਈ ਵਾਲਾ ਨਾ, ਮਠਿਆਈ ਵਾਲੇ ਦਾ ਕਾਰਖਾਨਾ ਸੀ, ਨਾਲ ਉਹਨੇ ਬਾਹਰ ਵਾਸ਼ਰੂਮ ਬਣਾਇਆ ਸੀ। ਵਾਸ਼ਰੂਮ 'ਚ ਗਿਆ ਉਸਤਾਦ ਜੀ, ਮੈਂ ਸੈਡਲ ਜੇ 'ਚ ਪੈਸੇ ਕੱਢ ਕੇ ਥਲੜੀ 'ਚ ਪਾਏ, ਉੱਥੇ ਮੈਂ ਜਿੱਪ ਬੰਦ ਕੀਤੀ ਤੇ ਮੈਂ ਆ ਕੇ ਤੇ ਉਹਨੂੰ ਮੈਂ ਕਿਹਾ ਅੰਕਲ ਜੀ ਮੇਰੇ ਕੋਲ ਤਾਂ ਨਹੀਂ ਹੈ। ਬਾਤ ਵਾਕਈ ਉਸਤਾਦ ਜੀ ਉਸਤਾਦ ਜੀ ਵਾਕਿਆ ਤੁਸੀਂ ਸਾਰਾ ਇੰਗਲਿਸ਼ ਸੁਣਾਇਆ ਵਾ, ਕਿਹੜਾ ਹੋਰਾਂ ਨਹੀਂ ਨਹੀਂ ਉਹ ਕਿਤੇ ਹੋਰ ਪਹੁੰਚਿਆ ਵਾ। ਕਿੱਥੇ ਪਹੁੰਚੇ ਭਾਜੀ? ਉੱਥੇ ਮੁੰਡਾ ਛੱਡ ਆਵੇ ਤੁਹਾਨੂੰ। ਨਹੀਂ ਮੈਂ ਸਾਜੀ ਅੱਛੀ ਗੱਲ ਆ। ਪਰੇਸ਼ਾਨ ਆ ਪਹਿਲੇ ਹੀ ਉਹ ਪਹੁੰਚਿਆ ਉੱਥੇ ਮੁੰਡੇ ਨੇ ਕਿਤੇ, ਉਹਨੇ ਕਿਹਾ ਕਿੱਥੇ ਪਹੁੰਚੇ ਭਾਜੀ, ਮੁੰਡਾ ਭੇਜਿਆ ਤੁਹਾਨੂੰ ਲੈ ਆਵੇ। ਇਹ ਗੱਲ ਦੀ ਬੰਦੀ ਜ਼ਹਿਨੀ ਤੌਰ ਤੇ ਮੈਂ ਕਿਹਾ ਨਾ ਇਸ ਦਿਨ 60 ਸਾਲ ਦਾ ਹੋਣਾ, ਇਹਨੇ ਆਲ ਫੋਲ ਹੋ ਜਾਣਾ। ਵੀ ਦੇਖੋ ਅਰੇ ਆਲ ਫੋਲ ਹੋ ਗਿਆ, ਆਊਟ ਆਫ ਟੈਕਸਟ ਕੰਟੈਂਟ, ਆਊਟ ਆਫ ਕੰਟੈਕਸਟ। ਸਰ ਮੇਰੀ ਬਾਤ ਸੁਣੀ। ਕਿੱਥੇ ਪਹੁੰਚੇ? ਕਹਿੰਦਾ ਮੁੰਡਾ ਛੱਡ ਆਵੇ ਤੁਹਾਨੂੰ। ਉਹ ਕਿੱਥੇ ਪਹੁੰਚੇ ਹੋ ਭਾਜੀ, ਮੁੰਡਾ ਲੈ ਭੇਜੀਏ ਲੈ ਆਵੇ ਤੁਹਾਨੂੰ। ਇਹ ਬਣਦੀ ਗੱਲ। ਸਰ ਬਾਤ तो सुनेगा, वो मेंटली पहुंचे हैं, फिजिकली तो बच्चा छोड़ के आएगा ना। ਬੋਲ ਪਿਆ ਬੋਲ। ਅੱਛਾ ਅੱਛਾ, ਮਗਰ ਯਾਨੀ ਬਾਡੀ ਵੀ ਤੁਹਾਡੀ ਉੱਥੇ ਛੱਡ ये ਗਈ। बात होती है। ਲੇਕਿਨ ਨਾ ਸਰਦੇ ਦਿਲ ਇਨਸਾਨ ਨੂੰ ਹੋਣਾ ਚਾਹੀਦਾ ਉਸਤਾਦ ਜੀ। ਇੱਕ ਛੋਟਾ ਜਿਹਾ ਯਾਨੀ ਕਿ ਨਾ ਇਜ਼ਾਫਾ, ਅਗਰ ਇੱਕ ਬੰਦਾ ਕਹਿ ਰਿਹਾ ਕਿ 10 ਲੱਖ ਰੁਪਏ ਲਾ ਕੇ ਮੈਂ ਆਊਟ ਆਫ ਕੰਟਰੀ ਚਲੇ ਜਾ ਰਿਹਾ, ਮੈਨੂੰ ਭੇਜ ਦਿਓ, ਤੇ ਉਹ 10 ਲੱਖ ਤੇ ਇੱਥੇ ਨਹੀਂ ਕਾਰੋਬਾਰ ਸ਼ੁਰੂ ਕਰ ਸਕਦਾ। ਇਹੀ ਮੈਂ ਕਹਿਣ ਲੱਗਾ ਸੀ ਤੁਹਾਨੂੰ ਕਿ YouTube ਜਾਂ ਸੋਸ਼ਲ ਮੀਡੀਆ ਵਾਲਾ ਨਾ, ਇਹ ਤੇ ਕਹਾਣੀ ਮੋਗੇ ਤੇ ਛੱਡ ਦਿਓ, ਜ਼ੇਨ ਚੋਂ ਕੱਢ ਦਿਓ। ਇਹ ਅੱਜ ਤੋਂ 2-3-4 ਅੱਜ ਤੋਂ 1.5 ਸਾਲ ਪਹਿਲੇ ਤੱਕ ਸੀ ਸੈਟਅਪ। ਮੈਂ ਤੁਹਾਨੂੰ ਸਹੀ ਦੱਸਾਂ, ਹੁਣ ਤਾਂ ਤੁਸੀਂ ਜ਼ੇਨ ਚੋਂ ਕੱਢ ਦਿਓ ਕਿ ਤੁਸੀਂ YouTube ਦਾ ਚੈਨਲ ਬਣਾ ਕੇ ਤੇ ਉਤੋਂ ਕੋਈ ਜਿਹੜੇ ਤੇ ਜਿਨ੍ਹਾਂ ਨੂੰ 4 ਲੋਕ ਜਾਣਦੇ ਨੇ, ਜਿਹੜੇ ਥੋੜੇ ਫੇਮਸ ਨੇ, ਉਹ ਪਰੇਸ਼ਾਨ ਨੇ। ਇਸ ਤਰ੍ਹਾਂ ਹੀ ਠੀਕ ਹੈ ਨਾ। ਤੇ ਜਿਹਨੇ ਬਿਲਕੁਲ ਹੀ ਨਵਾਂ ਸ਼ੁਰੂ ਕਰਨਾ, ਕੁਕਿੰਗ ਸ਼ੁਕਿੰਗ, ਇਹ ਤੇ ਪੈਕਅਪ ਹੋ ਗਿਆ ਬਿਲਕੁਲ। ਵੀ ਤੁਸੀਂ ਅੱਜ ਕੁਕਿੰਗ ਦਾ ਕੁਕਿੰਗ ਦਾ ਚੈਨਲ ਸ਼ੁਰੂ ਕਰਕੇ ਨਾਲ ਕੁਝ ਐਕਸਟਰਾ ਕਰ ਲਓ, ਵੀ ਖਵਾਜਾ ਸਰਾ ਖਿਲਾਰ ਲਓ ਸੋਹਣਾ ਜਿਹਾ, ਫਿਰ ਇਹ ਆ ਕਿ ਸ਼ਾਇਦ ਕੋਈ ਲੋਕੀ सोना लेके आई 13,000 ਕੀਤਾ ਇਹਨਾਂ ਨੇ। ਮਤਲਬ ਕੋਈ ਐਸਾ ਸੈਟਅਪ ਕਰ ਲਓ ਵੀ ਤੁਸੀਂ ਕੁਕਿੰਗ ਵਾਲਾ ਚੈਨਲ ਬਣਾਇਆ ਵਾ, ਤੁਸੀਂ ਧੋਤੀ ਪਾ ਲਓ ਕੱਲੀ ਬਸ, ਉਸਤਾਦ ਜੀ ਬਾਕੀ ਸਾਰਾ ਕੁਝ ਲਾ ਦਿਓ, ਵੱਡਾ ਢਿੱਡ ਤੁਹਾਡਾ ਨਜ਼ਰ ਆਵੇ ਹੈ ਮੇਰਾ ਮਾਈਂਡ ਤੇ ਵਾਲ ਖੁੱਲ੍ਹੇ ਹੋਣ ਤੇ ਤੁਸੀਂ ਪਕਾ ਰਹੇ ਹੋ, ਯਾਨੀ ਕੁਝ ਡਿਫਰੈਂਟ ਕਰੋ, ਤੁਹਾਨੂੰ ਉਹ ਲੋਕ ਦੇਖਣ। ਲੇਕਿਨ ਉਹ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਹਰ ਬੰਦੇ ਦਾ ਹਿਸਾਬ ਕਿਤਾਬ ਇਦਾਂ ਦਾ ਨਹੀਂ ਹੁੰਦਾ। YouTube ਤੇ ਚੈਨਲ ਇੰਨੇ ਹੋ ਗਏ, YouTube ਨੇ ਇੱਕ ਲਹਿਦਾ ਬ੍ਰਾਂਚ ਬਣਾਉਣੀ ਪੈ ਗਈ, YouTube। ਉਹ ਹੁਣ ਬਾਕੀ ਚੈਨਲ ਉਧਰ YouTube 2 ਹਾਂਜੀ ਨਹੀਂ 2 ਟਿਊਬ ਉਸਤਾਦ ਜੀ, ਅਗਲਾ ਇੱਕ ਹੋਰ ਬਣਾਉਣ ਦੇ ਆ ਵੀ Q ਟਿਊਬ। ਅੱਛਾ 2 ਟਿਊਬ। ਹਾਂਜੀ ਹਾਂ ਯਾਰ ਪਹਿਲੇ ਮੈਂ ਨਾ ਮਾਜ਼ਰਤ ਨਾ ਉਸਤਾਦ ਜੀ ਤੇ ਮੈਂ ਗੱਲ ਪੂਰੀ ਕਰ ਲੈਂਦਾ ਨਾ, ਤੇ ਲਿਆਦਾ ਪਾਇਣ ਕਾਰੋਬਾਰ ਜਿਹਨੇ ਕਰਨਾ ਨਾ, ਮੈਂ ਤੁਹਾਨੂੰ ਦੱਸਾਂ, ਤੁਸੀਂ ਕਾਰੋਬਾਰ ਅੱਜ ਕੱਲ ਯਾਰ ਕਰੋ ਸਹੀ, ਕੋਈ ਰੱਬ ਤੇ ਯਕੀਨ ਰੱਖ ਕੇ ਨਾ ਤੁਸੀਂ ਕਰਨਾ ਸ਼ੁਰੂ ਕਰ ਦਿਓ। ਕੁਛ ਨਹੀਂ ਨਾ ਹੈਗਾ, ਕਿਤੇ ਕੁਝ 500 ਰੁਪਏ ਦੀ ਕੋਈ ਚੀਜ਼ ਲਿਆ ਕੇ ਨਾ ਕਿਤੇ ਲਾ ਕੇ ਬਹਿ ਜਾਓ ਰੇੜੀ ਤੇ। ਮੈਂ ਭੈਣ ਵੇਚਦਾ ਰਿਹਾ, ਮੈਂ ਕੱਚੀ ਲੱਸੀ ਵੇਚੀ, ਸਮੋਸੀਆਂ ਲਾ ਲਓ। ਉਸਤਾਦ ਜੀ ਤੁਸੀਂ ਮੈਂ ਆਪਣੀ ਤੇ ਦੁਨੀਆ ਗੱਲ ਹੀ ਦਾ ਨਾ ਮੈਂ ਕਰਿਆ ਕਰੋ। 36000 ਕੰਮ ਕੀਤੇ ਨੇ ਇਦਾਂ ਦੇ। ਮੈਂ ਕੀਤੇ। ਲੇਕਿਨ ਇਦਾਂ ਕਰ ਲਓ, ਸ਼ੁਰੂ ਕਰੋ। ਇਹ ਜਿਹੜਾ ਨਾ ਰੋਜ਼ ਬਰੋਜ਼ ਇਹ ਕਰੀ ਜਾਣਾ, ਕੁਛ ਕਰੋ ਮੈਨੂੰ ਬਾਹਰ ਭੇਜ ਦਿਓ, ਪਹਿਲੇ ਤੋਂ ਸ਼ੁਰੂ ਕਰੋ। ਅੱਲਾ ਦਾ ਨਾਮ ਹੈ ਕਿ ਪਾਕਿਸਤਾਨ 'ਚ ਕੁਛ ਨਹੀਂ ਰਿਹਾ, ਬੜਾ ਮਜ਼ਾ, ਪੈਸਾ ਤੁਸੀਂ ਅਗਰ ਕਮਾਉਣਾ ਚਾਹੋ ਤੇ ਕਰੋ। ਕਹਾਣੀ ਮੁੱਕ ਗਈ ਮੁਲਕ ਦੀ। ਨਹੀਂ ਓਏ ਨਹੀਂ ਗੱਲ ਕਹਾਣੀ ਨੂੰ ਫੋਲੋ ਕਰੋ। ਉਹ ਪਾਣੀ ਦਾ ਕੈਨ ਨੀਲਾ ਦੇਣ ਵਾਲਾ 70 ਰੁਪਏ ਦਾ ਨੀਲਾ ਕੈਨ ਪਾਣੀ ਤਾਂ ਦੇਣ ਡਿਆ ਵਾ। ਤੇ ਤੂੰ ਲੈਣ ਵਾਲਾ ਜੂਆਂ ਤੇ ਤੂੰ ਦੇਣ ਵਾਲਾ ਬਣ ਜਾ, ਤੇਰੀ ਦਿਹਾੜੀ ਸਿੱਧੀ ਹੋ ਗਈ। ਹਾਂ ਉਹ ਤੂੰ ਭਰ ਕੇ ਇਹੀ ਤੇ ਕਹਿ ਰਿਹਾ, ਆਹੋ ਆਪਣੇ ਮਹੱਲੇ ਹੀ ਸੋਚੋ।
ਕਿ ਕਿਹੜੀ ਚੀਜ਼ ਮੈਂ ਇਹਨਾਂ ਨੂੰ ਲਿਆ ਕੇ ਦਵਾਂ। ਉਹ ਕਰੋ, ਕਾਰੋਬਾਰ ਸ਼ੁਰੂ ਕਰੋ, ਦਿਮਾਗ ਹੋਵੇ ਤੁਹਾਡੇ ਕੋਲ, ਬੜੇ ਕੰਮ ਤੁਸੀਂ ਕਰ ਸਕਦੇ। ਦਿਮਾਗ ਲੜਾਓ ਕਿ ਮੇਰੇ ਆਲੇ ਦੁਆਲੇ ਲੋਕ ਆ 500 700 800 1000 ਮੇਰਾ ਮਹੱਲੇਦਾਰ, ਇਹਨਾਂ ਨੂੰ ਮੈਂ ਕਿਹੜੀ ਸ਼ੈ ਵੇਚਾਂ। ਸਵੇਰੇ ਸਵੇਰੇ ਉੱਠ ਕੇ ਰਸ, ਅੱਛੇ ਰਸ ਕਿਤੋਂ ਲਿਆਵਾਂ, ਦਰਵਾਜ਼ਾ ਠਵਾ ਕਵਾਂ ਕਿ ਰਸ ਮੈਂ ਨਾਸ਼ਤੇ 'ਚ, ਜਾਂ ਕੋਈ ਚੀਜ਼, ਜਾਂ ਆਟੇ ਦੇ, ਜਾਂ ਕੋਈ ਕਿਹੜੀ ਐਸੀ ਚੀਜ਼ ਜਿਹੜੀ ਇਹਨਾਂ ਨੂੰ ਮੈਂ ਵੇਚਾਂ ਤੇ ਇਹਨਾਂ ਨੂੰ ਮੈਂ ਕਹਾਂ ਕਿ ਆਪ ਮੈਂ ਜਾ ਕੇ ਸਾਈਕਲ ਤੇ ਮੋਟਰਸਾਈਕਲ ਤੇ ਇਹਨਾਂ ਨੂੰ ਮੈਂ ਸਪਲਾਈ ਕਰਾਂ। ਤੇ ਬਾਬਾ ਜੀ ਤੁਸੀਂ ਕਾਰੋਬਾਰ ਥੋੜਾ ਸੋਚੋ ਨਾ, ਹਿਸਾਬ ਕਿਤਾਬ, ਕਸਬੇ ਵੀ ਤੁਹਾਨੂੰ ਆਈਡੀਆ ਆ ਸਕਦੇ ਨੇ। ਐਤੇ ਮੈਂ ਸਹੀ ਕਹਿ ਰਿਹਾ, ਥੋੜੀ ਮਿਹਨਤ ਕਰੋ। ਉਸਤਾਦ ਜੀ ਥੋੜਾ ਤੁਹਾਨੂੰ ਉਹ ਕੀ ਕਰਨਾ, ਉਹ ਸੋਸ਼ਲ ਮੀਡੀਆ ਤੋਂ ਫਾਇਦਾ ਚੁੱਕੋ, YouTube ਚੈਨਲ ਬਣਾ ਕੇ ਨਹੀਂ, ਕੋਈ ਥੋੜੀ ਜੀ ਮਾਤ ਆਪਣਾ ਕੋਈ ਉਹ ਬਣਾ ਲਓ। ਕਿਸੇ ਨੂੰ ਕੋਈ ਯਾਰ ਮੈਂ ਆ ਪ੍ਰੋਡਕਟ, ਕਿਸੇ ਨੂੰ ਘਰ ਕੋਈ ਪ੍ਰੋਡਕਟ ਬਣਾਉਣੀ ਆਉਂਦੀ ਆ, ਘਰ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਡਕਟ ਬਣਾਉਣੀ ਆਉਂਦੀ ਹੈ, ਕੋਈ ਐਸੀ ਕਿਸੇ ਮੇਰੀ ਭੈਣ ਨੂੰ, ਬੰਦੇ ਨੂੰ, ਕੋਈ ਜਿਹੜੀ ਕੋਈ ਹੁਨਰ ਆ, ਕੋਈ ਇਹ ਚੀਜ਼ ਇਸ ਤਰ੍ਹਾਂ, ਉਹ ਬਣਾ ਕੇ ਆਪਣਾ ਫੇਸਬੁੱਕ ਤੇ ਥੋੜਾ ਜਿਹਾ ਉਹ ਬਣਾ ਲਓ ਪੇਜ, ਹਾਂ ਹਨਾ। ਫਿਰ ਉੱਠ ਕੇ ਜਾਓ ਫਿਜ਼ੀਕਲੀ ਰਿਸ਼ਤੇਦਾਰਾਂ ਦੇ ਘਰ, ਯਾਰਾਂ ਦੋਸਤਾਂ ਦੇ ਕਰਕੇ, ਯਾਰ ਮੈਂ ਕੰਮ ਸ਼ੁਰੂ ਕੀਤਾ, ਉਹ 'ਚ ਪੈਸੇ ਵੀ ਨਹੀਂ ਲੱਗਣੇ, ਥੋੜੀ ਮਿਹਨਤ ਕਰੋ, ਥੋੜਾ ਹਿਸਾਬ ਕਿਤਾਬ ਲਾਓ। ਅੱਜ ਕੱਲ ਹੈ ਹੀ ਆਨਲਾਈਨ ਨਿਜ਼ਾਮ। ਹਾਂਜੀ, ਲੇਕਿਨ ਮੈਂ ਬੜੀਆਂ ਬੜੀਆਂ ਖਵਾਤੀਨ ਯਾਰ ਘਰ ਬੈਠੀਆਂ ਬਣਾ ਕੇ ਸੂਟ, ਕਢਾਈ, ਇਹ ਉਹ ਫਲਾਂਟਿੰਗ, ਕੋਈ ਨਵਾਂ ਚੀਜ਼, ਕੋਈ ਇਸ ਤਰ੍ਹਾਂ, ਜਾਂ ਕੋਈ ਐਸੀ ਵੇਚਣ ਵਾਲੀ ਚੀਜ਼, ਜਾਂ ਕੋਈ ਖਾਣ ਪੀਣ ਵਾਲੀ ਚੀਜ਼ ਬਣਾ ਲਓ। ਭੈਣ ਵੜੀਆਂ ਦੇਖੋ, ਵੜੀਆਂ ਹਰ ਘਰ 'ਚ ਨਹੀਂ ਬਣਦੀਆਂ। ਹਾਏ ਹਾਏ ਅਗਰ ਤੁਹਾਡੇ ਘਰ 'ਚ ਕਿਸੇ ਖਤੂਨ ਨੂੰ ਵੜੀਆਂ ਬਣਾਉਣੀਆਂ ਆਉਂਦੀਆਂ ਨੇ ਜੈਨਵਨ, ਤਾਂ ਵੜੀਆਂ ਇੱਕ ਨਾਯਾਬ ਚੀਜ਼ ਆ। ਆਪ ਚੀਜ਼ ਆ। ਉਹਦਾ ਪਹਿਲੇ ਆਰਡਰ ਲੈ ਲਓ ਕਿ ਜੀ ਅਸੀਂ ਵੜੀਆਂ ਬਣਾਉਣੀਆਂ ਨੇ, ਤੇ ਦੱਸੋ ਤੁਹਾਡੀਆਂ ਹੋ ਗਿਆ, ਚੱਲ ਤੂੰ ਇਦਾਂ ਕਰੀ ਵੀ 2 ਦਰਜਨ 4 ਦਰਜਨ ਮੇਰੀਆਂ ਬਣਾਓ। ਉਹ ਆਰਡਰ ਇਕੱਠੇ ਕਰੋ, ਵੜੀਆਂ ਬਣਾਓ ਖੂਬਸੂਰਤ, ਉਹਨਾਂ ਦੀ ਪੈਕਿੰਗ ਅੱਛੀ ਕਰੋ। ਵੜੀ ਹੁੰਦੀ ਕੀ ਹੈ ਯਾਰ? ਵੜੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹ ਬੜੀਆਂ ਮਜ਼ਾ। ਆਲੂ ਵੜੀਆਂ ਨਹੀਂ ਕਦੀ ਖਾਈਆਂ? ਇਹਨਾਂ ਨੇ ਖਾਦੀ ਆਲੂ ਟਾਂਗਰੀਆਂ ਜਿਹਨੂੰ ਟਾਂਗਰੀਆਂ ਕਹਿੰਦੇ। ਹਾਂ, ਇਸ ਤਰ੍ਹਾਂ ਟਾਂਗਰੀਆਂ, ਉਹਨੇ ਟਾਂਗਰੀਆਂ ਹੁੰਦੀਆਂ ਨੇ। ਉਸਤਾਦ ਜੀ ਖੰਡੀਆਂ ਵੀ ਹੁੰਦੀਆਂ ਸੀ, ਖੰਡੀਆਂ। ਹਾਂ ਨਹੀਂ, ਮੈਂ ਵੈਸੇ ਗੱਲ ਕਰ ਰਿਹਾ ਨਾ ਤੁਹਾਨੂੰ, ਕੋਈ ਤੁਸੀਂ ਇਦਾਂ ਦੀ ਕੋਈ ਚੀਜ਼ ਬਣਾ ਲਓ, ਉਹੀ ਤਾਂ ਖਾਲੀਆਂ ਮੈਂ ਸੇਵੀਆਂ ਘਰ ਬਣਾ ਕੁਛ ਬਣਾ ਲਓ, ਜਾਂ ਉਹਨੂੰ ਸ਼ੁਰੂ ਕਰੋ। ਫਿਰ ਇਹ ਨਾ ਰੱਖੋ ਵੀ ਉਹਦੇ ਤੇ ਰਹਿਣਾ, ਫਿਰ ਉਹਨੂੰ ਐਸਾ ਵਧਾਓ। ਪੋਟੇ ਵਾਲੀਆਂ ਸੇਵੀਆਂ। ਲੇਕਿਨ ਉਸਤਾਦ ਜੀ ਮੈਂ ਪਹਿਲੇ ਨਾ ਪੂਰਾ ਖਾਨਦਾਨ ਬਾਹਰ ਲੈ ਕੇ ਚੱਲਾ ਸੀ ਮਾਜ਼ਰਤ ਨਾਲ। ਮੈਂ ਹਾਂਜੀ, ਕਿਉਂਕਿ ਅੰਦਰ ਮਿਸਤਰੀ ਲੱਗੇ ਆ ਨਾ। ਨਹੀਂ ਮਿਸਤਰੀ ਨਹੀਂ ਲੱਗੇ, ਮੈਂ ਖਾਨਦਾਨ। ਫਿਰ ਮੈਂ ਅਸੀਂ ਬਾਹਰ ਚਾਰ ਕਿੱਥੇ? ਆਊਟ ਆਫ ਕੰਟਰੀ। ਕਿਹੜਾ ਖਾਨਦਾਨ? ਮੈਂ ਆਪਣੇ ਯਾਨੀ ਕਿ ਆਪਣੀ ਸਾਰੀ ਸਿਰਫ ਫੈਮਿਲੀ, ਫੈਮਿਲੀ? ਆਹੋ ਜਾਂ ਦੂਜਾ ਅੰਮੀ ਅੱਬੂ ਭਰਾ ਵੀ? ਸਾਰੇ ਹੀ। ਅੱਛਾ, ਤੂੰ ਬਾਹਰ ਲੈ ਕੇ ਚੱਲਣਾ ਸੀ? ਮੈਂ ਬਾਹਰ, ਲੇਕਿਨ ਫਿਰ ਨਾ ਉਸਤਾਦ ਜੀ ਅਸੀਂ ਉਹ ਚਾਰਾਂ ਪਤਾ ਕੀ ਭਰਾਵਾਂ ਨੇ, ਉਸਤਾਦ ਜੀ, ਉਹ ਘਰ ਕਮਜ਼ੋਰ ਛੱਤਾਂ ਕਿਹੜੇ ਟਾਈਮ ਜਾ ਪੈਣੀਆਂ ਇਹਨੇ। ਫਿਰ ਚਾਰਾਂ ਭਰਾਵਾਂ ਨੇ ਅਸੀਂ ਕਰੋੜ ਰੁਪਈਆ ਪਾਇਆ। ਮਹੱਲੇਦਾਰ ਨੇ ਕਿਹਾ ਯਾਰ ਇਹਨਾਂ ਨੂੰ ਚੰਗਾ ਤੂੰ ਬਾਹਰ ਹੀ ਲੈ ਜਾ, ਚਾਰਾਂ ਭਰਾਵਾਂ ਨੇ ਤੁਸੀਂ? ਅਸੀਂ ਵੀ ਕਰੋੜ ਰੁਪਈਆ ਪਾਇਆ ਚਾਰਾਂ ਜਣਿਆਂ ਨੇ। ਤਾਂ ਜਾ ਕੇ 15 ਲੱਖ ਬਣਿਆ। ਤੇ ਬਗੈਰ ਤਾਂ ਤਾਂ ਜਾ ਕੇ 15 ਲੱਖ ਬਣਿਆ। 1 ਕਰੋੜ ਤੂੰ ਉੱਥੇ ਪਾ ਲਿਆ, ਆਹੋ ਠੀਕ ਆ। ਇੱਕ ਐਸਾ ਇਨਸਾਨ ਆ ਫੈਸਲਾਬਾਦ 'ਚ, ਮੈਨੂੰ ਪਤਾ ਉਸਤਾਦ ਜੀ ਇਹਦੀ ਨਾ ਗੱਲ ਕਰਨਾ, ਇੰਨੇ ਮੇਰੇ ਤੁਮਰ ਨਾ ਗੱਲ ਸੁਣ ਲਾ। 1 ਕਰੋੜ ਰੁਪਈਆ ਤੋਂ ਉੱਧਰ ਪਾ ਲਿਆ ਚਾਰ ਭਰਾਵਾਂ ਨੇ। ਇੱਕ ਐਸਾ ਗਰੀਬ ਵਿਚਾਰਾ ਮਸਕੀਨ ਹੈ ਜਿਹਨੇ ਈਦ ਅਲ ਦੇ ਅੰਦਰ ਕੋ 5000 ਰੁਪਇਆ ਧਾਰਾ ਲੈ ਲਿਆ, ਠੀਕ ਹੈ ਜੀ। ਹਾਂਜੀ 3000 3000 ਲਿਆ? ਹਾਂਜੀ 5000 ਰੁਪਈਆ ਉਸਤਾਦ ਜੀ ਲਿਆ। ਦੋ ਪਹਿਲੇ ਦਫੇ ਮਤਲਬ ਨਹੀਂ ਉਹਨੇ ਕਹਿਣ ਦਾ ਮਕਸਦ ਹੈ ਈਦ ਦੇ ਵਾਲੇ ਦਿਨ ਮੈਂ 3 ਲਿਆ। ਹੈ ਤਾਂ ਪੰਜ ਹਾਂ ਹੈ 5। ਚਾਂਦ ਰਾਤ ਨੂੰ 2 ਲਿਆ ਤੇ 2 ਅਗਲੇ ਦਿਨ ਲੈ ਲਿਆ ਈਦ ਵਾਲੇ ਦਿਨ। ਜਾਨ ਤੋਂ ਚਾਂਦ ਰਾਤ ਤੇਰੇ ਮੋਬਾਈਲ ਅੱਛਾ ਮਾਂਗਦਾ ਠਹਿਰ ਜਾਓ, ਝੂਠ ਨਾ ਅੱਛਾ ਬੋਲਿਆ। ਠਹਿਰ ਜਾਓ, ਅੱਛਾ ਠਹਿਰ ਜਾਓ। ਝੂਠ ਨਾ ਉਹ ਬੋਲਿਆ। ਵਾਲਾ 5000 ਰੁਪਏ ਦਾ। ਉਸਤਾਦ ਜੀ ਯਕੀਨ ਮੰਨੋ, ਤੁਸੀਂ ਕਿਹੜਾ ਮਿੱਠਾ ਝੂਠ ਬੋਲਣ ਰਿਹਾ। ਉਸ ਵਿਚਾਰੇ ਨੂੰ ਇਹਨਾਂ ਨੇ ਗਿਰਵੀ ਰੱਖਿਆ ਹੋਇਆ ਆ, ਜੀਣਾ ਹਰਾਮ ਕੀਤਾ। ਉਸ ਬੰਦੇ ਦਾ ਮੂੰਹ ਵਿੱਚ ਵੜ ਗਿਆ, ਕੁੱਪੀ ਵਰਗਾ ਹੋ ਗਿਆ। ਜਿੱਥੇ ਦੇਖਦੇ ਆ, ਜਿੱਥੇ ਚੌਕ 'ਚ ਅੰਦਰ ਉਹ ਲੋਕਾਂ ਕੇ ਕੰਧ ਨਾਲ ਲੱਗ ਆਉਂਦਾ, ਫੇਰ ਫੜ ਦਿਓ ਮੇਰਾ 5 ਦੇ, ਓਏ ਮੇਰਾ 5 ਦੇ, ਡਰੀ ਜਾ ਨਾ ਨਾ। ਮੈਂ ਗਵਾਹ ਫਰੀ ਸਾ, ਤੁਸੀਂ ਆਪ ਦੇਖਿਆ। ਆਹੋ ਯਾਰ, 1-2 ਵਾਰੀ ਉਸਤਾਦ ਜੀ ਬਦਤਮੀਜ਼ੀ ਦੇ ਨਾਲ ਪਾਣੀ ਲਿਆ, ਪਹਿਲੋਂ ਪਾਣੀ ਲਿਆ ਕੇ ਬਾਅਦ 'ਚ ਕੋਲ ਬਿਠਾ ਕੇ ਪੈਸੇ ਕਿੱਦਾਂ ਦੇਣੇ, ਯਾਨੀ ਉਹ ਕੰਮ ਵੀ ਕਰਾਉਣਾ, ਪੈਸੇ ਵੀ ਰੋਬ ਨਾ ਮੰਗਣੇ, ਉਹਦੇ ਨਾਲ ਜ਼ਿਆਦਤੀ ਕਰਦੇ ਜੀ। ਸੀਰੀਅਸਲੀ ਮੈਂ ਤੇ ਦਾਨਿਸ਼ ਉਸ ਕਮਰੇ 'ਚ ਬੈਠੇ ਆ, ਨਾਲ ਬੈਠਾ ਅਬਾਸ। ਭਾਨ ਫੈਸਲ ਕਹਿੰਦੇ ਯਾਰ ਮੈਂ ਤੁਹਾਨੂੰ ਕੋਈ ਗੱਲ ਸੁਣਾਉਣੀ। ਅਬਾਸ ਉੱਠਣ ਲੱਗਾ, ਕਹਿੰਦਾ ਮੈਂ ਉਹਨਾਂ ਠਹਿਰ ਕੇ, ਕਹਿੰਦਾ ਨਹੀਂ ਓਏ ਮੈਂ ਤੈਨੂੰ ਲਾ ਕੇ ਕਰਨੀ, ਤੂੰ ਬੈਠੇ। ਯਾਨੀ ਉਹਨੂੰ ਕਹਿ ਕੇ ਉਸਤਾਦ ਹਾਂ ਜੀ ਮੈਂ ਤੈਨੂੰ ਲਾ ਕੇ ਕਰਨੀ। ਆ ਤੁਹਾਡੇ ਕੋਟੇ ਚੈੱਕ ਕਰੋ ਦੋਵਾਂ ਦੇ, ਮੇਰੀ ਅਰਜ਼ ਸੁਣ ਲੈ। ਆ ਚੈੱਕ ਕਰੋ। ਤੇ ਤੁਸੀਂ ਇਹ ਫੇਰ ਵੀ ਚੈੱਕ ਕਰੋ, ਵਰ ਦੇਖੋ। ਅੱਛਾ ਫੇਰ ਮੇਰੀ ਗੱਲ ਸੁਣੋ। ਬਾਥਰੂਮ ਡੱਕੀ ਰੱਖਿਆ ਬੱਚੇ ਨੇ 3 ਘੰਟੇ, ਮੂੰਹ ਫੁੱਲ ਗਿਆ, ਇੱਥੇ ਆ ਗਿਆ ਬਾਥਰੂਮ ਨਹੀਂ ਜਾਂਦਾ। ਤਾਜੀ ਮੇਰੇ ਕੋਲ ਉਹ ਕਹਿੰਦੇ ਤੁਸੀਂ ਤੇਰੇ ਪਿੱਛੇ ਕੋਈ ਹੈ ਨਹੀਂ, ਤੇਰੇ ਪਿੱਛੇ। ਤਾਜੀ ਉਹਨਾਂ ਨੇ ਮੈਨੂੰ ਕਿੰਨੀ ਦਫਾ ਕਿਹਾ ਉਸਤਾਦ ਜੀ ਕੋ ਚੱਲ ਮੈਨੂੰ ਲੈ ਕੇ। ਤੇ ਤੂੰ ਆ ਨਹੀਂ ਪੈਸੇ ਦੇਣੇ ਲੈਣੇ ਲੈਦਾ ਗੱਲ ਆ, ਲੇਕਿਨ ਤੈਨੂੰ ਮੁਲਾਜ਼ਮ ਬਣਾਇਆ ਉਹਨੇ ਇੱਥੇ। ਉਹ ਕਹਿੰਦਾ ਮਾਲਕ ਹੀ ਨਹੀਂ ਤਨਖਾਹ ਦਿੰਦੇ ਮੈਨੂੰ। ਉਹਨੇ ਕਿਹਾ ਕਸਮ ਵਾਲੀ ਗੱਲ, ਮੈਂ ਤੇਰੇ ਮੋਬਾਈਲ ਮਾਰ ਕੇ ਬਸ ਓਏ ਬਸ। ਝੂਠ ਨਾ ਬੋਲ। ਮਾਲਕ ਜਿੰਨੇ ਇਹ ਟਾਈਮ ਨਾਲ ਦਿੰਦੇ ਕੋਈ ਵੀ ਨਹੀਂ ਦਿੰਦਾ। ਹਾਂ ਡੌਂਗਾ ਪੌਂਗਾ ਸਾਹਿਬ ਆ ਜਾਣਦਾ ਉਸਤਾਦ ਜੀ, ਮੈਂ ਝੂਠ ਨਹੀਂ ਬੋਲਦਾ ਪਿਆ। ਮੈਂ ਇਹਨਾਂ ਦੀ ਵਜ੍ਹਾ ਤੋਂ ਮੈਂ ਟੀ ਟਾਈਮ 'ਚ ਨਹੀਂ ਬਹਿੰਦਾ, ਇਹਨਾਂ ਦੇ ਝੂਠਾਂ ਦੀ ਵਜ੍ਹਾ ਤੋਂ, ਚਵਲਾਂ ਦੀ ਵਜ੍ਹਾ ਤੋਂ। ਤਾਜੀ ਜਦੋਂ ਮੈਂ ਲੇ ਉਦੋਂ ਮੈਂ ਕਿਹਾ, ਮੈਂ ਕਿਹਾ ਮੈਨੂੰ ਨਾ ਸੈਲਰੀ ਹੱਲੇ ਹਾਂਜੀ ਹਾਂਜੀ ਆਓ ਤੇ ਮੈਂ ਕਿਹਾ ਮੈਂ ਸੈਲਰੀ ਹੁਣ ਮੇਰੀ ਸੁਣ ਲਓ ਉਸਤਾਦ ਜੀ, ਗੱਲ ਇਹ ਆ ਤੇ ਉਹ ਚਲੋ ਵਾਧਾ ਘਾਟਾ ਹੋ ਜਾਂਦਾ, ਉਹਨੇ ਲੈ ਲਏ, ਉਹਨੇ ਦਿੱਤੇ ਆ,
ਤੁਸੀਂ ਸਿਆਣੇ ਹੁਣ ਤੁਹਾਡੇ ਕੋਲ ਬੈਠੇ ਆ ਉਸਤਾਦ ਜੀ, ਤੁਸੀਂ ਗੱਲ ਮੁਕਾਓ, ਇਹ ਡੇਲੀ ਦਾ ਰੌਲਾ ਵਾ। ਸੀਰੀਅਸਲੀ ਫੈਸਲ ਸਾਹਿਬ ਪਤਾ ਕੀ ਗੱਲ ਇਹਨੇ ਮੈਨੂੰ ਕਿਹਾ ਇੱਕ ਦਿਨ ਦਾ ਵਾਅਦਾ ਕਰਕੇ ਅੱਗੋਂ ਉਸਤਾਦ ਜੀ ਕਿੰਨੇ ਦਿਨ ਹੋ ਗਏ ਮਾਜ਼ਰਤ ਨਾਲ ਜ਼ੁਬਾਨ ਦੇ ਸਿਰ ਤੇ ਮੈਂ ਜੀ ਰਿਹਾ, ਜਿੱਥੋਂ ਮਰਜ਼ੀ ਜੋ ਮਰਜ਼ੀ ਲੈ ਲਾ। ਕਮਿਟਮੈਂਟ ਦਾ ਇਨਸਾਨ ਨੂੰ ਪੱਕਾ ਹੋਣਾ ਚਾਹੀਦਾ। ਮਿੱਠੇ ਨੂੰ ਇਹ ਕਹਿਣ ਡਿਆ ਕਿ ਵੀ ਮੇਰਾ ਪਿਓ ਲੱਗੇ ਤੇ ਨੀਲੇ ਤੇ ਮੈਂ ਤੈਨੂੰ ਪੈਸੇ ਲੈ ਕੇ ਵਿਖਾਣੇ ਤੇਰੇ ਕੋਲ। ਫੈਸਲ ਸਾਹਿਬ ਇੱਕ ਮਿੰਟ ਠਹਿਰ ਜਾ। ਹਾਂਜੀ ਫੈਸਲ ਸਾਹਿਬ ਅੱਛਾ ਤੁਸੀਂ ਇਹਦੇ ਕੋਲ ਲੈ ਸਕਦੇ ਹੋ? ਉਸਤਾਦ ਜੀ ਕਸਮ ਵਾਲੀ ਗੱਲ ਮੈਂ ਤੇ ਕੋਲ ਲੈ ਲਓ ਫਿਰ ਜੇ ਤੁਹਾਡੇ 'ਚ ਹਿੰਮਤ ਹੈਗੀ ਨਾ ਠੀਕ ਹੋ ਗਿਆ। ਤੇ ਅੱਲਾ ਵਾਸਤੇ ਨੂੰ ਮਾਫ ਕਰ। ਮੈਂ ਵੀ ਦੇਖਦਾ, ਮੈਂ ਵੀ ਫਿਰ ਦੇਖਦਾ ਅੱਜ। ਆਹੋ ਉਹ ਜਿਹੜੀ ਗੱਲ ਹਾਂਜੀ ਜੇ ਏਡੇ- ਇਹ ਮੇਰੇ ਤੋਂ ਲੰਘ ਕੇ ਤੁਹਾਨੂੰ ਮਾਫ ਕਰਨੇ ਪੈਣੇ ਨੇ। ਉਸਤਾਦ ਜੀ ਫਿਰ ਇਹ ਇਹ ਮੇਰੀ ਤੇ ਲਾਸ਼ ਤੋਂ ਲੰਘ ਕੇ ਤੁਸੀਂ ਮਾਫ ਕਰਨੇ, ਮੈਂ ਤੁਹਾਨੂੰ ਦੱਸ ਗੱਲ 5000 ਗੱਲ 5000 ਦੀ ਨਹੀਂ। ਤੁਸੀਂ ਇਹ ਧਮਕੀ ਨਾ ਲਾਓ। ਜੇ ਏਡਾ ਤੂੰ ਗੱਲ ਨਾ ਤੂੰ ਸਿਰਫ ਉਹਨੂੰ ਉਂਗਲੀ ਲਾ ਕੇ ਵਹਾ, ਉਂਗਲੀ ਲਾ ਕੇ। ਇਧਰ ਆ। ਮੈਂ ਮੁੱਕਰਿਆ ਕਦੋਂ ਦੱਸੋ ਉਹ ਤੂੰ ਮੁਕਰਿਆ ਕਦੋਂ? ਤੂੰ ਨਾ ਦੇਣ ਡਿਆ ਨਾ ਮੁਕਰਨ ਡਿਆ, ਜਾਂ ਮੁਕਰ ਜਾਣਾ ਮੈਨੂੰ ਪਤਾ ਲੱਗੇਗਾ ਮੈਂ ਨਹੀਂ ਮੁਕਰ ਨਹੀਂ ਗਿਆ। ਫੈਸਲ ਸਾਹਿਬ ਮੈਂ ਬਦਮਾਸ਼ੀ ਨਹੀਂ ਕਰਨੀ। ਉਹ ਬਦਮਾਸ਼ੀ ਉਸਤਾਦ ਜੀ ਜੇ ਤੁਸੀਂ ਬਦਮਾਸ਼ੀ ਕਰੋਗੇ ਨਾ ਤੇ ਫਿਰ ਮਤਲਬ ਅਸੀਂ ਵੀ ਫਿਰ ਜ਼ਾਹਰੀ ਬਾਲਾ ਸਾਡਾ ਪੁੱਤਰਾ ਵਰਗਾ ਵਾ, ਛੋਟਾ ਵਾ। ਤੇ ਤੁਸੀਂ ਦੇ ਦਿਓ, ਫਿਰ ਤੁਸੀਂ ਦੇ ਦਿਓ। ਦਿੱਤੇ ਲੈ ਕਿੰਨੇ ਤੇਰੇ ਕੋ ਉਹਨੇ ਤੇ ਦਵੇ ਕੌਣ? ਮੈਂ ਜਿਹੜਾ ਵਿੱਚ ਉਸਤਾਦ ਜੀ ਪੈਣ ਡਿਆ, ਜਿਸ ਬੰਦੇ ਨੂੰ ਅੱਗ ਲੱਗਣ ਡਈ ਏ ਉਹ ਦੇ ਦੇਵੇ। ਉਹ ਯਾਰ ਹਾਂ? ਏਦਾਂ ਨਹੀਂ ਤੂੰ ਜਿਹੜਾ ਉਹਦੇ ਨਾਲ ਹਰਕਤਾਂ ਕਰਦਾ ਵਾ, ਹਰਕਤਾਂ ਮੈਂ ਉਹਦੇ ਕੋ ਪਾਣੀ ਮੰਗਾਉਣਾ ਵਾ, ਤੂੰ ਉਹਨੂੰ ਕਹਿੰਦਾ ਆ ਪਤਾ ਨਹੀਂ 5000 ਰੁਪਏ ਤੂੰ ਉਹਨੂੰ ਆਪਣਾ ਮੁਲਾਜ਼ਮ ਰੱਖਿਆ ਵਾ, ਔਰ ਜਿੱਥੇ ਦਿਲ ਕਰਦਾ 4 ਬੰਦੇ ਤੈਨੂੰ ਜ਼ਲੀਲ ਕਰ ਦਿੰਦਾ ਵਾ। ਅੱਜ ਤੋਂ ਬਾਅਦ ਫੈਸਲ ਸਾਹਿਬ ਜੇ ਤੁਸੀਂ ਆਪਣੇ ਇੱਕ ਪਿਓ ਦੇ ਹੋਣਾ ਆਓ ਤੇ ਤੁਸੀਂ ਇਸ ਬੱਚੇ ਨੂੰ ਉੱਚੀ ਆਵਾਜ਼ ਦੇ ਵਿੱਚ ਕਹਿ ਦੇਣਾ ਕਿ ਜਾਂ ਤੈਨੂੰ ਮਾਫ ਕੀਤਾ ਹੀ। ਹਾਂ ਬਸ ਗੱਲ ਕੀਤੀ। ਚਲੋ। ਮੈਂ ਵੀ ਦੇਖ ਲੈਣਾ। ਉਹਨੇ ਗੱਲ ਯਾਰ 5000 ਫੇਰ ਮੈਨੂੰ ਹੁਣ 5000 ਦੇਣਾ ਵਾ ਉਹਨੂੰ ਬਨੀਆਂ ਜੀ ਬਣਾਇਆ ਹੋਇਆ ਨੇ ਲੈ ਮੁਲਾਜ਼ਮ। ਤੁਸੀਂ ਤੁਹਾਨੂੰ ਅਕਲ ਮੌਤ ਹੈ ਨਹੀਂ। ਸੀਨੀਅਰ ਨਹੀਂ, ਹੱਥ ਦੇ ਕੋਲ 2 ਚੋਲੋ ਇੱਕ ਵਾ ਲਾਫਾ ਕਰਾਉਂਦੇ ਸਾਡੇ। ਲੈ ਉਹ ਹਾਮੀ ਭਰਨ ਲੱਗਦੇ ਜਾਂ ਕੋਈ ਗੱਲ ਮੁਕਾਣ ਲੱਗਦੇ ਉਸਤਾਦ ਜੀ ਉਹਨਾਂ ਨੂੰ ਵਿੱਚ ਵੀ ਨਹੀਂ ਆਉਣ ਦਿੰਦੇ। ਹਾਂ। ਕਹਿੰਦੇ ਨਹੀਂ ਤੂੰ ਦੱਸ ਉਸਤਾਦ ਜੀ ਮੈਨੂੰ ਹੀ ਇਹਨਾਂ ਨੂੰ। ਉਸਤਾਦ ਜੀ ਗੱਲ ਤੇਰਾ ਕੀ ਜ਼ੇਨ ਆ? ਤੂੰ ਕੀ ਸੋਚਿਆ ਵਾ? ਉਸਤਾਦ ਜੀ ਮੈਂ ਇਹਨਾਂ ਮੁੱਕਰਿਆ ਕਦੋਂ? ਮੈਂ ਦੇਣਾ 5000। ਕਿੱਦਣ ਤੂੰ ਕੀ ਚਾਹੁੰਦਾ ਹੁਣ? ਅੱਜ ਕੀ ਵਾਰ? ਅੱਜ ਜੁਮਾ ਵਾ। ਚਲੋ ਉਸਤਾਦ ਜੀ ਗੱਲ ਮੁਕਾ ਖੈਰ ਤੇ ਅੱਜ ਜੁਮਾ ਵਾ। ਜੁਮਾ ਹਫਤਾ ਤਵਾਰ ਸੋਮਵਾਰ ਸੋਮਵਾਰ। ਹਾਂਜੀ ਮੰਗਲ ਵਾਲੇ ਦਿਨ ਇਹ ਮੈਨੂੰ ਉਸਤਾਦ ਜੀ ਮਾਫ ਕਰ ਦੇ। ਚਲੋ ਹੁਣ ਤੇ ਬਸ। ਗਾਂ ਕੀ ਰਹਿ ਗਿਆ ਹੁਣ ਤੇ ਮੂੰਹ ਕਹਿ ਜਿੱਥੇ ਇਹਨੇ ਦਿਨ ਕੱਢਿਆ ਉੱਥੇ 4 ਦਿਨ ਹੋਰ ਕੱਢ ਕੇ ਮਾਫ ਕਰ ਦੇ। ਉਸਤਾਦ ਜੀ ਉਹਦੀ ਅੱਛੀ ਪਰਵਰਿਸ਼ ਕਰੋ। ਤੁਸੀਂ ਅੱਗੋਂ ਦੂਸਰੇ ਕੰਮ 'ਚ ਪਏ ਹੋਏ ਹੋ। ਤੁਸੀਂ ਵਿੱਚ ਨਾ ਆਓ, ਮੈਂ ਲੈ ਲਾਂਗਾ ਆਪੀ ਇਹਦੇ ਕੋਲ। ਤੁਸੀਂ ਨਾ ਵਿੱਚ। ਮੈਂ ਵਿੱਚ ਆ ਗਿਆ ਹੁਣ। ਚਲੋ ਕੋਈ ਵੀ ਨਹੀਂ, ਮੈਂ ਨਹੀਂ, ਤੁਸੀਂ ਦੇ ਦਿਓ, ਫਿਰ ਦੇ ਦਿਓ ਤੁਸੀਂ। ਤੇਰੇ ਕੋਲ ਮੈਂ ਓਏ ਯਾਰ ਇਹ ਤਾਂ ਗੱਲ ਯਾਰ ਲੈਣੇ ਆ। ਆਪਾਂ ਕਿਹੜੀ ਗੱਲ ਹੋਈ ਭਲਾ? ਤੂੰ ਜਿਹੜਾ ਯਾਨੀ ਕਿ ਚੁੱਕਲਿਆ ਨਾ, ਮੈਨੂੰ ਪਤਾ ਵਾ ਜਿਹੜਾ ਇੱਕ ਹੈ ਵੇ ਜਿਹੜਾ ਕਮੈਂਟ ਕਰਦਾ ਤੇਰੇ ਇਹ ਉਹਨੂੰ ਅੱਗ ਲੱਗੀ ਹੈ ਨਾ, ਤੇ ਉਹਨੂੰ ਵੀ ਮੈਂ ਵੇਖ ਲਾਂ। ਆ ਵੇ ਓਏ ਵੇਖਿਆ ਨਾ ਉਸਤਾਦ ਜੀ, ਇੱਕ ਮਿੰਟ ਹੈ, ਮੇਰੀ ਗੱਲ ਸੁਣਾ। ਪਤਾ ਕੀ ਆ? ਇਹ ਚਬਲ ਮਾਰਦੇ ਬਗੈਰਤ ਪਿੱਛੋਂ ਮਿੱਠੇ ਕੀ ਕਹਿਣ ਡਿਆ? ਉਹ ਯਾਰ ਉਸ ਭਾਈ ਦੇ ਪੈਸੇ ਦੇਣੇ ਇੰਨੇ ਅਸਾਬ ਚ ਉਹਨੇ ਤੂੰ ਤਲਾਕ ਦੇ ਆਏ ਹੋਏ ਜਿਹੜੇ ਭਾਂ ਫੈਸਲ ਤੋਂ ਇਲਾਵਾ ਗੱਲ ਨਹੀਂ ਸੀ ਕਰਦੇ। ਤੂੰ ਪੈਸੇ ਦੇਣੇ ਆ ਮੈਨੂੰ, ਮੈਂ ਲੈਣੇ ਆ ਤੇਰੇ। ਦੇਣੇ ਆ ਨਾ ਉਸਤਾਦ ਜੀ। ਹਾਂ ਹੁਣ ਤੁਸੀਂ ਨਾ ਆਵੇ ਹੁਣ ਮਾਫ ਕਰ। ਕਿੰਨਾ ਮਾਫ ਜਾਂ ਹੱਥ ਤੇ ਵੈਸੇ ਲੇਕਿਨ ਨਾ ਹੁਣ ਤੁਸੀਂ ਨਾ ਆਪ ਵੇਖੋ ਮਾਫ ਕਰ ਬਹੁਤ ਸੁਣ ਲੈ। ਕੀਤਾ ਹੁਣ ਅੱਗੋਂ ਵੀ ਫੇਰ ਗਿਆ, ਹੁਣ ਚੰਗਾ ਰਿਹਾ। ਯਾਰ ਚੱਲ ਯਾਰ ਇੱਕ ਮਿੰਟ ਸਾਜੀ, ਇੱਕ ਜ਼ਬਾਨ ਤੁਸੀਂ ਬੈਠੇ ਸਿਆਣੇ ਬੰਦੇ, ਤੁਸੀਂ ਉਹ ਯਾਰ ਕਾਹਦੀ ਜ਼ਬਾਨ ਯਾਰ? ਉਹ ਯਾਰ ਇਹ ਜ਼ਬਾਨ ਹੀ ਆ। ਉਹ ਯਾਰ ਮਾਫ ਕਰ ਦਿਓ ਯਾਰ। ਨਹੀਂ, ਮਾਫ਼ ਨਹੀਂ ਕਰਾਉਣਾ। ਕਈਆਂ ਕੋਲੋਂ ਪੈਸੇ ਲੈਣੇ ਆ ਯਾਰ ਇਹਦੇ ਕੋਲ 2000 ਲੈਣਾ ਵਾ। ਉਹ ਯਾਰ ਨਹੀਂ ਮਾਫ ਕੋਲ ਲੈਣਾ। ਫੈਸਲ ਸਾਹਿਬ ਉਹਨਾਂ ਕੋਲ ਤੁਸੀਂ ਕਿੱਦਾਂ ਦੀ ਗੱਲ? ਉਸਤਾਦ ਜੀ ਆ ਜਿਹੜਾ ਮਹੀਨਾ ਜਿਹੜੀ ਸੈਲਰੀ ਆਉਣੀ ਨਾ, ਹਾਂ ਠੀਕ ਆ। ਉਸਤਾਦ ਜੀ ਤੁਸੀਂ ਇਸ ਸੈਲਰੀ ਤੇ ਬਹਿ ਕੇ ਨਾ ਦੋਵਾਂ ਦਾ ਫੈਸਲਾ ਕਰਕੇ ਇਹਨਾਂ ਕੋਲ ਟਾਈਮ ਲੈ ਕੇ ਦੇਣਾ ਕਿ ਕਿੰਨੇ ਗੱਲ ਨਾ ਸ਼ੁਗਲ ਚ ਨਾ ਪਾ ਯਾਰ, ਪੂਰਾ ਸਾਹਿਬ ਗੱਲ ਸ਼ੁਗਲ ਚ ਨਾ ਪਾ, ਮੈਂ ਤੈਨੂੰ ਕਹਿਣ ਉਹ ਡਿਆ। ਯਾਰ ਮੈਂ ਹੁਣ ਕੀ ਕਰਾਂ ਸਾਰੇ? ਇੱਕ ਮਿੰਟ ਯਾਰ, ਕਿੰਨੇ ਪੈਸੇ? 5000 ਉਹਦੇ ਕੋਲ ਤੇ 2000 ਇਹਦੇ ਕੋਲ। ਆ ਲੋ ਆ ਲੈ ਲੋ ਆ ਮੁਨਸਬ ਐਵੇਂ ਪਿੱਛੇ ਡੈੜਿਆ ਗਿਆ। ਤੇਰੇ ਕੋਲ 2000 ਲੈਣਾ ਉਹਨੇ? ਇਹ ਮੀਆਂ ਮਨਸ਼ਾ ਸਾਹਿਬ ਵੀ ਬਣਦੇ ਫਿਰਦੇ ਆ। ਉਹ ਤੁਹਾਡੇ ਤੇ ਆਪਣੀ ਨਹੀਂ ਪੂਰੀ ਪੈਣ ਡਈ। ਮੈਂ ਕਿ ਅੱਲਾ ਦੇ ਹੁਕਮ ਨਾਲ ਆ ਜਾਣਦਾ ਮੈਂ ਫਰੀਦ ਇੰਨੇ ਕੁ ਸਕੂਨ ਦੇ ਨਾਲ ਮੇਰੀ ਲਾਈਫ ਜਾ ਰਹੀ ਹੈ ਨਾ। ਆ ਜਿਹੜੇ ਹੈਗੇ ਕਰੈਕਟਰ ਮੰਗਣ ਲੈ ਕੇ ਮਕਾਨ, ਡਿਸਟਰਬ ਕਰਤੀ। ਹਾਂਜੀ ਜਿਸ ਬੰਦੇ ਦੀ 7000 ਰਾਸ ਨਿਕਲਣ ਨਾਲ ਲਾਈਫ ਡਿਸਟਰਬ ਹੋ ਗਈ, ਉਹਦਾ ਕਾਰੋਬਾਰ ਕਿੱਡਾ ਕੁ ਹੋਏਗਾ? ਤੂੰ ਹਿਸਾਬ ਲਾ। ਤੋ ਭਾਈ ਇਹ ਦੇਖ ਉਹ 7000 ਨਾਲ ਨਹੀਂ ਯਾਰ, ਇਹ ਇਕੱਲਾ 7 ਵਾ, ਹੋਰ ਵੀ ਕਈਆਂ ਕੋ ਮੈਂ ਲੈਣੇ ਆ ਯਾਰ। ਅੱਛਾ 5000 ਇਹਨੂੰ ਦਿੱਤਾ ਵਾ, 10000 ਤੋਂ ਜ਼ਿਆਦਾ ਉੱਤੇ ਦਾ ਤੇਲ ਲਾਤਾ ਉਹਦੇ ਬਗਰ ਜਾ ਕੇ। ਉਹ ਬਹਾਨੇ ਅਜੀਬ ਪਾਉਂਦਾ ਵਾ। ਕਹੂਗਾ ਜੇ ਬਾਸ ਤੂੰ 5 ਨਾਲ ਤਾਂ ਮੇਰਾ ਘਰ ਖਰਾਬ ਹੋਣਾ, ਤੇਰੀ ਭਾਬੀ ਕੱਪੜੇ ਬੰਨੀ ਬੈਠੀ। ਉਹ ਕਹਿੰਦੀ ਬਾਸ ਕੋ 5 ਲੈਣੇ ਤੇ ਮੈਂ ਅੱਛਾ ਇਦਾਂ ਦੀਆਂ ਗੱਲਾਂ ਕਰ। ਇਦਾਂ ਦੀਆਂ ਗੱਲਾਂ ਕਰਦਾ। ਉਸਤਾਦ ਜੀ ਮੇਰੀ ਗੱਲ ਸੁਣ, ਤੇਰਾ ਜ਼ੇਨ ਹੈਗਾ ਦੇਣ ਦਾ ਪੈਸੇ? ਉਸਤਾਦ ਜੀ ਮੈਂ ਦੇਣੇ ਆ, ਮੈਂ ਮੁੱਕਰਿਆ ਪਿਆ। ਲੈ ਹੁਣ ਕੀ ਮਰ ਜਾਵੇ ਥੋੜਾ ਉਹਨੂੰ ਟਾਈਮ ਤੇ। ਉਸਤਾਦ ਜੀ ਮਾਜ਼ਰਤ ਨਾਲ ਮੈਂ ਤੁਹਾਨੂੰ ਫੇਰ ਕਹਿਣ ਡਿਆ ਵਾ ਨਾ,
ਕਿ ਉਹ ਕੀ ਕਹਿੰਦੇ ਨੇ ਕਿ ਯਾਰ ਵਿੱਚ ਆ ਕੇ ਐਵੇਂ ਤਲਕ ਨਾ ਆਪਣੇ ਮੇਰੇ ਖਿਲਾਫ ਕਰਨਾ। ਯਾਰ ਇੱਕ ਵਾਰ ਤੁਹਾਨੂੰ ਮਸ਼ਵਰਾ ਮੈਂ ਜੈਨੂਇਨ ਕਹਿਣਾ, ਮੇਰੇ ਉਸਤਾਦ ਜੀ ਤੁਸੀਂ ਮਾਈ ਬਾਪ ਹੋ। ਜਿਨ੍ਹਾਂ ਕੋਲ ਲੈਣੇ ਨੇ, ਜਿਨ੍ਹਾਂ ਦੇ ਪੈਸੇ ਉਸਤਾਦ ਜੀ ਕੋਲ ਲਿਆਓ, ਉਸਤਾਦ ਜੀ ਕੋਲ ਬਹਿ ਕੇ ਤੁਸੀਂ ਉਸਤਾਦ ਜੀ ਭਾਜੀ ਲੋ ਨਾ ਤੁਹਾਡੀ ਨਾ ਮੇਰੀ ਗੱਲ ਹੈ, ਤੀਸਰਾ ਬੰਦਾ ਇੱਕ ਤੀਸਰੇ ਬੰਦੇ ਕੋਲ ਫੈਸਲਾ ਕਰਾਉਣੇ ਆ। ਠੀਕ ਹੈ ਜੀ ਫਰੀਦ ਸਾਹਿਬ, ਤੁਸੀਂ ਜੋ ਫਰੀਦ ਕਹਿ ਦੇਵੇ ਜਾਓ, ਉਸ ਤੋਂ ਬਾਅਦ ਫਿਰ ਮੈਂ ਦੇਖਾਂਗਾ ਕੀ ਕਰਨਾ। ਲਓ ਜੀ ਫੈਸਲ ਸਾਹਿਬ, ਗੱਲ ਹੈ ਮੇਰੇ ਤੇ ਆਈ ਵੇ ਮੈਂ ਸਿਆਣਾ ਬੰਦਾ। ਉਹ ਯਾਰ ਮੈਂ ਕਦੀ ਕਹਿਣ ਦੇ ਨੇ ਯਾਰ ਵਿਹਾਰ ਦੇ ਅਸੀਂ ਮਾੜੇ, ਮੈਨੂੰ ਤੁਸੀਂ ਜਾਣਦੇ ਹੋ ਲੱਖ ਰੁਪਏ ਦਿੱਤਾ ਤੁਹਾਨੂੰ 25 ਦਾ ਕਿਹਾ, 22 ਨੂੰ ਮਿਲ ਗਿਆ ਸੀ। ਯਾਰ ਇਹਨੂੰ 5000 ਦੀ ਡੇਟ ਦੇ। 5000 ਦਾ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਵਾ ਹੱਕ ਦੇ ਮਾਫ ਕਰਾਈ। ਅੱਜ ਜੁਮਾ ਵਾ, ਅੱਜ ਜੁਮਾ 17-18 ਤਰੀਕ ਆ। ਮੈਂ ਤੁਹਾਨੂੰ ਉਹਦੀ ਜ਼ਮਾਨਤ ਦੇਣਾ ਫੈਸਲ ਸਾਹਿਬ। ਹਾਂਜੀ। ਜਦੋਂ ਸੈਲਰੀ ਇਹਦੇ ਹੱਥੀ ਆਏਗੀ ਨਾ ਉਸਤਾਦ ਜੀ, ਹਾਂਜੀ। ਜਿੱਦਣ ਸੈਲਰੀ ਹੱਥੀ ਆਈ ਹਾਂਜੀ। ਉਦੋਂ ਉਸਤਾਦ ਜੀ ਹੱਥ ਜੋੜ ਕੇ ਇਹਦੇ ਕੋਲੋਂ ਮਾਫ ਕਰਾਵਾਂਗੇ। ਲਓ ਹੁਣ ਦਿਨ ਕਿੰਨੇ ਰਹਿ ਗਏ ਪਿੱਛੇ? ਮੈਨੂੰ ਪਤਾ ਵਾ ਭਾਈ ਮੇਰੀ ਗੱਲ ਸੁਣ, ਜਿੱਤੇ ਇਹਨੇ ਦਿਨ ਕੱਢੇ ਹੀ 5000 ਦੀ ਗੱਲ ਨਹੀਂ, ਮੇਰਾ ਉੱਤੇ ਮੇਰਾ ਅੱਲਾ ਜਾਣਦਾ, ਮੈਂ 50000 ਵੀ ਲਾਣਾ ਪਿਆ ਨਾ ਮੈਨੂੰ, ਮੈਂ ਲਾਣਾ ਹੀ, ਇਹਨੂੰ ਮੈਂ ਦੱਸਣਾ ਹੀ ਪਤਾ। ਕਿਉਂ ਜੀ? ਇਹਨੇ ਮੈਨੂੰ ਤੂੰ ਤੜਾ ਕਿ ਯਾਰ ਪਿੱਛੋਂ, ਯਾਰ ਤੁਸੀਂ ਜਿਹੜੇ ਬੰਦੇ ਮੈਨੂੰ ਪਿੱਛੋਂ ਬੁਲਾਣ ਦੇ ਮੂੰਹ ਤੇ ਇੱਜ਼ਤ ਇਹ ਉਹ ਲੈ ਫਿਰ ਮੈਨੂੰ ਯਾਰ ਉਹ ਬੰਦੇ ਚਾਹੀਦੇ ਨਹੀਂ ਫੈਸਲੇ, ਆਪਣੇ ਇਹ ਬਦਮਾਸ਼ੀ ਨਾ ਕਰ। ਜੇ ਫਿਰ ਤੂੰ ਇਦਾਂ ਕਰੇਗਾ ਨਾ, ਫਿਰ ਤੂੰ ਜਿੱਧਰੋਂ ਵੀ ਇਹਦੇ ਲਾਏਂਗਾ ਨਾ, ਅਸੀਂ ਅੱਗੇ ਖਲੋ ਕੇ ਤੈਨੂੰ ਕਵਾਂਗੇ ਮਾਫ ਕਰ। ਮੈਂ ਤੁਹਾਨੂੰ ਫੇਰ ਕਹਿਣ ਡਿਆ ਵਾਂ ਕਿ ਯਾਰ ਕੋਈ ਬੰਦਾ ਤੈਨੂੰ ਅਸੀਂ ਮਿਲਾਂਗੇ ਫਿਰ। ਵਿੱਚ ਆ ਕੇ ਯਾਰ ਇੱਕ ਸਿਰਫ 6 ਮਹੀਨੇ ਦਾ ਟਾਈਮ ਦੇ ਦਿਓ, ਮੈਂ ਬੈਠਾ ਵਾਂ 6 ਮਹੀਨੇ ਬਾਅਦ ਉਸਤਾਦ ਜੀ ਇਹਦੇ ਕੋਲ ਹੱਥ ਬੰਨ ਕੇ ਅਗਲਾ ਟਾਈਮ ਲਵਾਂਗੇ। ਚਲੋ ਲਓ ਜੀ ਮੇਰੀ ਗੱਲ ਸੁਣ। ਦੱਸੋ। ਲਓ ਜੀ, ਜੇ ਫਿਰ ਇੱਥੇ ਤੱਕ ਗੱਲ ਪਹੁੰਚ ਗਈ ਨਾ, ਉਹ ਵੀ ਮਾੜਾ ਆਦਮੀ ਆ, ਉਹ ਵੀ ਮਾੜਾ ਆਦਮੀ ਆ। 100 ਰੁਪਇਆ ਮਹੀਨਾ ਮੇਰੇ ਕੋਲ ਲਈ ਜਾਵੇ, ਜਾਓ ਕੌਣ? ਫੈਸਲ 100 ਰੁਪਇਆ ਮਹੀਨਾ ਕਰਕੇ ਮੇਰੇ ਕੋਲ ਲੈ ਲਓ। ਲਓ ਜੀ ਚਲੋ ਉਸ ਤੇਰੇ ਤੁਹਾਡੇ ਜਮਾ ਹੀ ਆ, ਜਦੋਂ ਮਰਜ਼ੀ ਲੈ ਲਿਓ। ਜਦੋਂ ਲਓ ਮਰਜ਼ੀ। ਜੀ, ਮੈਂ ਔਖਾ ਸੁੱਖਾ ਹੋ ਲੂੰਗਾ ਮਹੀਨੇ ਬਾਅਦ। ਆਹੋ ਤੁਸੀਂ ਬੱਚਾ ਭੇਜ ਕੇ ਭਾਵੇਂ ਤੁਸੀਂ ਪੈਸੇ ਮੰਗਾ ਲਿਓ। ਹਾਂ ਸ਼ਾਮ ਉਦਾਂ ਨੂੰ ਦਾ ਤੁਹਾਨੂੰ ਅੱਛੀ ਰਿਪੋਰਟ ਆਏਗੀ ਕਿ ਫੈਸਲ ਨੇ ਪੈਸੇ ਲੈ ਲਏ ਇਹਦੇ ਕੋਲੋਂ। ਫੈਸਲ ਸਾਹਿਬ ਇਹ ਨਾ ਗੱਲ ਕਰੋ, ਇਹ ਜੇ ਤੁਸੀਂ ਗੱਲ ਕੀਤੀ ਨਾ, ਪਤਾ ਕੀ ਗੱਲ ਆ। ਹਾਂਜੀ ਚਲੋ ਮੈਂ ਤੁਹਾਨੂੰ ਕਿਹਾ ਨਾ ਵਿੱਚ ਆ ਕੇ ਤਲਕ ਨਾ ਖਰਾਬ ਕਰੋ ਕੋਈ ਵੀ ਮੇਰੇ ਫੈਸਲ ਨਾਲ। ਸਾਹਿਬ, ਅੱਤ ਖੁਦਾ ਦਾ ਵੈਰ ਹੁੰਦਾ, ਖੁਦਾ ਨੂੰ ਮੰਨਦਾ ਹਾਂਜੀ ਅਲਹਮਦੁਲਿਲਾ। ਤੇ ਉਹਦੇ ਵਾਸਤੇ ਮਾਫ ਕਰ ਦੇ। ਉਸਤਾਦ ਜੀ ਗੱਲ ਮੈਂ ਤੁਹਾਨੂੰ ਫੇਰ ਕਹਿ ਰਿਹਾ ਵਾਂ, ਗੱਲ ਪੈਸਿਆਂ ਦੀ ਤੇ ਹੈ ਹੀ ਨਹੀਂ, ਗੱਲ ਟੂਨ ਟੈਂਪੋ ਦੀ ਏ। ਤੇ ਬੈਗ ਤੇ ਯਾਰ ਉਹਨੂੰ ਮੈਂ ਡੋਗੋ ਹੈ ਮੈਂ ਫਿਰ ਪੈਸੇ ਨਹੀਂ ਨਾ ਲੈਣੇ ਹੁਣ। ਤੂੰ ਤਲਾਕ ਇਹ ਉਹ ਫਲਾਂ। ਉਸਤਾਦ ਜੀ ਉਹ ਸਹੀ ਕਰਦਾ ਵਾ, ਉਸਤਾਦ ਜੀ ਸਹੀ ਕਰਦਾ ਵਾ। ਬੱਚਾ ਵਾ ਯਾਰ, ਉਸਤਾਦ ਜੀ ਬੱਚਾ ਉੱਚਾ ਛੱਤ ਤੇ ਕੰਨ ਫੜਵਾਏ ਉਹਦੇ ਵਿਚਾਰੇ ਤੇ, ਛੱਤ ਤੇ ਕੰਨ। ਬੱਚਾ ਨਹੀਂ ਹੈ। ਚਲੋ ਆਹ। ਅੱਛਾ ਉਸਤਾਦ ਜੀ ਇਹਦੇ ਕੋਲ ਪੁੱਛੋ, ਇਹਨੇ ਜੋ ਹੁਣ ਲੋੜ ਕਿਸੇ ਗੱਲ ਤੇ ਫੈਸਲ ਸਾਹਿਬ ਵੀ ਸਹੀ ਆ, ਇਹਦੇ ਕੋਲ ਪੁੱਛੋ ਵੀ ਇਹ ਕਿਦੋਂ ਸਵਾਇਤਾ। ਤੂੰ ਇੱਕ ਗੱਲ ਦੱਸ ਵੀ ਤੂੰ ਤੈਨੂੰ ਤਨਖਾਹ ਮਿਲਣੀ ਆ, ਹਾਂ। ਮਤਲਬ ਤੇਰਾ ਕੀ ਹਿਸਾਬ ਆ? ਇਹ ਨਹੀਂ ਉਸਤਾਦ ਜੀ, ਇਹ ਤਨਖਾਹ ਜਿਹੜੀ ਆ ਹੁਣ ਮੈਨੂੰ ਮਿਲਣੀ, ਹਾਂ ਇਸ ਤਨਖਾਹ ਤੇ ਨਹੀਂ, ਅਗਲੀ ਤਨਖਾਹ ਜਿਹੜੀ ਮਿਲਣੀ ਆ, ਹਾਂ ਉਸ ਤੋਂ ਅਗਲੀ ਤਨਖਾਹ ਤੇ ਉਸਤਾਦ ਜੀ ਮੈਂ ਹੱਥ ਬੰਨ ਕੇ ਇਹਨਾਂ ਕੋ ਮੈਂ ਮਾਫੀ ਮੰਗਾ। ਕਿ ਮਾਫ ਕਰ ਦੇ। ਲੈ ਪਿਛੇ ਮਹੀਨੇ 2 ਰਹਿ ਗਏ ਵਿੱਚ, ਮਗਰ ਕੀ ਰਹਿ ਗਿਆ ਯਾਰ? 2 ਰਹਿ ਗਏ ਮਹੀਨੇ। 2 ਮਹੀਨਿਆਂ ਬਾਅਦ ਤੁਸੀਂ ਵੇਖੋ ਯਾਰ ਤੁਹਾਡੇ ਪੈਸੇ ਮੈਂ ਖਿਜਣ ਡਿਆ ਵਾਂ ਕਸਮ ਵਾਲੀ ਉਹ ਗੱਲ। ਯਾਰ ਖਿਜਣ ਕਾ ਤੂੰ ਨਹੀਂ ਨਾ ਤੁਸੀਂ ਇਸ ਟੌਪਿਕ ਨੂੰ ਕਲੋਜ਼ ਕਰ ਦਿਓ। ਤੁਸੀਂ ਮੈਂ ਕਿਹਾ ਸੀ ਕਿ ਉਸਤਾਦ ਜੀ ਦੇ ਸਾਹਮਣੇ ਗੱਲ ਕਰਾਂਗੇ, ਹੁਣ ਉਸਤਾਦ ਜੀ ਬੈਠੇ ਆ। ਯਾਰ ਮੈਨੂੰ ਕੀ ਪਤਾ ਕਿ ਉਸਤਾਦ ਜੀ ਨੇ ਇਹ ਗੱਲ ਕਰਨੀ। ਨਹੀਂ ਤੁਸੀਂ ਖਿਜੜੇ ਹੁਣ ਤੁਹਾਡੇ ਪਹਿਲੇ ਤਲੀਆਂ ਦੇ ਕੱਦੂ ਘਸੀਏ, ਉਹ ਬੱਚੇ ਦਾ 5000 ਉਹਨੂੰ ਮਾਫ ਕਰੋ। ਚਲੋ ਜੀ ਅਸੀਂ 5000 ਇੱਕ ਮਿਸਾਲ ਦਿੰਨੇ ਆ, ਜਿਹੜੀ ਇੰਨੀ ਉਹਦੀ ਜ਼ਲਾਲਤ ਕੀਤੀ ਉਹ ਕਿੱਦਾਂ ਵਾਪਸ ਹੋਣੀ ਹੈ? ਇਹਦਾ ਤਾਂ 5 ਆ ਗਏ ਵਾਪਸ। ਜਿਹੜਾ ਉਹਨੂੰ ਮਾਰਿਆ, ਕਿਹੜੀ ਜ਼ਲਾਲਤ, ਕਿਹੜੀ ਜਿਹੜਾ ਤੁਸੀਂ ਉਹਨੂੰ ਸਵੇਰ ਤੋਂ ਸ਼ਾਮ ਤੱਕ ਧੂਇਆ, ਕੀ ਦੱਸੋ ਪੁੱਛੋ ਕੀਤੀ ਹੋਇਆ ਉਹ ਮੈਂ ਐਨੀ ਸ਼ਾਹਦਾ ਕੀ ਕੀਤਾ? ਦੁਰਰੇ ਮਾਰੇ ਇਸ ਭਾਈ ਨੇ, ਯਕੀਨ ਮੰਨੋ ਦੁਰਰੇ। ਹਾਂਜੀ ਇਹ ਚੱਲ ਵੀ ਜਾਂਦੇ ਉਸਤਾਦ ਜੀ ਦਫ਼ਤਰ ਚੋਂ, ਮੈਨੂੰ ਇਦਾਂ ਲੱਗਦਾ ਇਧਰੋਂ ਦਬਕਾ ਆਉਂਦੇ ਆ ਭਾਈ ਫੈਸਲ। ਹਾਂ ਹਾਂਜੀ ਉਹ ਕਿੰਨੇ ਦੱਸੇ ਉਹ ਤਾਂ ਸਹੀ ਭਰਵਾਈ ਨਾ। ਕਿੰਨੇ ਕਰਨੀ ਆ? ਯਾਰ ਮੈਂ ਤੁਹਾਨੂੰ ਦੱਸਣਾ ਕਿੱਦਾਂ ਗੱਡੀ ਤੁਹਾਡੀ ਸੜਕ ਦਾ ਮਸਲਾ ਬਣਿਆ। ਤੁਸੀਂ ਕਿਹਾ ਬਾਜ਼ ਧੱਕਾ ਲਾ, ਤੁਸੀਂ ਕਿਹਾ ਧੱਕਾ ਲਾ ਕੇ ਸੜਕ ਤੇ ਲੈ ਕੇ ਗਿਆ। ਤੁਸੀਂ ਕਿਹਾ ਚੱਲ ਏਦਾਂ ਮਾੜੇ ਨਾਲ ਘਰ ਵੀ ਛੱਡਿਆ, ਤੁਸੀਂ ਉਹਨੇ ਹਰਕਤ ਕੀਤੀ। ਅੱਗੇ ਪਿੱਛੇ ਇਹਨਾਂ ਨੇ ਮੇਰੀ ਗੱਡੀ ਨੂੰ ਕਦੇ ਨਹੀਂ ਧੱਕਾ ਲਾਇਆ। ਯਾਰ ਏਦਾਂ ਤੁਸੀਂ ਤੇ ਪੈਸੇ ਦੀ ਮੇਰੇ ਚਲਾ ਰਹੇ ਹੋ। ਅੱਗੇ ਪਿੱਛੇ ਨੇ ਮੈਨੂੰ ਕਦੇ ਪਾਣੀ ਨਹੀਂ ਪਿਲਾਇਆ। ਯਾਰ ਇਹਦਾ ਈਦ ਆ, ਵੱਡਾ ਵਾ, ਸੀਨੀਅਰ ਆ, ਸਜਾਦ ਜਾਨੀ ਆਫੀਸ਼ੀਅਲ ਆ, ਮੇਰੇ ਤੋਂ ਬਾਅਦ ਸੀਨੀਅਰ। ਹਾਂਜੀ। ਇਸ ਬਗੈਰ ਦਾ ਹੱਕ ਨਹੀਂ ਬੰਦਾ ਤੁਹਾਨੂੰ ਸਾਰਿਆਂ ਨੂੰ ਭਾਵੇਂ 10,000 ਰੁਪਏ। ਹਜ਼ਾਰ ਰੁਪਏ ਸਾਰਿਆਂ ਨੂੰ ਹੀ ਦਿੱਤੀ ਪੁੱਛੋ ਕਿਹਨੇ ਇਹਨਾਂ। ਕਿਹਾ? 1000 ਰੁਪਇਆ ਕੀ ਹੁੰਦਾ? 1000 ਰੁਪਇਆ ਓਏ ਉਹ ਭਾਈ ਸੇਲ ਨੇ ਬੜਾ ਗੱਲਾਂ ਤੋੜ ਕੇ ਇਹਨੇ ਦੇਖੀ ਆ, ਤੁਸੀਂ ਸਾਨੂੰ ਪਾਉਂਦੇ। ਓਏ ਮਿੱਠੇ ਛੱਡ ਦੇ, ਜਿਹੜਾ ਉਸਤਾਦ ਦੇ ਨਾਲ ਤੇਰਾ ਹੱਕ ਨਹੀਂ ਬਣਦਾ ਵੀ ਤੂੰ ਇਹਨਾਂ ਨੂੰ ਬੱਚਿਆਂ ਨੂੰ ਈਦ ਦੇਵੇਂ? ਛੱਡ ਦੇ ਉਸਤਾਦ ਈਜ਼ੀ। ਕਿਹਾ ਕਿਤੇ ਨਹਾਉਣ ਚੱਲੇ ਆ, ਕੀ ਕਰਨਾ? ਤੁਸੀਂ ਦਿੱਤੀ ਸਾਨੂੰ ਈਦ? ਤੇਰਾ ਹੱਕ ਨਹੀਂ ਬਣਦਾ? ਮੈਂ ਤਨਖਾਹ ਦਿੱਤੀ ਤੁਹਾਨੂੰ? ਨਹੀਂ ਦਿੱਤੀ। ਆਓ ਉਹ ਇਹਨਾਂ ਦੇ 5000 ਦੀ ਵੇ ਤਾਂ ਡਿਪਰੈਸ਼ਨ ਚ ਚਲਾ ਗਿਆ ਵਾ ਉਸ ਬੱਚੇ ਨੂੰ। ਤੂੰ ਬਗੈਰਤਾ ਉਥੋਂ ਤਨਖਾਹ ਲੈ ਕੇ ਆ, ਲੱਖਾਂ ਰੁਪਇਆ ਮਜ਼ਾਕ ਕਰਾ ਤੋਂ ਲੈ ਕੇ ਆ। ਬੰਦੇ ਦਾ ਪਿਓ ਹੁੰਦਾ, ਬੰਦਾ ਈਦ ਤੇ ਜਿਹੜਾ ਬੱਚਾ ਕਮਾਉਂਦਾ, ਪਿਓ ਨੂੰ ਸੂਟ ਨਹੀਂ ਦਿੰਦਾ ਰਾਤ ਨੂੰ? ਦਿੰਦੇ ਆ। ਤੇ ਦਿੱਤੇ ਨਹੀਂ? ਤੂੰ ਕਿਹੜਾ ਸੂਟ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਲੈ ਕੇ ਆਇਆ? ਸਾਜੀ ਈਦ ਵਾਲੇ ਦਿਨ ਤੁਸੀਂ ਪਾਉਣੀ ਆ। ਕਿਆ? ਬਗੈਰਤਾ ਉਹਨੇ 5000 ਤੇਰੇ ਨਿੱਕੇ ਵੀਰਾਂ ਵਰਗਾ, ਤੇਰੇ ਪੁੱਤਰਾਂ ਵਰਗਾ, ਤੂੰ ਉਹਦੀ ਜਾਨ ਖਾਦੀ ਪਈ ਆ। ਔਰ ਮੂੰਹ ਤੇ ਮਾਰ
ਕਿਹਨੂੰ ਕਹਿ ਕੇ ਮਾਫ ਮੈਂ ਕਰ। ਅੱਗੇ ਵੀ ਨਸੀ ਦੇਣੇ ਤੇ ਹੁਣ ਉਸਤਾਦ ਜੀ ਮੈਂ ਜੋ ਮਰਜ਼ੀ ਹੋ ਜੇ ਮੈਂ ਹੁਣ ਮਾਫੀ ਮੰਗਦਾ। ਹਾਂ ਬਸ ਜਾ। ਲੇਕਿਨ ਉਹਨੇ ਵੀ 4 ਬੰਦੇ ਤੈਨੂੰ ਮਾਫ ਕਰਨੇ ਸੀ, ਮੈਂ ਦੱਸਤਾ ਹੀ। ਅੱਛਾ ਫੈਸਲ ਸਾਹਿਬ, ਹੁਣ ਤੁਸੀਂ ਕਿਸੇ ਜ਼ਮਾਨਤੀਏ ਦੀ ਜ਼ਮਾਨਤ, ਉਸਤਾਦ ਜੀ ਜ਼ਮਾਨਤ ਦਿੰਦੇ ਮੰਨਦੇ? ਉਹ ਜ਼ਮਾਨਤ ਦੇਣਾ ਮੈਂ ਅੱਲਾ ਮਾਫੀ ਦੇ, ਮੈਂ ਕਿਉਂ? ਠੀਕ ਹੈ। ਨਹੀਂ ਐਦਾਂ ਨਹੀਂ ਕਹਿੰਦਾ, ਪੈਸੇ ਲੈਣ ਦੇਣ ਬਣਿਆ ਕਾਹਦੇ ਵਾਸਤੇ? ਉਹਨੂੰ ਧਰੂਈ ਰੱਖਣਾ, ਉਹ ਚੂਹੇ ਤਰ੍ਹਾਂ ਕਦੀ ਇੱਧਰ ਕਦੀ ਇੱਧਰ, ਉਹ ਪਤਾ ਹੀ ਲੱਗਦਾ ਉਹ ਫੋਨ ਨੂੰ। ਬਾਬਾ ਮੈਨੂੰ ਘਰਦਿਆਂ ਨੇ ਕੰਮ ਭੇਜਿਆ ਤੈਨੂੰ ਮੈਂ 1 ਜਨਵਰੀ ਨੂੰ 5000 ਰੁਪਇਆ ਫੜਾਵਾਂਗਾ, ਮੂੰਹ ਤੇ ਮਾਰੀ ਇਹਦੇ। ਠੀਕ ਹੈ 2026 1 ਜਨਵਰੀ ਜਾ। ਅਸੀਂ ਲਾਹਨਤ ਨਹੀਂ ਭੇਜਦੇ ਇਹੋ ਜਿਹੇ ਪੈਸਿਆਂ ਦੇ। 2026 ਨੂੰ ਦੇ ਦਿਓ। 1 ਜਨਵਰੀ ਨੂੰ ਮੂੰਹ ਤੇ ਮਾਰਨੇ, ਦੇਣੇ ਨਹੀਂ। ਇਹਨੂੰ ਖਿਲਾਰ ਕੇ ਉਹਦਾ ਵੱਟਾ ਬਣਾ ਕੇ ਤੇ ਮੂੰਹ ਤੇ ਮਾਰਨੇ, ਫਿਜ਼ੀਕਲੀ ਇਹਨੂੰ ਮੂੰਹ ਤੇ ਮਾਰਨੇ। ਅੱਛਾ ਜਿਹੜਾ ਯਾਨੀ ਕਿ ਔਰ ਇੱਕ ਥੋੜਾ ਜਿਹਾ ਵੀ ਇੰਜ ਹੋਇਆ ਉਹ ਫੇਰ ਨਹੀਂ ਦੇਣੇ। ਨਹੀਂ ਦੇਣੇ। ਹਾਂ ਜਿਹੜਾ ਕੋਈ ਇਹੋ ਜਿਹੇ ਟਾਈਮ ਤੇ ਕੰਮ ਆਉਂਦਾ ਹੈ ਉਹਦੇ ਪੈਸੇ ਫਿਰ ਉਹ ਸਿਆਣੇ ਸਹੀ ਕਹਿੰਦੇ ਨੇ ਨਾ, ਉਧਾਰ ਮੁਹੱਬਤ ਕੀ ਕੈਂਚੀ ਹੈ। 2 ਮਿੰਟ ਬੁਰੇ ਪੈ ਜਾਓ ਨਾ ਦਿਓ, ਉਹ ਸਹੀ ਹੈ। ਤੌਬਾ ਆਲੇ 2 ਮਿੰਟ ਬੇਇੱਜ਼ਤ ਹੋ ਲੋ ਨਾ ਦਿਓ। ਹਾਂ ਸਹੀ। ਇਹ ਉਹਨੇ ਵੀ ਸੋਚਿਆ। ਯਾਰ ਫਰੀ ਤੋਂ ਜ਼ੁਲਮ ਦੇਖਦਾ ਐ ਲੱਗਦਾ ਵੀ ਚੀਨ ਦਾ ਫੌਜੀ ਫੜਿਆ ਗਿਆ। ਐਸੇ ਜ਼ੁਲਮ ਕੀਤੇ ਇਸ ਬੱਚੇ ਤੇ, 9 ਖਿੱਚੇ ਇਸ ਭਾਈ ਨੇ ਯਾਰ। ਓ ਯਾਰ ਸਹੀ ਕਹਿੰਦੇ ਉਸਤਾਦ ਜੀ ਮਿੱਠਾ। ਇਹ ਭਾਈ ਫੈਸਲ 3500 ਰੁਪਇਆ ਦੇ ਕੇ ਉਸਤਾਦ ਜੀ ਅਗਲੇ ਤੇ ਇੰਨਾ ਪ੍ਰੈਸ਼ਰ ਪਾ ਦਿੰਦੇ, ਉਹਨੂੰ ਉਧਰ ਲੱਗਦਾ 5000 ਮਿਲਿਆ। ਹਾਂ ਨਹੀਂ ਉਸਤਾਦ ਜੀ। ਯਾਰ ਕਿਹੜ ਕੋਈ ਹੋਰ ਵਾ 5000 ਵਾਲਾ ਮਾਮਲਾ ਜਿਹਦਾ ਕੁੱਟਦੇ ਨਾ, ਕੋਈ ਹੋਰ ਵਜ੍ਹਾ ਲੱਗਣ ਦੀ ਮੈਨੂੰ। ਅੱਛਾ ਜ਼ਮਾਨਤ ਦਿਓ, ਕੋਈ ਬੰਦਾ ਤੇ ਮੰਨ ਜਾਂਦੇ ਹੋ। ਉਸਤਾਦ ਜੀ ਜ਼ਮਾਨਤ। ਅੱਛਾ ਜੀ ਚਲੋ ਮੇਰੀ ਗੱਲ ਸੁਣੋ। ਉਸਤਾਦ ਜੀ ਜ਼ਮਾਨਤ ਦੇ। ਨਹੀਂ ਜ਼ਮਾਨਾ ਨੂੰ ਛੱਡੋ, ਹੁਣੇ ਇੱਥੇ ਬੈਠੇ ਆ। 2500 ਚ ਗੱਲ ਮੁੱਕਦੀ ਹੁਣੇ 5 ਮਿੰਟ ਚ 2500। ਹਾਂਜੀ ਲੈ ਵੀ ਹੁਣ ਤੂੰ 2500 ਦੇਣਾ ਇਹਦਾ। ਉਸਤਾਦ ਜੀ ਨਹੀਂ ਹਾਂਜੀ ਹੁਣ ਹੀ ਦੇਣਾ ਹੈ। ਹਾਂ ਦਿਓ। ਉਹਨੇ ਜਦੋਂ 5 ਲਿਆ ਸੀ ਉਹਨੇ ਕੀ ਕਿਹਾ ਸੀ ਕਦੋਂ ਦੇਵਾਂਗਾ? ਤੁਸੀਂ ਕੱਲ ਤਾਂ ਤੇ ਕਿੰਨੇ ਦਿਨ ਹੋ ਗਏ? ਤੇ ਮੈਂ ਵੀ ਕਹਤਾ ਹੁਣੇ ਲੈ ਲੈ। ਉਹ ਉਸੇ ਹੀ ਰੇਟ ਤੇ ਉਹਨੂੰ 2500 ਲੈ ਲਈ। ਲੈ ਬਈ ਹਾਂਜੀ ਮੈਂ 2500 ਦਿੱਤਾ ਹੀ, ਹੋਰ ਹੁਣ ਤੁਹਾਡੀ ਖਾਤਰ ਮੈਂ ਕੀ ਕਰਾਂ? ਪਿੱਛੇ ਤੇਰਾ 2500 ਰਹਿ ਗਈ। ਉਹ ਹੁਣ ਆਪ ਮਾਫ ਕਰਾ। 2500 ਬਾਕੀ ਨਹੀਂ ਉਸਤਾਦ ਜੀ ਫਿਰ ਇਹ ਤੇ ਗਲਤ ਗੱਲ ਹੈਗੀ ਹੈ ਨਾ ਉਸਤਾਦ ਜੀ। ਯਾਰ ਤੁਸੀਂ ਫੈਸਲ ਸਾਹਿਬ ਜ਼ਮਾਨਤ ਉਸਤਾਦ ਜੀ ਦੀ ਪਾਈ ਹੈ ਨਾ, 2500 ਤੁਹਾਨੂੰ ਆ ਗਿਆ, 2500 ਰਹਿ ਗਿਆ। ਮਗਰ ਉਸਤਾਦ ਜੀ 2500 ਰੁਪਇਆ ਫੈਸਲ ਸਾਹਿਬ ਨੂੰ ਤੁਸੀਂ ਦੇ ਦੇਣਾ। ਦੇ ਦੇਣ ਅੱਛਾ ਚਲੋ ਦੱਸੋ ਹੁਣ 2500 ਕਿੱਦਾਂ ਲੈਣਾ ਤੂੰ? ਹੁਣ ਹੀ ਦਿਓ ਨਾ ਫਿਰ। ਹੁਣੇ ਜਿਹੜਾ 2500 ਸੀ ਉਹ ਤੇ ਤੂੰ ਮਾਫ ਕਰਤਾ। ਆਹੋ ਹੁਣ ਜਿਹੜਾ ਪਿੱਛੇ ਰਹਿ ਗਿਆ ਉਹ ਕਿੱਦਾਂ ਲੈਣਾ? ਆ ਜਿਹੜਾ 2500 ਮਾਫ ਕੀਤਾ ਉਹ ਤੇ ਮੈਂ ਹੁਣੇ ਹੀ ਨਹੀਂ ਦਿੱਤਾ ਤੈਨੂੰ। ਉਸਤਾਦ ਜੀ ਫਿਰ ਹੁਣੇ ਦਿੱਤਾ ਹੋਇਆ ਤੇ ਪਿੱਛੇ ਰਹਿ ਗਿਆ ਨਾ। ਹਾਂ ਗੱਲ ਮੈਂ ਫਿਰ ਤੁਹਾਨੂੰ 2500 ਆ ਗਿਆ ਹੁਣੇ। ਇੱਕ ਗੱਲ ਆਹ ਤੇ ਹੁਣੇ 5000 ਸੀ ਨਾ ਤੁਹਾਡਾ, ਉਸਤਾਦ ਜੀ ਨੇ ਕਿਹਾ ਤੇ ਤੂੰ ਕਹਿੰਦੇ ਆਓ 2500 ਦਿਓ। ਆ ਦਿਓ 2500 ਤੁਸੀਂ ਕਿਹਾ ਜੀ 2500 ਆ ਗਿਆ। ਆ ਗਿਆ। ਹੁਣ 2500 ਆ ਗਿਆ ਤੁਹਾਨੂੰ। ਹਾਂ ਹੁਣ ਇਹ ਜਿਹੜਾ ਅੱਜ ਦਾ 2500 ਤੁਹਾਨੂੰ ਆ ਗਿਆ। ਹੁਣ ਅੱਜ 2500 ਦਿੱਤਾ, ਠੀਕ ਥੋੜੇ ਹੈ। ਦੇਰ ਅਗਲੇ 2500 ਦਾ ਟਾਈਮ ਹੁਣ ਅਗਲੇ 2500 ਦਾ ਤੁਸੀਂ ਟਾਈਮ ਦੱਸੋ ਵੀ ਕਿਹੜਾ ਕਿੱਦਣ ਕਹਿੰਦੇ ਹੋ ਵੀ ਤੁਹਾਨੂੰ ਕਹੀਏ ਅਸੀਂ ਵੀ ਇਹ ਵੀ ਮਾਫ ਕਰੋ। ਯਾਰ ਤੁਸੀਂ ਵਿੱਚ ਨਾ ਹੋ ਕੋਈ ਅਸੀਂ ਬਾਹਰ ਵੀ ਨਹੀਂ ਲੈਣਾ ਆਉਣਾ ਦਿਓ ਯਾਰ। ਯਾਰ ਓ ਫੈਸਲ ਸਾਹਿਬ ਯਾਰ ਤੂੰ ਨਹੀਂ ਤੂੰ ਉਹਨੂੰ ਏਦਾਂ ਨਹੀਂ ਕਰ ਸਕਦਾ। ਜੇ ਤੂੰ ਇਸ ਪਾਸੇ ਫੈਸਲਾ ਆਉਣਾ ਨਾ ਤੇ ਜਾਂ ਤੂੰ 10 ਬੰਦੇ ਵੀ ਲੈ ਆ, 10 ਬੰਦੇ ਲਿਆ ਕੇ ਇੱਥੇ ਬਾਹਰ ਬਾਰੇ ਮੈਂ ਇਹਨੂੰ ਲੈ ਕੇ ਆਉਣਾ ਵਾ ਤੇ ਮੈਂ 10 ਬੰਦੇ ਉਹ ਤੇ 11ਵਾਂ ਤੁਸੀਂ ਉੱਠ ਕੇ ਮੇਰੇ ਸਾਹਮਣੇ ਉਹਨੂੰ ਕੁਝ ਕਰਕੇ ਦਿਖਾਉਣਾ। ਜੇ ਤੁਸੀਂ ਇੱਥੋਂ ਪੈਸੇ ਮਾਫ ਕਰਨ ਤੋਂ ਬਗੈਰ ਨਿਕਲ ਗਏ ਮੇਰਾ ਪਿਓ ਲੱਗੋ ਤੁਸੀਂ। ਓਏ ਹੋਏ ਹੋਰ ਦੱਸੋ। ਜੇ ਇਸ ਪਾਸੇ ਬਦਮਾਸ਼ੀ ਵਾਲੇ ਪਾਸੇ ਨਾ ਨਹੀਂ ਫਿਰ 5000 ਤੇਰਾ ਦੇਣਾ, ਮੈਂ ਉੱਤੇ 5 ਲੱਖ ਵੀ ਲਾ ਸਕਦਾ। ਹਾਂ। ਲੇਕਿਨ ਕਰਾਉਣੇ ਤੇਰੇ ਕੋਲ ਮਾਫ ਹੀ ਆ ਫਿਰ ਵੀ। ਉਸਤਾਦ ਜੀ ਫਿਰ ਯਾਰ। ਪਿਆਰ ਕਰੇਗਾ ਭਾਜਦਿਆਂ ਨੂੰ ਆਣ ਕੋਈ ਫਿਰ ਉਹਦੀ 24 ਘੰਟੇ ਤੁਸੀਂ ਮੈਂ ਰਾਖੀ ਕਹਿੰਦਾ ਮੈਂ ਕਰਨੀ। ਇਮਰਾਨ ਅਸ਼ਰਫ ਨੂੰ ਕੋਈ ਲੱਖ ਰੁਪਏ ਦਾ ਗਿਫਟ ਦੇ ਕੇ ਕਹਾਂਗਾ ਇਹਨੂੰ ਫੋਨ ਕਰਕੇ ਕਹਿ ਇਹਨੂੰ ਮਾਫ ਕਰ ਦੇ। ਕਰਾਉਣੇ ਮੈਂ ਮਾਫ ਹੀ ਆ, ਮੇਰਾ ਭਾਵੇਂ 20 ਲੱਖ ਰੁਪਏ ਲੱਗ ਜੇ। ਯਾਰ ਓ ਯਾਰ ਆਹ ਫਰੀਦ। ਘੋੜਾ ਤੇ ਘੋੜੇ ਦਾ ਧਾਰ। ਆਹੋ ਉਹਨੇ 5000 ਦੇਣਾ, ਤੂੰ ਜ਼ੁਲਮ ਦੇਖਦਾ। ਜ਼ੁਲਮ ਇੰਜ ਕਰਦਾ ਜਿਵੇਂ ਸੱਸ ਦਾ ਕਾਂਟਾ ਲਾ ਲਿਆ ਉਹਨੇ ਵਿਚਾਰੇ ਨੇ, ਪਿੱਲਰ ਨਾਲ ਬੰਨ ਕੇ। ਯਾਰ ਤੂੰ ਗੱਲ ਆਰਾਮ ਨਾਲ ਕਰ ਲਾ ਯਾਰ। ਪਤਾ ਨਹੀਂ ਪਿੱਲਰ ਨੇ ਇੰਜ ਕਰਕੇ ਕਿਦਾਂ ਮੈਂ ਕਬੂਤਰ ਉਡਾ ਦੇਣਾ ਵਿੱਚੋਂ। ਤੂੰ ਯਕੀਨ ਮੈਂ ਲੱਗਣਾ ਵੀ ਕਤਲ ਮਨਾਉਣ ਡਿਆ। ਲੋ ਜੀ ਭਾਜੀ ਅਸੀਂ ਬੁਲਾਉਣ ਲੱਗੇ ਸਾਡੇ ਜਿਹੜੇ ਪਹਿਲੇ ਗੈਸਟ ਟੀ ਟਾਈਮ ਦੇ ਆਏ ਨੇ ਜਨਾਬ। ਕਿੱਥੋਂ? ਮਾਮੂ ਕਾਜੀ। ਮਾਮੂ ਕਾਂਜੇ ਤੋਂ ਆਏ ਨੇ ਜਨਾਬ। ਅਸੀਂ ਉਹਨਾਂ ਨੂੰ ਬੁਲਾਉਂਦੇ ਆ ਆਖਰੀ ਜਿਹੜੇ 20 ਮਿੰਟ ਨੇ ਅਸੀਂ ਉਹਨਾਂ ਦੇ ਨਾਲ ਟਾਈਮ ਕੱਢਦੇ ਆ ਤੇ ਜਾਂ ਪੁੱਤਰ ਉਹਨਾਂ ਨੂੰ ਬੁਲਾ ਕੇ ਲਿਆ ਭਾਜੀ ਨੂੰ। ਠੀਕ ਉਹਦੇ ਸ਼ਵਰਮਾ ਇਹਨੂੰ ਨਾਲੇ ਕਹਿ ਦਿਓ ਕਿ ਮੇਰੇ ਨਾਲ ਅਦਬ ਨਾਲ ਬੋਲਣਾ, ਨੈਕਸਟ ਮੇਰੇ ਨਾਲ ਬਦਤਮੀਜ਼ੀ। ਯਾਰ ਹੁਣ ਜਿਹੜਾ ਤੇਰਾ 5000 ਹੈ ਨਾ ਉਹਨੇ ਨਹੀਂ ਦੇਣਾ, ਠੀਕ ਹੈ। ਮੈਂ ਵੀ ਨਹੀਂ ਦੇਣਾ। ਆਹੋ ਉਹ ਮੈਂ ਬੈਠਾ ਵਾਂ ਨਾ, ਹਾਂ। ਮੈਂ ਵੀ ਨਹੀਂ ਦੇਣਾ। ਹਾਂ ਹੁਣ ਤੂੰ ਉਹਦੇ ਕੋਲ ਨਹੀਂ ਮੰਗਣਾ। ਹੁਣ ਤੂੰ ਜਦੋਂ ਮੰਗਣਾ ਵਾ ਮੇਰੇ ਕੋਲ ਵੀ ਨਹੀਂ ਮੰਗਣਾ। ਜਾ ਅਸੀਂ ਮਰ ਗਏ ਆ। ਹਾਂ ਤੂੰ ਸਿੱਧਾ ਮੇਰੇ ਨਹੀਂ ਕੋਲ ਵੀ ਨਹੀਂ ਆਉਣਾ। ਅਸੀਂ ਮਰ ਗਏ ਆ। ਮੈਂ ਤੈਨੂੰ ਇਹ ਕਹਿ ਰਿਹਾ ਅਸੀਂ ਮਰ ਗਏ ਅਸੀਂ ਤੇ ਸਾਡੇ ਨਾਲ 5000 ਵੀ ਤੇਰਾ। ਉਸਤਾਦ ਜੀ ਆਜੋ ਭਾਜੀ ਆਜੋ। ਆ ਭਾਜੀ ਆ ਗਏ। ਆਜੋ ਭਾਜੀ। ਵਾਲੇਕੁਮ ਸਲਾਮ। ਆਜੋ ਭਾਜੀ ਇੱਧਰ ਆਓ। ਲਓ ਜੀ ਸਾਡੇ ਪਹਿਲੇ ਗੈਸਟ ਆ ਗਏ ਟੀ ਟਾਈਮ। ਲਓ ਜੀ ਭਾਜੀ ਥੈਂਕ ਯੂ ਭਾਜੀ।
सज्जाद जानी भाई, अल्लाह आपको हमेशा सलामत रखे, आमीन। 1000 प्रोग्राम आपको मुबारक। जिशान ज्वेलर्स। अच्छा, ਨਿਸ਼ਾਨ ਜੁਲਰ ਦੇ ਲੈ ਕੇ ਬੁਕੇ जिशान ज्वेलर्स। ਮੇਰੇ ਕੋਲ ਉਹ ਨਹੀਂ ਹੈ ਸਾਰੇ ਵਾਸਤੇ ਕੋਈ ਨਹੀਂ ਫਰੀਦ ਸਾਹਿਬ ਨੇ ਲੈਦਾ ਆਫੀਸ਼ੀਅਲ ਉਹਦਾ ਨਹੀਂ ਜੀ ਤਾਂ ਸਾਰੇ ਆ ਵੀ ਲੈ ਕੇ ਆਏ ਨੇ, ਆ ਵੀ ਤੁਸੀਂ ਲੈ ਕੇ ਆਏ ਅਧਾਈ ਉਰੇ। ਇਹ ਵੀ ਓਏ ਹੋਏ ਹੋਏ, ਇਹ ਭਾਈ ਸਾਰਾ ਕੁਝ 500 ਦਾ ਇਕੱਠਾ ਹੀ ਲਿਆਂਦਾ। ਓਏ ਅੱਛਾ, ਜਿਹੜਾ ਮੈਂ ਕਿਹਾ ਸੀ, ਗੁੱਜਰ ਸਵੀਟਸ ਉਹ ਮੈਂ ਕਿਹਾ ਸੀ, ਕੀ ਕਿਹਾ ਸੀ ਇੱਕ ਦਿਨ ਇੱਥੇ ਬੈਠੇ, ਮਨਪਸੰਦ ਜੀ ਮੈਂ ਉੱਥੇ ਦਾ ਢੋਡਾ ਤਾਂਦਲੇ ਵਾਲੇ ਤਾਂਦਲਿਆਂ ਵਾਲਾ, ਇਹ ਉੱਥੋਂ ਲੈ ਕੇ ਆਏ ਹੋ? ਜੀ ਜੀ ਓਏ ਹੋਏ, ਲਓ ਜੀ। ਮਾਫੀ ਨਾਲ ਇਨਸਾਫ ਕਰੀਦਾ ਬਰਾਬਰ ਤਾਂ ਬਈ ਇਹ ਤੁਹਾਡਾ ਕੰਮ ਬਣਦਾ ਸੀ 5 ਡੱਬੇ ਬਣਾ ਕੇ ਲੈਂਦੇ ਛੋਟੇ ਛੋਟੇ ਉੱਤੇ ਲਹਿਦਾ ਲਿਖਿਆ ਹੁੰਦਾ ਜਾਂਦਾ ਤੁਸੀਂ ਸੋ ਹਾਂਜੀ ਨਾਲੇ ਉਹ ਫਰੀਦ ਸਾਹਿਬ ਦੇ ਆਫੀਸ਼ੀਅਲ ਦੇ ਫੋਨ ਭਾਜਣਾ ਇਹਨਾਂ ਤੋਂ ਬਾਅਦ ਵੀ ਅਸੀਂ ਬੁਲਾਉਣਾ ਲੋਕਾਂ ਨੂੰ, ਇਹਨਾਂ ਦਾ ਸ਼ੋਅ ਵੇਖ ਕੇ ਅਗਲੇ ਆਪਣਾ ਨਹੀਂ। ਟਿਕਟਾਂ ਕੈਨਸਲ ਕਰਾ ਦੇਣ। ਨਹੀਂ ਸਾਲ ਬਾਅਦ ਆਉਣਾ ਕਿਤੇ ਪੂਰੀ ਰੌਣਕ ਤਾਂ ਲਾਉਣ ਤੇ ਰਸਤੇ ਫੱਟੇ ਭਰਨ ਨਹੀਂ, ਬਿਲਕੁਲ ਇਦਾਂ ਨਹੀਂ ਕਰਨਾ ਤੁਸੀਂ ਵੀ ਆ ਤੁਸੀਂ ਸ਼ੁਗਲ ਮੇਲਾ ਸੁਣ ਕੇ ਅਗਲੀ ਵਾਰੀ ਇਦਾਂ ਕਰ ਲਓ। ਉਹ ਕੁਝ ਵਿਚਾਰੇ ਇਸ ਗੱਲੋਂ ਅੱਛੀ ਗੱਲ ਕਰਨ ਵਾਲੇ ਇਸ ਗੱਲੋਂ ਡਰਦੇ ਨਾ ਹੋਣ ਕਿ ਯਾਰ ਇੰਨਾ ਕੁਝ ਲੈ ਕੇ ਹਾਂਜੀ, ਨਹੀਂ ਹਾਂਜੀ। ਉਹ ਸੁਨਿਆਰੇ ਹੈਗੇ ਨੇ ਬਸੇਰਾ ਕਰ ਆਪਣਾ ਜੁਐਲਰੀ ਦੀ ਦੁਕਾਨੋਂ ਪਰ ਨਹੀਂ ਭਾਜੀ, ਉਹ ਨਹੀਂ ਉਸਤਾਦ ਜੀ ਆਹ ਕਿਹੜੀ ਗੱਲ ਹੈ ਜਿੱਥੇ ਉਹਨਾਂ ਨੇ 2 ਕਿਲੋ ਦਾ ਡੱਬਾ ਲਿਆਂਦਾ ਉਹ ਉੱਥੇ ਪਾਈਆ 5 ਜਗ੍ਹਾ ਤੇ ਕਰਾ ਲੈਂਦੇ ਹਾਂ। ਅਸੀਂ ਵੀ ਕਰ ਲੈਂਦੇ ਉਹ ਜਿਸ ਇਲਾਕੇ ਦੇ ਸੁਨਿਆਰੇ ਨਾ ਉੱਥੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਵਿਕਦਾ 1700 ਰੁਪਏ ਕਿਲੋ ਇੱਕ ਮਿੰਟ ਯਾਰ ਭਾਜੀ ਉਹ ਨਹੀਂ ਯਾਰ, ਆਹੋ ਉਹ ਮਾਮੂ ਕਾਂਜਣ ਦੇ ਨੇ ਉਹ ਸੁਨਿਆਰੇ ਟਾਈਮ ਟਰੈਵਲ ਕਰਕੇ ਆਏ ਹੋ ਤੁਸੀਂ? ਹਾਂਜੀ। 16 ਤੋਂ ਕਿੰਨੇ ਚੋਂ? ਅੱਛਾ ਤੁਹਾਡਾ ਨਾਂ ਨਿਸ਼ਾਨ ਹੈ ਜੀ ਮੁਹੰਮਦ ਸ਼ਾਹ ਜੂਲਰ ਤੇ ਹੁੰਦੇ ਹੋ ਤੁਸੀਂ ਜੀ ਜੀ ਉਹ ਜੂਲਰ ਤੇ ਨਹੀਂ ਹੁੰਦੇ, ਜੂਲਰ ਨਹੀਂ। ਤੁਸੀਂ ਸਟਾਈਲ ਨਹੀਂ ਚੈੱਕ ਕੀਤਾ ਅਸਾਦ ਜੀ ਤੁਹਾਡੇ ਨਾਲ ਜ਼ਿਆਨ ਹੈ ਕਿਤਾ ਜੁਐਲਰ ਤੇ ਦੱਸ ਇਨਸਾਫ ਕਰਨਾ ਤੁਸੀਂ ਜੀ ਜੀ ਚਲੋ ਮਾਦਰ ਦੇ ਨਾਲ ਏਜ ਕਿੰਨੀ ਤੁਹਾਡੀ ਇਹ ਚੁੱਪ ਹੈ 92 ਹੈ 92 ਦਾ 42 42 62 ਸਾਲ ਇਹ ਤੁਸੀਂ ਸ਼ਾਮਾਂ ਲੈ ਕੇ ਆਏ ਹੋ ਮਾਫੀ ਨਾ ਜੀ। ਇੰਨੇ ਤੁਸੀਂ ਟੀ ਟਾਈਮ ਦੇਖੇ ਜੀ, ਜੀ। ਆਪਣੇ ਜ਼ਮੀਰ ਅਗੇ ਮੁਤਮਈਨ ਹੋ ਬਿਲਕੁਲ ਜੀ ਬਿਲਕੁਲ ਅਲਹਮਦੁਲਿਲਾ ਸਜਾਦ ਭਾਈ ਦੱਸਾ ਇਹ ਪੁੱਠਾ ਖੋਲ ਨਿਕਲ ਲੱਗਾ ਸਾਂ ਇਧਰੋਂ ਨਹੀਂ ਉਹ ਠੀਕ ਹੈ ਫਰੀਦ ਸਾਹਿਬ ਦੀ ਆਫੀਸ਼ੀਅਲ ਤਾਂ ਨਹੀਂ ਸੁਣਿਆ ਨਹੀਂ ਨਹੀਂ ਬਿਲਕੁਲ ਅਸੀਂ ਲਾਈਕ ਕਰਦੇ ਤੁਹਾਨੂੰ ਨਹੀਂ ਲਾਈਕ ਹੀ ਕਰਦੇ ਉਹਦੇ ਨਹੀਂ ਕੋਈ ਅਮਦਾਦ ਅਮਦੂਦ ਦਾ ਚੱਕਰ ਨਹੀਂ ਭਾਜੀ ਚਲੋ ਜੂਲਰ ਸੀਗੇ ਕੋ ਆਉਂਦੇ ਇੱਕ ਨਾਲ ਰਿੰਗ ਲਿਆਉਂਦੇ ਉੱਤੇ ਹਲਕਾ ਜਿਹਾ ਕਿਦਾਂ ਸਿਰ ਲਾਈਕ ਕਰਦੇ ਹੋ ਕਮਦਾਦ ਹਮਕੋ ਇੱਧਰ ਏਸੀ ਵੀ ਨਹੀਂ ਲੱਗਾ ਹੈਗਾ ਕੁਰਸੀਆਂ ਵੀ ਕਿਸੇ ਦੀਆਂ ਓਏ ਵਾਹ ਜੀ ਵਾਹ, ਇਹਨੂੰ ਭਾਜੀ ਕੀ ਕਹਿੰਦੇ ਨੇ? ਡੋਡਾ? ਨਹੀਂ ਨਹੀਂ ਮਨਪਸੰਦ ਮਨਪਸੰਦ ਨਹੀਂ, ਇਹਨੂੰ ਕਹਿੰਦੇ ਕੀ ਇਸ ਚੀਜ਼ ਨੂੰ? ਢੋਡਾ ਆਹ ਵੇਖ ਮਨਪਸੰਦ ਹੀ ਹੈ ਭਾਜੀ ਗੁਜਰ ਨਹੀਂ ਰਾਜਪੂਤ ਰਾਜਪੂਤ ਮੈਂ ਚਲੋ ਲਵ ਯੂ ਅੱਛਾ ਹੁਣ ਇਹਨਾਂ ਕੱਲਿਆਂ ਦੀ ਨਹੀਂ ਨਹੀਂ ਸਾਰੇ ਗਰੁੱਪ ਦੀ ਓਏ ਚੁੱਪ ਇਹ ਪਤਾ ਕਿਸ ਚੱਕਰ ਚ ਨਵੀਂ ਚੌਥੀ ਲੈਣੀ ਹਰਸ਼ ਹੈ ਅੱਛਾ ਸ਼ਾਨ ਭਾਜੀ ਕਹਿੰਦਾ ਅੱਛਾ ਰਾਜ ਭਾਜੀ, ਰਾਜਪੂਤ ਨੂੰ ਕਹਿੰਦਾ ਰਾਜ ਭਾਜੀ। ਅੱਛਾ ਮਾਫੀ ਨਿਸ਼ਾਨ ਹੁੰਦੇ ਨੇ ਰਾਜਪੂਤ ਨਾਂ ਉਹਨਾਂ ਦਾ ਸ਼ਾਨ ਭਾਜੀ ਜੀ ਜੀ ਰਾਜਪੂਤਾਂ ਦਾ ਨਾਮ ਨਿਸ਼ਾਨ ਹੀ ਹੁੰਦਾ। ਅੱਛਾ ਹੁਣ ਇਹ ਕੱਲਿਆਂ ਦਾ ਕਿ ਹਿੱਸੇ ਨੇ ਸਾਰੇ ਮਸਲਾ ਲੈ ਹੁਣ ਤੁਸੀਂ ਲੈ ਕੇ ਵਿਖਾਣਾ ਹਿੱਸਾ ਹਾਂਜੀ ਆ ਜਿਹੜੀ ਉਹਨਾਂ ਨੇ ਫਾੜੀ ਕਾਹਤੋਂ ਲੈਣਾ? ਮੈਂ ਆਪਣੇ ਆਪ ਨੂੰ ਕਿਹਾ ਲੈ ਕੇ ਵਿਖਾਣਾ ਨਹੀਂ ਤੇ ਇੱਕ ਤਾਂ ਘੰਟਾ ਵੱਧ ਵੇਚ ਲਈਦਾ ਵਾ ਸਾਰੇ ਲੈ ਆਉਣੇ ਕੀ ਸੀ ਪਤਾ ਕੀ ਗੱਲ ਲਵ ਯੂ ਅਸੀਂ ਫਿਰ ਦੇਖ ਮੇਰਾ ਹੀ ਸਾਲ ਗਿਆ ਮੇਰੇ ਤੱਕ ਭਾਜੀ ਕਿੰਨੇ ਦੇਰ ਹੋ ਗਈ ਉਹ ਟੀ ਟਾਈਮ ਵੇਖਦੇ ਆ? ਜੇ ਜਦੋਂ ਤੁਹਾਡਾ ਟੀ ਟਾਈਮ ਸ਼ੁਰੂ ਹੋਇਆ ਉਦੋਂ ਤੋਂ? ਹਾਂ ਆਏ ਹਾਏ ਅੱਛਾ, ਉਦੋਂ ਤੋਂ ਵੇਖ ਰਹੇ। ਹਾਂ ਇਹ ਸਿਰਫ ਯਾਨੀ ਅਗਰ 1000 ਐਪੀਸੋਡ ਆ, ਤੁਸੀਂ ਕਿੰਨੇ ਵੇਖੇ ਨੇ? ਨਹੀਂ 800-900 ਦੇ ਕਰੀਬ ਲਾਜ਼ਮੀ ਦੇਖ ਚੁੱਕੀ ਜਿਹੜਾ 100 ਨਹੀਂ ਵੇਖਿਆ ਉਹਦੀ ਵਜ੍ਹਾ? ਉਹ ਕੁਝ ਪ੍ਰੋਬਲਮ ਸੀ ਅੱਛਾ ਉਹਦੀ ਵਜ੍ਹਾ ਨਾਲ ਫਿਰ ਟਾਈਮ ਅੱਛਾ, ਜੀ ਜੀ ਉਹ ਪ੍ਰੋਬਲਮ ਸੀ ਉਹਦੀ ਵਜ੍ਹਾ ਨਾਲ? ਜੀ ਜੀ ਓਕੇ, ਟਾਈਮ ਨਹੀਂ ਮਿਲਿਆ ਅੱਛਾ ਇੱਕ ਡੱਲੀ ਦੀ ਰਿਕੁਐਸਟ ਕਰ ਸਕਦੇ ਹੋ ਮੇਰੀ ਖਾਤਰ ਜੀ ਜੀ ਖਾਏ ਜੀ ਕੌਣ ਅੱਛਾ, ਉਹਦੀ ਆਕੜ, ਉਹਦੇ ਐਕਸਪ੍ਰੈਸ਼ਨ ਚ ਆਕੜ ਆ ਤੇ ਅੱਗੋਂ ਮੰਗਦੇ ਪੁੱਛਾ ਇੱਕ ਡੱਲੀ ਦੀ ਰਿਕੁਐਸਟ ਕਰ ਸਕਦੇ ਹੋ? ਯਾਨੀ ਇਦਾਂ ਜਿਵੇਂ ਕਿ ਅੱਲਾ ਮਾਫੀ ਦੇਵੇ ਹੈ। ਅੱਛਾ ਵੇਖਦੇ ਹਾਂ। ਅੱਛਾ, ਇਹ ਦੱਸੋ ਸਭ ਤੋਂ ਪਹਿਲੇ ਜਿਹੜਾ ਅਸੀਂ ਤਾਂ ਕਿ ਤੁਹਾਡੇ ਤੋਂ ਬਾਅਦ ਜਿਨ੍ਹਾਂ ਨੇ ਉਹਨਾਂ ਨੂੰ ਤਿਆਰੀ ਕਰਕੇ ਹੁਣ ਜੀ ਜੀ ਅਗਰ ਨੰਬਰ ਲਾਉਣੇ ਹੋਣ ਕਿ ਜੀ ਮੇਰੇ ਫੇਵਰਿਟ ਜਿਹੜੇ ਕਰੈਕਟਰ ਨੇ ਉਹਨਾਂ ਚੋਂ ਇੱਕ ਨੰਬਰ ਤੇ ਇਹ, ਦੂਸਰਾ ਹੈ, ਤੀਸਰਾ ਹੈ, ਚੌਥਾ ਹੈ, ਪੰਜਵਾਂ ਹੈ, ਨੰਬਰ ਵਾਈਜ਼ ਕਿਹਨੂੰ ਲਾਓਗੇ? ਪਹਿਲੇ ਨੰਬਰ ਤੇ ਮਿੱਠਾ ਭਾਈ ਸਭ- ਓਏ ਨਾਜ ਪਹਿਲੇ ਉਸਤਾਦ ਜੀ ਨਹੀਂ ਮੇਰੇ ਤੋਂ ਬਾਅਦ, ਯਾਨੀ ਤੁਹਾਡੀ ਗੱਲ ਕਰ ਹਾਂ ਪੰਜ ਫੈਸਲ ਮੈਨੂੰ ਲੱਗਦਾ ਕਿ ਨਹੀਂ ਯਾਰ ਮੇਰੇ ਤੋਂ ਥੱਲੇ ਹੀ ਆ ਨਹੀਂ ਹੁਣ ਤੇਰੇ ਤੋਂ ਵੀ ਪਹਿਲੇ, ਮੇਰੇ ਤੋਂ ਵੀ ਪਹਿਲੇ ਤੇਰਾ ਕਹਿ ਕੇ ਨਹੀਂ 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 ਉਹ ਮਤਲਬ ਮਿੱਠਾ ਤੇ ਬਾਸ ਇੰਜ ਆਵਾਜ਼ ਹੋਣੀ ਤੈਨੂੰ ਬਾਹਰ ਬੱਚੀ ਭੇਜਣ ਦੀ। ਅੱਛਾ ਜੀ, ਟੀਮ ਦੇ ਵਿੱਚ ਫਸਟ ਮਿੱਠਾ, ਸੈਕੰਡ ਸੈਕੰਡ ਜੀ ਅਬਾਸ ਇਹਨੂੰ ਨਾ 8ਵੇਂ 9ਵੇਂ ਨੰਬਰ ਤੇ ਲੈ ਕੇ ਆਉਣਾ। ਕਿ ਜਿਹਨੂੰ ਡੱਲੀ ਨਹੀਂ ਨਾ ਇਹ ਜਿਹੜਾ ਵੀ ਬਣਿਆ ਨਾ ਯਾਰ ਭਾਵੇਂ ਜਿੰਨੇ ਮਰਜ਼ੀ ਜੀ, ਦੂਸਰੇ ਨੰਬਰ ਤੇ ਦੂਸਰੇ ਨੰਬਰ ਤੇ ਕਾਲ
ਕਾਲੂ ਓਏ। ਓ ਵਾਹ ਜੀ ਵਾਹ। ਯਾਰ ਸਟੈਂਡਿੰਗ ਮਿਸ਼ਨ ਹੈ ਯਾਰ। ਅੱਛਾ ਜੀ, ਤੀਸਰੇ, ਫੈਸਲ ਰਾਮੀ ਸਾਹਿਬ। ਚੌਥੇ ਚੌਥੇ ਫਰੀਦ ਅਬਾਸ ਜਾਂ ਫਰੀਦ? ਅਬਾਸ। ਬਾਸ ਪੁਆਇੰਟ। ਅਬਾਸ। ਚੱਲ। ਅੱਛਾ ਯਾਰ ਅੱਛਾ ਉਹਨਾਂ ਨੂੰ ਕਹਿੰਦੇ ਆਵਾਜ਼ ਜਾਂ ਫਰੀਦ? ਆਵਾਜ਼ ਯਾਰ ਆਵਾਜ਼। ਉਹ ਕਹਿੰਦਾ ਫਰੀਦ ਤੇ ਕਹਿੰਦਾ ਆਵਾਜ਼। ਅਬਾਸ ਭਾਈ ਉਹ ਵੀ ਨਾਲ ਚੇਂਜ ਹੋ ਗਏ ਨੇ ਫਰੀਦ ਦੇ। ਅੱਛਾ ਇਹ ਪਤਾ ਕਿ ਜਿਹੜੇ ਮਾਰਕੀਟਿੰਗ ਵਾਲੇ ਹੁੰਦੇ ਨਾ ਕਰੈਕਟਰ, ਉਹਨਾਂ ਦਾ ਬੜਾ ਤਰੀਕਾ ਹੁੰਦਾ ਵਾ। ਪਰ ਇਹ ਗੱਲ ਦੱਸਣ ਲੱਗੇ ਨਾ ਦਿਮਾਗ 'ਚ ਘੁਮਾ ਦੇਣਾ ਕਰੈਕਟਰ। ਉਹ ਫਰੀਦ ਕਹਿਣ ਲੱਗੇ ਸੀ ਕਹਿਤਾ ਸੀ ਉਹਨਾਂ ਨੇ, ਕਹਿੰਦੇ ਫਰੀਦ ਅਬਾਸ। ਤੇ ਮੈਂ ਫਿਰ ਇਹਨੇ ਕਹਿੰਦਾ ਤੂੰ ਕਹਿ ਫਰੀਦ, ਮੈਂ ਨਾ ਕਰ ਫਰੀਦ ਤੂੰ ਕਹਿ ਅਬਾਸ ਬਾਸ। ਆਵਾਜ਼ ਹਾਂ ਬਾਸ, ਯਾਨੀ ਐਕਸਪ੍ਰੈਸ਼ਨ ਨਹੀਂ ਅਗਲੇ ਨੂੰ ਇੰਜ ਘੁਮਾ ਦੇਣਾ। ਲਓ ਜੀ ਭਾਜੀ। ਅੱਛਾ ਜੀ, ਤੁਸੀਂ ਹੈ ਕਿੱਥੋਂ ਦੇ ਹੋ? ਮਾਫੀ ਦੇਣਾ ਕਿੱਥੋਂ? ਮਾਮੂ ਗੰਜਨ ਮੰਡੀ। ਤੇ ਇੱਥੇ ਤੁਹਾਨੂੰ ਕਿਸ ਤਰ੍ਹਾਂ ਯਾਨੀ ਕਿ ਯਾਨੀ ਭਾਈ ਉਹਦਾ ਪਤਾ ਕਿ ਉਹਦਾ ਕਹਿਣ ਦਾ ਮਕਸਦ ਇਹ ਸੀ ਪਿਆਰ ਨਾਲ ਕਿ ਇੱਥੇ ਤੁਸੀਂ ਅੰਬ ਲੈਣ ਆਏ ਹੋ, ਇਹ ਤਾਂ ਕਹਿਣਾ ਨਹੀਂ ਅਮਨ ਕੁਮਾਰ ਨਹੀਂ ਨਹੀਂ ਇੱਕ ਮਿੰਟ ਫੈਸਲ ਸਾਹਿਬ, ਤੁਸੀਂ ਜੁਲਰੀ ਦਾ ਮਾਸ਼ਾਅੱਲਾ ਜੀ ਪਿਆਰ ਦੀ ਵਜ੍ਹਾ ਨਾਲ ਅਸੀਂ ਇੱਥੇ ਆਏ ਹਾਂ। ਭਾਜੀ ਇੱਕ ਮਿੰਟ ਨਿਸ਼ਾਨ ਭਾਈ, ਜੀ, ਅਗਲਾ ਸਾਹਿਬ ਜੀ। ਫਰੀਦ ਸਾਹਿਬ ਦੀ ਆਫੀਸ਼ੀਅਲ ਵੇਖਦੇ ਹੋ ਜੀ ਹਾਂ ਬਿਲਕੁਲ। ਤੁਸੀਂ, ਆਪਣੀ ਇਮਾਨਦਾਰੀ ਸਾਨੂੰ ਲਾਈਕ ਕਰਦੇ ਪਸੰਦ ਕਰਦੇ ਹੋ, ਤੇ ਉਹ ਜਿਹੜਾ ਬਦਾਮ ਵਾਲਾ ਇੱਕ ਵੀ ਉਹ ਹਿਸਾਬ ਦਾ ਮੇਰਾ ਨਹੀਂ ਹੈਗਾ ਵਿੱਚ, ਉਹਦਾ ਕੋਈ ਤੁਸੀਂ ਨਹੀਂ ਉਹ ਫਰੀਦ ਸਾਹਿਬ ਦੀ ਆਫੀਸ਼ੀਅਲ ਤੇ ਕਿਹੜਾ ਦਿਆ ਕੰਮ ਕਰਨ ਡਿਆ ਵਾ। ਉਹ ਯਾਰ ਓ ਯਾਰ ਇੱਕ ਮਿੰਟ ਇਹ ਆ ਕੌਣ ਹੈ? ਸੀਆਈਡੀ ਵਾਲਾ ਵੀ ਉਹ ਕਿੱਥੇ ਬੈਠਾ। ਓਏ ਇੱਕ ਮਿੰਟ ਠਹਿਰ ਜਾ ਯਾਰ। ਓਏ ਆ ਵੇਖੋ ਆ ਦੋਵੇਂ ਗਾਂਡੇ ਕਹੋ ਹੁੰਦਾ ਰਵੇ। ਹੈਲੋ ਆ ਦੇਖੋ ਪਤਾ ਲੱਗ ਅੱਛਾ ਜੀ ਠਹਿਰ ਜਾਓ ਭਾਜੀ ਠਹਿਰ ਜਾਓ। ਅੱਛਾ ਦਿੱਲੀ ਦੇ ਇੱਕ ਦਿਨ ਨਾ ਅੱਛਾ ਜੀ, ਰਾਮੇ ਸਾਹਿਬ ਉਹ ਡੱਲੀ ਨਹੀਂ ਹੁੰਦਾ ਯਾਰ, ਕਿ ਇਤਨੀ ਸੀ ਉਹ ਡੱਲੀ ਡੱਲੀ ਹੁੰਦਾ ਡੀ ਉਹ ਜਿਹੜੀ ਡੱਲੀ ਨਹੀਂ ਹੁੰਦਾ। ਭਾਜੀ ਟੁਕੜਾ ਦੇ ਤੁਹਾਡੀ ਦਿਓ। ਮਠਿਆਈ ਤੋਂ ਲੱਗਾ ਕਿ ਤੁਸੀਂ ਹਲੇ ਆਰਟੀਫੀਸ਼ੀਅਲ ਦਾ ਹੀ ਕਰ ਰਹੇ ਹੋ। ਗੋਲਡ ਤੁਹਾਨੂੰ ਮੈਂ ਸੁਨਿਆਰੇ ਦਿਖਾਉਣੇ ਆ ਪੰਜਾਂ ਗਲੇ ਪਾਏ ਹੋਏ ਤੇ ਮੁੰਡੇ ਨੇ ਪੰਜਾਂ ਗਲੇ। ਨਹੀਂ ਭਾਜੀ। ਅੱਛਾ ਭਾਜੀ ਤੁਸੀਂ ਕਿੰਨੀ ਦੇਰ ਤੋਂ ਸੁਨਿਆਰੇ ਦਾ ਕੰਮ ਕਰ ਰਹੇ ਹੋ? 26 ਸਾਲ 26 ਸਾਲ ਹੋ ਗਏ ਤੁਹਾਨੂੰ ਸੁਨਿਆਰੇ ਦਾ ਕੰਮ ਕਰ ਰਹੇ ਹੋ? ਜੀ ਜੀ ਆਓ ਓਰੀਜਨਲ 골ਡ ਦਾ? ਜੀ ਜੀ ਬਜ਼ਾਤੇ ਖੁਦ। ਜਦੋਂ ਤੁਸੀਂ 26 ਸਾਲ ਪਹਿਲੇ ਸ਼ੁਰੂ ਕੀਤਾ ਕੀ ਰੇਟ ਸੀ? ਉਦੋਂ ਸਿਆਦ ਬਈ ਸੀਗਾ ਤਕਰੀਬਨ ਕੋਈ 48,000। 26 ਸਾਲ ਪਹਿਲੇ 48,000 ਰੁਪਏ ਸੀ? ਜੀ ਨਹੀਂ 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 ਇਹ ਨਹੀਂ ਸੀ। ਨਹੀਂ ਭਾਈ, 25,000 ਰੁਪਏ ਰੇਟ ਸੀ 2002-03 ਚ। ਵੈਰੀ ਗੁੱਡ ਉਸਤਾਦ ਜੀ। ਪਤਾ ਤੁਹਾਨੂੰ 26 ਸਾਲ ਹੋ ਗਏ ਨਾ, ਥੋੜਾ ਨਹੀਂ ਪਤਾ ਲੱਗਾ। ਉਹਦੀ ਵਜ੍ਹਾ ਹੈ ਕਿ ਮੇਰਾ ਜਿਹੜਾ ਮੈਂ ਵੇਚਿਆ ਸੀ ਘਰ ਦਾ ਦੇਵਰ, ਜੀ ਜੀ 2003 ਜਾਂ 4 ਚ ਮੈਂ ਵੇਚਿਆ ਸੀ। ਸੌਰੀ। ਤੇ ਉਦੋਂ ਮੈਂ 25,000 ਰੁਪਏ ਵੇਚਿਆ ਸੀ ਤੋਲਾ, ਤੇ ਮੈਂ ਉਹ ਕੰਪਿਊਟਰ ਲਿਆ ਸੀ ਤੇ ਮੈਂ ਉਹਦੇ ਤੇ ਡੱਬਿੰਗ ਸ਼ੁਰੂ ਕੀਤੀ ਜੀ, ਸੀ। ਜੀ। ਮੈਨੂੰ ਇਸ ਤੋਂ ਉਹ ਫਿਗਰ ਯਾਦ ਆ। ਚਲੋ ਅੱਛਾ। ਉਹ ਵਿਚਾਰੇ ਮਾਸੂਮ ਆ ਜਿਹਦੇ ਮੇਰੇ ਲਈ ਅੱਛਾ, ਸਭ ਤੋਂ ਪਤਾ ਕਿੱਦਾਂ ਇਦਾਂ ਹੋਇਆ ਹੋਵੇ ਵੀ ਤੁਹਾਡੀ ਦੁਕਾਨ 'ਚ, ਤੁਹਾਨੂੰ ਪਤਾ ਮੇਰੀ ਦੁਕਾਨ 'ਚ ਇਸ ਟਾਈਮ ਇੱਕ ਮਸਾਲਾ 20 ਲੱਖ ਰੁਪਏ ਦਾ ਸੋਨਾ ਪਿਆ, ਜੀ ਜੀ ਰਾਈਟ। ਤੁਸੀਂ ਰਾਤ ਨੂੰ ਬੰਦ ਕਰਕੇ ਕੋਈ ਸਵੇਰੇ ਆਏ ਹੋ ਤੇ ਉਹ 24 ਦਾ ਹੋਇਆ ਹੋਵੇ, ਮਤਲਬ ਰੇਟ ਇਦਾਂ ਵਧਿਆ ਹੋਵੇ ਨਹੀਂ ਇੱਕਦਮ। ਨਹੀਂ ਇਸ ਤਰ੍ਹਾਂ ਤਾਂ ਕੋਈ ਨਹੀਂ ਵਧਿਆ। ਜਦੋਂ ਇਹ ਤਕਰੀਬਨ ਪਿਛਲਾ ਸਾਲ ਜਿਹੜਾ ਸੀ ਨਾ ਸਟਾਰਟ ਸੀ, ਉਦੋਂ ਕਾਫੀ ਰੇਟ ਅਪ ਹੋਇਆ। ਉਦੋਂ ਲੋਕਡਾਊਨ ਆਪੇ ਤੋਂ ਬਾਅਦ ਹਾਂਜੀ। ਉਹ ਤੁਹਾਨੂੰ ਮਤਲਬ ਪਿਆ ਵੱਧ ਜਾਂਦਾ ਤੁਹਾਡਾ ਕੰਮ, ਤੇ ਤੁਸੀਂ ਤਾਂ ਹੁਣ ਤੱਕ ਬਹੁਤ ਅਮੀਰ ਹੋਣਾ ਚਾਹੀਦਾ ਤੁਹਾਨੂੰ ਇਸ ਤਰ੍ਹਾਂ। ਉਹ ਅੱਗੇ ਸੇਲ ਨਹੀਂ ਹੈ ਨਾ, ਜਿੰਨਾ ਮਹਿੰਗਾ ਹੁੰਦਾ ਨਾ। ਭਾਜੀ ਤੇ ਨਾ ਤੁਸੀਂ ਵੇਚਦੇ ਕਿਉਂ? ਤੁਸੀਂ ਰੱਖੀ ਰੱਖੋ 26 ਸਾਲ ਬਾਅਦ। ਦੇਖੋ ਇੱਕ ਮਸਾਲਾ 26 ਸਾਲ ਪਹਿਲੇ ਤੁਸੀਂ ਜਿੰਨਾ ਸੋਨਾ ਦੁਕਾਨ 'ਚ ਪਾਇਆ ਸੀ ਜੀ ਜੀ ਕਾਰੋਬਾਰ ਵਾਸਤੇ, ਜੀ ਰਾਈਟ। ਤੁਸੀਂ ਵੇਚਦੇ ਹੀ ਨਾ। ਅੱਜ ਕਿੰਨੇ ਦਾ ਹੋਣਾ ਸੀ ਉਹ? ਅੱਜ ਉਸਤਾਦ ਜੀ ਕਰੋੜਾਂ ਦਾ। ਤੇ ਫਿਰ ਤੁਸੀਂ ਪਾਗਲਾਂ ਵੀ ਵੇਚੀ ਗਏ ਨਹੀਂ ਵਿੱਚ ਸੀ। ਤੇ ਖਾਣਾ ਕਿੱਥੋਂ ਸੀਗਾ? ਹੈ। ਤੇ ਖਾਣਾ ਖੂਣਾ ਨਹੀਂ ਸੀ, ਗੁਜ਼ਾਰੇ ਗੁਜ਼ਾਰੇ ਨਹੀਂ ਕਰਨੇ ਘਰ। ਉਹ ਇੰਨਾ ਕੁ ਜਿੰਨੇ ਕੁ ਦੀ ਚੀਜ਼ ਆਉਣੀ ਸੀ ਉਹਨਾਂ ਕੁ ਵੇਚ ਕੇ ਖਾ ਲੈਂਦੇ। ਹਾਂ ਅੱਛਾ, ਸੁਨਹਿਰੀ ਦੁਕਾਨ ਪਾਉਣੀ ਹੋਵੇ ਕਿਲੋ ਸੋਨੇ ਨਾਲ ਪੈ ਜਾਂਦੀ ਪੂਰੀ? ਜੀ ਕਿੰਨੇ ਦਾ 1 ਕਿਲੋ ਸੋਨਾ? ਤਕਰੀਬਨ ਕੋਈ 86.5 ਤੋਲੇ ਹੁੰਦੇ ਨੇ 1 ਕਿਲੋ 'ਚ। ਇੱਕ ਛੋਟੀ ਜੀ ਸ਼ਾਪ ਉਹਦੇ ਨਾਲ ਬਣ ਜਾਂਦੀ ਜੀ ਹੈ। ਜੀ 26 ਦਾ ਕਿੰਨੇ ਦਾ ਭਾਈ ਇੱਕ ਠਹਿਰ ਜਾ, ਕਿਲੋ ਕਿੰਨੇ ਦਾ ਭਾਜੀ? ਕਿਲੋ ਤਕਰੀਬਨ ਉਹ ਜ਼ਰਬ ਦੇ ਲਓ 2 ਕਰੋੜ 40 ਲੱਖ ਰੁਪਏ। 3 ਲੱਖ ਤੇ 57,000 ਰੁਪਏ ਅੱਜ ਦਾ ਰੇਟ। ਉਹ ਭਰਾਵਾ ਜਾਣ ਦੇ ਗੁੱਸੇ ਨੂੰ 3 ਲੱਖ ਰੁਪਏ ਦਾ ਕਿਲੋ ਓ ਯਾਰ ਠਹਿਰ ਜਾ ਯਾਰ, ਇੱਕ ਮਿੰਟ ਉਹ ਫੈਸਲਾ। ਕਿਲੋ ਦੀ ਕਿਲੋ ਇੱਕ ਮਿੰਟ ਲੱਖ ਹਿਸਾਬ ਲਾ ਯਾਰ ਤੇਰਾ, ਫਰੀਦ ਖਾਨ ਹਿਸਾਬ ਲਾ। ਅਟੋਤੀਆ 24 ਹਾਂਜੀ ਕਿੰਨਾ ਭਾਜੀ? 3 ਲੱਖ 3,57,000 57,000 ਜ਼ਰਬ ਜ਼ਰਬ 86.5 86.5 ਕਈ ਦਾ ਸੈਂਕੜਾ ਹਜ਼ਾਰ ਦਾ ਲੱਖ ਦਾ 3 ਕਰੋੜ ਰੁਪਏ ਦਾ ਭਾਜੀ। ਹਾਂਜੀ। ਕੁਛ ਵੀ ਨਹੀਂ ਹੈ ਯਾਰ ਅੱਛਾ, 26 ਸਾਲ ਪਹਿਲੇ ਅਗਰ ਮੈਂ 1 ਕਿਲੋ ਸੋਨਾ ਲੈ ਕੇ ਰੱਖ ਲੈਂਦਾ। ਨਹੀਂ ਭਾਜੀ ਹੁਣ ਤੁਸੀਂ ਕਿਲੋ ਆਪਣਾ ਸੋਨਾ ਪਾਇਆ ਕਿ ਸੌਰਾਂ ਵਾਲੀ ਵਿੱਚ ਜਾਂਦਾ ਹੈ। ਦੇਖਿਆ ਨਾ ਦੇਖਿਆ। ਅੱਛਾ ਇੱਕ ਮਿੰਟ ਠਹਿਰ ਜਾਓ। ਮਹਿਮਾਨ ਦੀ ਅੱਛਾ ਕਦਰ ਕਰ। 25,000 ਨੂੰ ਸੀ ਉਦੋਂ। ਜੀ ਜੀ 25,000 ਜ਼ਰਬ 86.5 86.5 21 ਲੱਖ ਰੁਪਏ ਦਾ ਸੀ ਉਦੋਂ। 21 ਲੱਖ ਦਾ ਕਿਲੋ ਲੈ ਕੇ ਰੱਖ ਲੈਂਦੇ। ਅੱਜ ਕਿੰਨੇ ਦਾ ਹੋ ਗਿਆ? 3 ਕਰੋੜ 80 ਲੱਖ 3 ਕਰੋੜ 80 ਲੱਖ ਦਾ। ਨਹੀਂ ਕੋਈ ਏਡਾ ਫਰਕ। 25 ਲੇਕਿਨ ਉਦੋਂ ਰੱਖ ਲੈਂਦੇ ਤੁਸੀਂ। ਹਾਂਜੀ। ਅੱਛਾ ਚਲੋ ਜੀ, ਇੱਕ ਸਵਾਲ ਦਾ ਜਵਾਬ ਦਿਓ ਭਾਜੀ। ਰਾਨੀਆਂ ਇੱਕ ਸਵਾਲ ਦਾ ਜਵਾਬ ਦਿਓ। ਸੋਨਾ ਜਿਹਦੇ ਘਰ ਪਿਆ ਹੋਵੇ ਜੀ ਜੀ
ਉਹਦੀ ਜ਼ਕਾਤ ਸਾਲ ਬਾਅਦ ਬਣਦੀ ਹੈ। ਜੀ ਰਾਈਟ। ਵਜ੍ਹਾ ਯਾਨੀ ਤੁਹਾਡੇ ਕੋਲ ਅਗਰ ਪੈਸੇ ਨੇ 10 ਕਰੋੜ ਵੀ ਤੁਹਾਡਾ ਕਾਰੋਬਾਰ ਚ ਲਗਾ, ਉਹਦੀ ਨਹੀਂ ਬਣਦੀ, ਸੋਨੇ ਦੀ ਸਪੈਸ਼ਲ ਬਣਦੀ। ਵਜ੍ਹਾ ਸੋਨੇ ਦੀ ਉਸਤਾਦ ਜੀ ਹੈ ਵੀ ਕੁਰਾਨ ਵਿੱਚ ਜ਼ਿਕਰ ਆ। ਕਿਉਂ? ਇਹਦੀ ਲੌਜਿਕ ਕੀ ਹੈ? ਉਹ ਪ੍ਰਾਪਰਟੀ ਵਿੱਚ ਜ਼ਿਆਦਾ ਹੁੰਦੀ ਹੈ ਨਾ ਮਾਲੀਅਤ ਵਿੱਚ, ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਦੋਂ ਯੂਜ਼ ਕਰਦੇ ਨਾ ਉਸ ਤੇ ਜਿੰਨੀ ਤੁਹਾਡੀ ਮਾਲੀਅਤ ਉਸ ਹਿਸਾਬ ਨਾਲ ਲਾਜ਼ਮੀ ਉਹ ਤੇ ਲਗਾ ਜ਼ਕਾਤ ਜਿਹੜੀ ਲੱਗੂ। ਹਾਂਜੀ ਜ਼ਿਕਰ ਮੈਂ ਤੁਹਾਨੂੰ ਦੱਸਦਾ, ਇਹਦੇ ਸੋਨੇ ਦਾ ਮੈਂ ਕਦੇ ਸੋਚਿਆ ਯਾਰ ਇਹ ਕੀ ਲੌਜਿਕ ਆ ਕਿ ਤੁਹਾਡਾ ਇੱਕ ਬਿਜ਼ਨਸ ਦੇ ਵਿੱਚ ਕੰਮ ਪਿਆ, ਤੇਰੇ ਕੋਲ ਮਤਲਬ ਬਿਜ਼ਨਸ ਕੱਪੜਾ ਪਿਆ ਦੁਕਾਨ 'ਚ 50 ਲੱਖ ਰੁਪਏ ਦਾ ਥਾਨ ਪਏ ਨੇ ਕੱਪੜਾ, ਉਹਦੀ ਨਹੀਂ ਗੱਲ ਕੀਤੀ। ਤੇਰੇ ਘਰ ਅਗਰ ਪਾਈਆ ਸੋਨਾ ਪਿਆ ਉਹਦੀ ਤੂੰ ਜ਼ਕਾਤ, ਉਹਦੀ ਵਜ੍ਹਾ ਕੀ ਆ ਸਰ ਜੀ? ਉਹਦੀ ਵਜ੍ਹਾ ਇਹ ਹੈ ਕਿ ਅੱਲਾ ਨੇ ਕਿਹਾ ਅਗਰ ਤੂੰ 1 ਸਾਲ ਪੂਰਾ ਸੋਨਾ ਘਰ ਰੱਖਿਆ, ਇਹਦਾ ਮਤਲਬ ਉਸ ਤੋਂ ਇਲਾਵਾ ਤੇਰਾ ਸੈਟਅਪ ਠੀਕ ਆ, ਇਹ ਤੂੰ ਐਕਸਟਰਾ ਰੱਖਿਆ ਹੈ ਔਰ ਸਾਲ ਪੂਰਾ ਪਿਆ ਰਿਹਾ, ਕਿਉਂਕਿ ਅਗਰ ਤੂੰ ਵੇਚਦਾ ਫਿਰ ਤੇ ਨਹੀਂ ਨਾ ਜ਼ਕਾਤ ਬਣਦੀ। ਯਾਨੀ ਤੇਰੇ ਪੂਰਾ ਸਾਲ ਤੇਰੇ ਕੋਲ ਪਿਆ ਵਾ, ਇਹਦਾ ਇਟ ਮੀਨਸ ਕਿ ਤੂੰ ਤੇਰਾ ਕਾਰੋਬਾਰ ਵੀ ਠੀਕ ਆ ਸਾਰਾ, ਤੂੰ ਜ਼ਕਾਤ ਦੀ ਸ਼ਕਲ ਦੇ ਵਿੱਚ ਇਹਦੀ ਕੱਢ ਤੇ ਇਹਨੂੰ ਤੇਰੇ ਕੋਲ ਤੈਨੂੰ ਦਿੱਤਾ ਮੈਂ, ਤੇ ਤੂੰ ਲੋਕਾਂ ਨੂੰ ਜਿਹੜੇ ਨਹੀਂ ਹੈਗਾ ਉਹਨਾਂ ਨੇ ਦੇ ਵਿੱਚੋਂ ਇਹਦਾ ਹਿੱਸਾ ਦੇ। ਸਹੀ। ਮੈਨੂੰ ਇਹ ਸਮਝ ਆਈ ਗੱਲ ਦੀ ਇਸ ਤਰ੍ਹਾਂ ਵੀ ਲੌਜਿਕ ਇਹ ਹੈ ਰੱਬ ਦੀ, ਮੇਰੇ ਹਿਸਾਬ ਨਾਲ ਮੈਨੂੰ ਇਹ ਸਮਝ ਆਈ, ਅੱਗੋਂ ਚੇਂਜ ਵੀ ਹੋ ਸਕਦੀ ਹੈ ਕਿ ਕਿਉਂਕਿ ਇਹ ਚੀਜ਼ ਪਈ ਆ ਔਰ ਤੈਨੂੰ ਇਹਦੀ ਜ਼ਰੂਰਤ ਹੀ ਨਹੀਂ ਪਈ, ਹਾਂਜੀ ਜੀ ਜੀ ਔਰ ਤੇਰਾ ਸੈਟਅਪ ਐਸਾ ਠੀਕ ਆ ਕਿ ਇਹ ਸਾਲ ਪੂਰਾ ਪਿਆ ਹੀ ਰਿਹਾ, ਇਹਦਾ ਮਤਲਬ ਹੈ ਕਿ ਤੂੰ ਠੀਕ ਆ। ਠੀਕ ਹੈ ਨਾ? ਤੇ ਇਹਦੇ ਚੋਂ ਲਿਆਦਾ ਇਹਦੀ ਜ਼ਕਾਤ ਕੱਢ ਤੇ ਇਹਨੂੰ ਦੇ। ਉੱਤੋਂ ਜ਼ਕਾਤ ਦਾ ਜ਼ਕਾਤ ਨੂੰ ਅਸੀਂ ਇੰਨਾ ਡੀਗ੍ਰੇਡ ਜਿਹਾ ਲਫ਼ਜ਼ ਕਰ ਲਿਆ, ਹਾਲਾਂਕਿ ਏਡੀ ਖੂਬਸੂਰਤ ਚੀਜ਼ ਆ, ਵੰਡ ਹੀ ਹੈ ਨਾ ਇਹ, ਤੁਹਾਨੂੰ ਅੱਲਾ ਨੇ ਦਿੱਤਾ ਨਾ, ਸਾਨੂੰ ਨਹੀਂ ਦਿੱਤਾ, ਅਸੀਂ ਮਾੜੇ ਆ। ਤੁਸੀਂ ਦੇਖਦੇ ਹੋ ਸਾਲ ਬਾਅਦ ਅੱਲਾ ਨੇ ਕਿਹਾ ਚੱਲ ਬਈ ਇਹਦੇ ਵਿੱਚੋਂ, ਯਾਨੀ ਅੱਲਾ ਨੇ ਕਿਹਾ ਚੱਲ ਇਹਦੇ ਚੋਂ ਇਹਨਾਂ ਦਾ ਵੀ ਹਿੱਸਾ ਕੱਢ, ਉਸ ਹਿੱਸੇ ਦਾ ਨਾਂ ਜ਼ਕਾਤ ਰੱਖਤਾ, ਲੇਕਿਨ ਜ਼ਕਾਤ ਨੂੰ ਅਸੀਂ ਕਹਿ ਕੇ ਇੰਨਾ ਡੀਗ੍ਰੇਡ ਕਰਤਾ ਕਿ ਭਾਜੀ ਜ਼ਕਾਤ ਖਾਂਦਾ, ਜ਼ਕਾਤ ਇਦਾਂ ਕਰਦਾ, ਤੇ ਜ਼ਕਾਤ ਲੈ ਭਲਿਆ, ਇਹਨੇ ਜ਼ਕਾਤ ਲੈ ਬੱਚੇ ਪਾਲੇ, ਵੀ ਡੀਗ੍ਰੇਡ ਕਰਤਾ। ਜੀ ਰਾਈਟ। ਜਦਕਿ ਇੰਨੀ ਕਿ ਖੂਬਸੂਰਤ ਚੀਜ਼ ਆ, ਤੇਰਾ ਤੂੰ ਸੋਚ ਨਹੀਂ ਸਕਦਾ, ਹੈ ਨਾ? ਤੇ ਇਹ ਤਾਂ ਜਿਵੇਂ ਕੱਲ ਖੋਤੇ ਵਾਲੀ ਗੱਲ ਆ ਵੀ ਡੀਗ੍ਰੇਡ ਨਾ ਕਰਦਾ। ਹਾਂਜੀ। ਹਾਲਾਂਕਿ ਖੋਤਾ ਨਾ ਵਿਚਾਰਾ ਕੋਈ ਉਹਦਾ ਚੱਕਰ ਹੀ ਨਹੀਂ। ਹਾਂਜੀ 5 ਕਿਲੋ ਸੋਨਾ ਜਮਾ ਕੀਤਾ 20 ਸਾਲ, ਕਹਿੰਦਾ ਮੈਂ ਇਹਨੂੰ ਇਕੱਠਾ ਹੀ ਵੇਚ ਕੇ ਤੇ ਬੱਚਿਆਂ ਲਈ 19ਵੇਂ ਸਾਲ ਦਮੇ ਦਾ ਮਰੀਜ਼ ਹੋ ਕੇ ਮਰ ਗਿਆ। ਸੋਨਾ ਉੱਥੇ ਪਿਆ। 20 ਸਾਲ ਇਹਨੇ ਸੋਨਾ ਜੋੜ ਕੇ ਇਕੱਠਾ ਕਰਕੇ ਰੱਖਿਆ, ਵੇਚਣ ਗਿਆ ਤੇ ਡਾਕੂ ਪੈ ਗਏ। ਨਹੀਂ ਆਰਟੀਫੀਸ਼ੀਅਲ ਵੀ ਵਧਿਆ ਵਾ। ਮੇਰੇ ਕੋਲ ਨਾ ਇੱਕ ਲਾਡੂ ਦੀ ਘੜੀ ਪਈ ਹੈ, ਲਾਡੋ ਦੀ। ਜੀ ਲਾਡੋ ਇੱਕ ਕੁੜੀ ਸੀ ਉਹਦੀ, ਇਹਨੇ ਲਾ ਲਈ ਸੀ, ਨਹੀਂ ਉਹ ਭੁੱਲ ਗਈ ਸੀ ਭਾਜੀ। ਉਹ ਮਗਰ ਫਿਰਨ ਡਈ ਹੈ। ਭਾਜੀ ਜਿਹੜਾ ਸੋਨੇ ਦੇ ਉੱਤੇ ਉਹ ਲੱਗੇ ਹੁੰਦੇ ਨੇ ਨਗ ਸਟੋਨ ਜੀ ਸਟੋਨ, ਜੀ ਉਹ ਸੋਨੇ ਨਾਲੋਂ ਵੀ ਕਈ ਮਹਿੰਗੇ ਹੁੰਦੇ ਨੇ। ਹਾਂਜੀ ਉਹ ਡਾਇਮੰਡ Diamond ਜਿਹੜਾ। ਜੀ ਉਹ ਜ਼ਿਆਦਾ ਮਹਿੰਗਾ ਹੁੰਦਾ। ਅੱਛਾ ਹੁਣ ਜਦੋਂ ਤੁਸੀਂ ਇੱਕ ਮਿਸਾਲ ਆ, ਉਹ ਸੋਨਾ ਜਿਹੜਾ ਉਹ ਤੁਸੀਂ ਵੇਚਣ ਜਾਓ ਤੇ ਉਦਾਂ ਹੀ ਵਿਕਦਾ ਵਾ, ਜੀ ਰਾਈਟ। ਉਹਦੀ ਮਲਕੀਅਤ ਨਹੀਂ ਘਟਦੀ। ਜੀ। ਉਹ ਥੋੜਾ ਬਹੁਤ ਜਿਹੜਾ ਉਹ ਘਟਦਾ ਹੋਏਗਾ ਜਿਹੜਾ ਉਹਨਾਂ ਦੇ ਦੁਕਾਨਦਾਰਾਂ ਨੇ ਰੱਖਿਆ, ਬਾਕੀ ਯਾਨੀ ਉਹਦੀ ਅਥੈਂਟਿਕ ਕੀਮਤ ਉਹੀ ਹੁੰਦੀ। ਜੀ ਤੇ ਜਿਹੜਾ ਉਹ ਡਾਇਮੰਡ ਹੁੰਦਾ ਜੀ ਉਹ ਵੀ ਤੁਸੀਂ 5 ਸਾਲ ਬਾਅਦ ਵੀ ਵੇਚਣ ਜਾਓ ਜੀ ਤੇ ਇਹ ਤਾਂ ਨਹੀਂ ਹੁੰਦਾ ਕਿ ਉਹ ਮਿੱਟੀ ਹੋ ਗਿਆ। ਨਹੀਂ ਉਹ 45% ਕਟੌਤੀ ਕਰਕੇ ਫਿਰ ਬਾਕੀ ਦੀ ਪੇਮੈਂਟ ਦਿੰਦੀ ਹੈ। ਸੋਨੇ ਦਾ ਤਾਂ ਨਹੀਂ ਇਦਾਂ ਹੁੰਦਾ। ਨਹੀਂ ਸੋਨੇ ਦਾ ਇਸ ਤਰ੍ਹਾਂ ਹੋਰ ਉਹਦਾ ਕੀ ਇਸ ਫਾਇਦਾ? ਤੋਂ ਜ਼ਿਆਦਾ ਲਾਸ। ਇਹਨਾਂ ਨੇ ਹਿਸਾਬ ਕਿਤਾਬ ਨਾਲ ਤਿਜੋਰੀ ਦਾ ਕੋਡ ਤੁਸੀਂ ਪੁੱਛਣਾ। ਮਸ਼ਵਰਾ ਦਿਓ ਸਾਡੇ ਇਹਨਾਂ ਨੂੰ ਕਿ ਜਦੋਂ ਵੀ ਸੋਨਾ ਖਰੀਦਣਾ ਵਾ, ਜੀ ਉਹ ਕਿੱਦਾਂ ਕਿਸ ਹਾਲਤ 'ਚ ਖਰੀਦਣ ਤੇ ਜਿਹੜਾ ਉਹਨਾਂ ਨੂੰ ਫਾਇਦਾ ਹੋਏਗਾ। ਉਹ ਇਸ ਹਾਲਤ 'ਚ ਖਰੀਦਣ ਵੀ ਟੁਕੜੀ ਲੈ ਕੇ ਤੁਸੀਂ ਰੱਖ ਲਓ, ਉਹ ਬਿਸਕੁਟ ਜਿਹਨੂੰ ਕਹਿੰਦੇ ਬਿਸਕੁਟ ਲੈ ਕੇ ਰੱਖ ਲਓ, ਉਹ ਤੁਹਾਨੂੰ ਫਾਇਦਾ ਨਹੀਂ, ਅਗਰ ਅੰਗੂਠੀ ਬਣਵਾਉਣੀ ਆ ਜੀ ਤੇ ਰਾਈਟ। ਉਹ ਕੀ ਉਹਦੇ 'ਚ ਕਈਆਂ ਨੇ ਇੰਜ ਕਰ ਕੋ ਲਾਇਆ ਹੁੰਦਾ, ਮੋਤੀ ਲਾਏ ਹੁੰਦੇ, ਇਹ ਉਹ ਲਾਏ ਹੁੰਦੇ, ਨਹੀਂ ਬਗੈਰ ਸਟੋਨ ਤੋਂ ਲਓ ਤੇ ਉਹਦੇ 'ਚ ਲਾਸ ਨਹੀਂ ਹੁੰਦਾ। ਸਟੋਨ ਜਿਹੜੇ ਉਹ ਵਿੱਚ ਹੀ ਅਕਾਊਂਟ ਕਰਕੇ ਦਿੰਦੇ ਨੇ, ਤੇ ਜਦੋਂ ਤੁਸੀਂ ਵੇਚਣੇ ਆ ਉਦੋਂ ਵਾਪਸੀ ਤੇ ਨਿਕਾਲ ਦਿੰਦੇ ਨੇ ਉਹ। ਹਾਂਜੀ। ਓਏ ਹੋਏ ਇਹ 2 ਨੰਬਰੀ ਨਹੀਂ। ਮੇਰੇ ਕੋਲ ਪੂਰਾ ਪੈਕਟ ਨਹੀਂ ਪਿਆ ਉਹ ਬਿਸਕੁਟਾਂ ਦਾ। ਟੁਕੜੀਆਂ ਕਰਕੇ ਵਿੱਚ ਰੱਖਣਾ ਇੱਧਰ ਸੁਣ ਚਾਹੀਦਾ। ਹਾਂਜੀ ਕੀ ਕਹੇ ਜੀ? ਮੇਰੇ ਕੋਲ ਪੂਰਾ ਪੈਕਟ ਪਿਆ ਬਿਸਕੁਟਾਂ ਦਾ। ਮੈਂ ਸੁਪਰ ਦਾ। ਉਹ ਪਰਾਉਣੇ ਵਾਲਾ ਵਾ, ਸੁਨਿਆਰੇ ਵਾਲਾ ਨਹੀਂ। ਸਰ ਮੈਂ ਕੁਐਸਚਨ ਕਰਨਾ। ਔਰ ਇਹਦੇ ਸੋਨੇ ਵਾਲੇ ਬਿਸਕੁਟ ਦੇ ਉੱਤੇ ਵੀ ਕੀੜੀਆਂ ਚੜੀਆਂ। ਅੱਛਾ ਦੱਸੋ, ਟੀ ਟਾਈਮ ਦੇ ਵਿੱਚ ਅਸੀਂ ਜੁਗਤਾਂ ਵੀ ਕਰਦੇ ਹਾਂ, ਜੀ ਰਾਈਟ। ਸੀਰੀਅਸ ਗੱਲ ਵੀ ਕਰਦੇ, ਜੀ ਥੋੜੀ ਜਿਹੀ ਕਦੇ ਮੈਨੂੰ ਦੌਰਾ ਪੈਂਦਾ ਇਸਲਾਹੀ ਗੱਲ ਸਮਝਾਉਣ ਵਾਲੀ, ਜੀ। ਉਹ ਵੀ ਕਰਦੇ। ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਕੈਟਾਗਰੀ ਪਸੰਦ ਆ? ਯਾਨੀ ਜੇ ਤੁਸੀਂ ਚਾਹੋਗੇ ਯਾਰ ਆਹ ਹੀ ਕਰੀ ਜਾਣ ਬਸ, ਬਾਕੀ ਕੋਈ ਨਾ ਗੱਲ ਕਰਨ। ਹੈ ਤਾਂ ਫਨ ਜਿਹੜਾ ਤੁਸੀਂ ਕਰਦੇ ਹੋ ਬੜਾ ਪਸੰਦ ਆ ਸਾਨੂੰ, ਇਸ ਲਾਈਕ ਕਰਦੇ ਹਾਂ ਅਸੀਂ ਇਸ ਸਾਰੀ ਚੀਜ਼ਾਂ ਨੂੰ। ਪਿਛਲੇ ਦਿਨਾਂ ਤੁਸੀਂ ਇੱਕ ਪ੍ਰੋਗਰਾਮ ਵਿੱਚ ਗੱਲ ਕੀਤੀ ਸੀਗੀ ਵੀ ਜਦੋਂ ਨਮਾਜ਼ ਦੇ ਤੁਸੀਂ ਪੜ੍ਹਦੇ ਹੋ ਨਾ, ਸਜਦੇ ਜਾਂਦੇ ਹੋ ਤਾਂ ਜਲਦੀ ਸਪੀਡ ਵਿੱਚ ਤੁਸੀਂ ਪੜ੍ਹਦੇ ਹੋ ਸੁਭਾਨ ਰੱਬੀ ਅਲਾ। ਹਾਂ। ਉਹ ਮੈਂ ਉਸ ਦਿਨ ਕਾਊਂਟ ਕੀਤੀ, ਮੈਂ ਧਿਆਨ ਨਾਲ ਸੋਚਿਆ, ਮੈਂ ਕਿਹਾ ਉਸਤਾਦ ਉਹਨਾਂ ਨੇ ਕੈਸੀ ਪਿਆਰੀ ਗੱਲ ਕੀਤੀ। ਤੁਸੀਂ ਪਹਿਲੇ ਇਹ ਗੌਰ ਪਹਿਲੇ ਕਰ, ਮੈਂ ਜ਼ਰਾ ਸਪੀਡ ਨਾਲ ਪੜ੍ਹਦਾ ਸੀ ਸਪੀਡ ਨਾਲ ਪੜ੍ਹਦੇ ਸੀ। ਤੇ ਉਹ ਜਦੋਂ ਤੁਸੀਂ ਸਾਨੂੰ ਅਗਾਹ ਕੀਤਾ ਨਾ, ਮੈਂ ਉਸ ਤੋਂ ਬਾਅਦ ਆਹਿਸਤਾ ਪੜ੍ਹਨਾ ਸ਼ੁਰੂ ਕੀਤਾ। ਹਾਂ ਵਾਹ ਬੜੀ ਪਿਆਰੀ। ਕਸਮ ਹੈ, ਮੈਂ ਵੀ ਆਪਣੀ ਸਲਾਹ ਕੀਤੀ ਸੀ, ਤੁਸੀਂ ਮੈਨੂੰ ਸਭ ਤੋਂ ਇਹਦੀ ਤੇ ਮੈਂ ਪਹਿਲਾਂ ਇੱਥੇ ਵੀਡੀਓ ਬਣਾ ਲਈ ਸੀ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਹੁਣ ਮੈਂ ਬੜੀ ਪਿਆਰੀ। ਬੜੀ ਤਸੱਲੀ ਦੇ ਨਾਲ ਇਹ ਭਾਜੀ ਮੈਂ ਇੱਥੇ ਬੈਠਾ ਸੀ, ਇੱਥੇ ਨਮਾਜ਼ ਪੜ੍ਹ ਰਿਹਾ ਸੀ। ਜੀ। ਇਹ ਨਹੀਂ ਕਿ ਅੱਲਾ ਮਾਫੀ ਦੇਵੇ ਕਿ ਮੈਂ ਇਹਨੂੰ ਕੁਝ ਇਸਲਾਹ ਵਾਸਤੇ ਹੀ ਕਿ ਜੀ ਕਿਉਂਕਿ ਦੀ ਘਾਟ ਦਾ, ਅਗਰ ਮੈਂ ਵੀਡੀਓ ਬਣਾਉਣ ਤੋਂ ਬਗੈਰ ਇਹਨੂੰ ਕਹਿ ਦਿੰਦਾ ਨਾ, ਇਹਨੇ ਕਹਿਣਾ ਨਹੀਂ ਇਹਨੇ ਮੰਨਣਾ ਹੀ ਨਹੀਂ ਸੀ।
ਮੈਂ ਉੱਥੇ ਬੈਠੇ ਵੀਡੀਓ ਬਣਾਈ, ਹੁਣੇ ਇੰਜ ਕਰਕੇ ਨਾ ਰੁਕੂ ਗਿਆ ਤੇ ਮੈਂ ਸਪੀਡ ਰੁਕੂ ਗਿਆ ਤੇ ਮੈਂ ਰਿਕਾਰਡ ਕਰ ਲਿਆ, ਉੱਠਿਆ ਤੇ ਮੈਂ ਉਹਨੂੰ ਕਿਹਾ ਫੈਸਲ ਸਾਹਿਬ ਇਹ ਮੈਂ ਪਲੇ ਕਰਦਾ ਵਾਂ, ਜਦੋਂ ਤੁਸੀਂ ਰੁਕੂ ਜਾਓਗੇ ਨਾ ਤੁਸੀਂ ਮੈਨੂੰ 3 ਵਾਰੀ ਸੁਬਾਨ ਰੱਬੀ ਅਜ਼ੀਮ ਪੜ੍ਹ ਕੇ ਦਿਖਾਉਣਾ ਜੀ ਬਸ ਇੰਨੇ ਵਕਤ 'ਚ। ਤੇ ਇਹ ਮੂੰਹ ਤੇ ਬੈਠਾ 2 ਵਾਰੀ ਪੜ੍ਹਦਾ ਸੀ ਸਪੀਡ 'ਚ ਤੇ ਉੱਠ ਪੈਂਦਾ ਸੀ। ਫਿਰ ਉਸ ਤੋਂ ਬਾਅਦ ਮਾਸ਼ਾਅੱਲਾ ਹੁਣ ਉਹ ਜੀ ਚਲੋ ਅੱਛਾ ਇਹ ਹੋ ਗਈ ਗੱਲ, ਯਾਨੀ ਇਸ ਤਰ੍ਹਾਂ ਦੀ ਗੱਲਾਂ ਵੀ ਤੁਸੀਂ ਹਾਂ ਜੀ ਉਹ ਇੱਕ ਸਲਾਈ ਸਵਾਲ ਮੈਂ ਕਰਦੇ ਜੀ। ਉਸਤਾਦ ਜੀ ਕਰ ਸਕਦਾ? ਹਾਂਜੀ ਕੁਛ ਨਹੀਂ ਵੇਖਿਆ, ਮਤਲਬ ਡਬਲ ਰੋਲ ਵੀ ਮੈਂ ਕੀਤੇ ਜੀ ਉੱਥੇ, ਹੋਰ ਵੀ ਮੈਂ ਬੜਾ ਬਾਬਾ ਸਾਰਾ ਕੁਆਲੀਆਂ ਵੀ ਮੇਰਾ ਜੀ, ਬਿਲਕੁਲ। ਚੈਨਲ ਵੇਖਦੇ ਨਾ ਮੇਰਾ। ਉਹ ਤੇਰੇ ਕੋਲ ਕਿਹੜਾ ਕਰਨ ਜੋਹਰ ਰਾਤ ਰਹਿ ਕੇ ਚਲਾ ਗਿਆ ਵੀ ਤੂੰ ਏਡਾ ਕਿਤੇ ਹਿੱਟ ਹੋਇਆ ਯਾਰ ਭਾਜੀ? ਉਸ ਮੇਰਾ ਮਾਮੂ ਹੀ ਨਹੀਂ ਬਣਦਾ ਸੀ, ਤੁਹਾਨੂੰ ਲੈ ਜਿੰਨੇ ਨਾ ਮਾਰਦੇ ਇੱਕ ਅੱਧਾ ਫੁੱਲ ਫੜ ਕੇ ਵਿੱਚੋਂ ਓਏ ਖਾ ਦਿੰਦੇ। ਇੱਕ ਯਾਰ ਇੱਕ ਕੁਐਸਚਨ ਮੈਨੂੰ ਕਰ, ਮਾਮੂ ਕਾਂਜਰ ਤੋਂ ਖਿੱਦਰਾ ਦੇ ਲਾਗੇ ਜੰਡ ਵਾਲੀ ਪਿੰਡ ਦੇਖਿਆ ਜੀ? ਹਾਂਜੀ ਹਾਂਜੀ ਬਿਲਕੁਲ ਰਾਈਟ 490 ਜੀ ਜੀ ਉਹ 490 490 490 ਯਾਰ ਇਹ ਵੇਖੋ ਸਾਜ ਮਿੱਠਾਪੁਰੀਆ ਅਲ ਮਰੂਫ ਇਥਰਾ ਜੀ, ਤੇ ਉੱਥੇ ਦੀ ਪਦਾਇਸ਼ ਹੈ ਜੀ ਜੀ ਮਨ ਕਿੱਥੇ ਦੀ 490 ਪਿੰਡ ਜਿਹੜਾ। ਕਿੱਥੇ ਦੀ ਬਣਾਏ ਤੂੰ ਉੱਥੇ ਦੀ ਵਿਦੇਸ਼ ਆ? ਹਾਂਜੀ ਗਏ ਤੁਸੀਂ ਕਦੇ ਉੱਥੇ? ਸਾਡੇ ਨਜ਼ਦੀਕ ਹੀ ਹੈ ਅੱਛਾ ਇਹ ਦੱਸੋ ਜੀ। ਕਦੀ ਭਾਬੀ ਸਾਡੀ ਕੋਲੋਂ ਝਾੜਾਂ ਪਈਆਂ ਹੁਣ ਸਾਡੇ ਸ਼ੋਅ ਦੀ ਵਜ੍ਹਾ ਨਾਲ ਵਾਲ ਹੁੰਦੇ ਹੈ ਕਈ ਦਫਾ ਕਈ ਦਫਾ? ਮੈਂ ਪ੍ਰੋਗਰਾਮ ਤੁਹਾਡੇ ਦੇਖੋ ਤੋਂ ਬਗੈਰ ਸੌਂਦਾ ਹੀ ਨਹੀਂ ਹੈ। ਅੱਛਾ ਇੱਕ ਪਾਸੇ ਇਹ ਪਹਿਲੇ ਸਭ ਤੋਂ ਪਹਿਲੇ ਚੱਕ ਓਏ 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 ਕਮਾਲ ਇਹ ਵਾਹ ਜੀ ਵਾਹ। ਵੀ ਸਾਰਾ ਇਹਨਾਂ ਦਾ ਹੀ ਹੈ। ਜੀ ਜੀ ਸਾਰੇ ਗੁਰੂ ਇਹ ਵੇਖ ਲਓ ਬਿਸਕੁਟ ਲਾ ਕੇ ਲਿਆਏ ਨੇ ਉੱਤੇ 4 ਹਾਂ। ਹਾਂ ਓਏ ਛੁਰੀ ਲਿਆ ਹੈ। ਅੱਛਾ ਗੱਲ ਇਹ ਨਹੀਂ ਹੈਗੀ ਕਿ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਬੰਦੇ ਨੂੰ ਅੱਲਾ ਨੇ ਜਿੰਨਾ ਦਿੱਤਾ ਨਾ ਉਸ ਹਿਸਾਬ ਦੇ ਨਾਲ ਆ ਥੋੜੀ ਮੁਹੱਬਤ ਆ। ਤੇਰੇ ਸਕੇ ਰਿਸ਼ਤੇਦਾਰ ਕਦੀ ਤੈਨੂੰ ਇੰਨੀ ਦੇਣਾ ਹੈ? ਲੈ ਉਸਤਾਦ ਜੀ ਅਲਹਮਦੁਲਿਲਾ ਸਾਡੇ ਖਾਨਦਾਨ ਦਾ ਹੱਥੀ ਉੱਪਰ ਵਾਲਾ ਕੱਲ ਮੈਂ ਚਾਵਲ ਤੇ ਚਨੇ ਬਣਵਾ ਕੇ ਲਿਆ ਤੁਹਾਡੇ ਲਈ। ਸਾਜੀ ਸਾਰੇ ਦੇ ਗੁੱਟ ਟੁੱਟੇ ਹੋਏ ਇੰਜ ਮੁੜੇ ਨੇ, ਉਹ ਸਾਰੇ ਅੱਜ ਫਿਰਦੇ ਆ। ਉਹ ਹੱਥ ਕੜੀ ਲੱਗੀ ਨਾ ਦੋ ਉੱਪਰ ਵਾਲਾ ਹੱਥ ਇਹਨਾਂ ਦੇ ਰਿਸ਼ਤੇਦਾਰ ਦਾ। ਨਹੀਂ ਭਾਜੀ ਦੱਸੋ ਇਹ ਨਾ ਇੱਕ ਦਲੀਲ ਬਣੀ ਹੁਣ ਦੇਖੋ ਤੁਹਾਡਾ ਇੱਕ ਮਿਸਾਲ ਮੈਂ ਤੁਹਾਨੂੰ ਇੱਕ ਮਿਸਾਲ ਆ ਪੈਸੇ ਆ ਜੀ ਰਾਈਟ ਮੈਂ ਤੁਹਾਨੂੰ ਕਹਾਂ ਭਾਜੀ ਆ ਲਓ ਲੈ ਲਓ ਚੁੱਕੋ ਜ਼ਰਾ ਜੀ ਆ ਚੁੱਕਿਆ ਹੁਣ ਤੁਹਾਡਾ ਹੱਥ ਕਿਹੜਾ ਸੱਜਣ ਨਹੀਂ ਉੱਤੇ ਵਾਲਾ ਕਿ ਥੱਲੇ ਵਾਲਾ ਉੱਪਰ ਵਾਲਾ ਤੇ ਤੁਸੀਂ ਤੇ ਲੈ ਰਹੇ ਹਾਂ ਸਮਝ ਆ ਰਹੀ ਲਿਆਦਾ ਇਹ ਇੱਕ ਮਿਸਾਲ ਆ ਕਿ ਉੱਪਰ ਵਾਲਾ ਹੱਥ ਬਿਹਤਰ ਹੈ ਕਿ ਉੱਪਰ ਵਾਲੇ ਆਨੇ ਇਹਨੂੰ ਦੇਣਾ ਹੁੰਦਾ ਲੇਕਿਨ ਲੌਜਿਕ ਇਹ ਹੈ ਇਹ ਉਸ ਨੂੰ ਮੰਨਦੇ ਇਹਨੂੰ ਤੁਸੀਂ ਇੰਜ ਕਰਕੇ ਕੋਈ ਚੀਜ਼ ਬਣਾਓ ਇਹ ਉੱਤੋਂ ਚੁੱਕ ਵੀ ਲੈਂਦੇ ਮਾੜਾ ਨਾ ਕੇਕ ਪੇਸਟਰੀ ਬੰਦਾ ਫਰੀਦ ਸਾਹਿਬ ਦੀ ਆਫੀਸ਼ੀਅਲੀ ਉਹ ਕੋਈ ਨਹੀਂ ਸੀ। ਕਿਤੇ ਰੋਨਾਲਡੋ ਹਰਾਤਾ ਯਾਰ ਉਹਦਾ ਚੈਨਲ ਉਹਦਾ ਹਿਸਾਬ ਕਿਤਾਬ ਉਹਦਾ ਵੀ ਹਲੇ ਨਹੀਂ ਮਠਿਆਈ ਵਾਲਾ ਨਹੀਂ ਹੋਇਆ ਹਲੇ ਚੁੱਪ ਕਰ ਅੱਛਾ ਇਹਨੇ ਹੁਣ ਕਾਪੀ ਕਰਨੀ ਹੈ ਇਹਨੇ ਆਪਣੇ ਮਹੱਲੇ 'ਚ ਕਿਸੇ ਨੂੰ 200 ਰੁਪਏ ਦੇ ਕਹਿਣਾ ਤੂੰ ਕੱਲ ਨਾ ਆਉਣਾ ਵਾ ਮੇਰੇ ਤੇ ਉਹਨੇ ਭਲਾ ਕੀ ਕਰਨਾ ਫਰੀ ਦਾ ਤੇਰੀ 200 ਦੀ ਮਠਿਆਈ ਆ ਗਈ। ਅੱਛਾ ਟੀ ਟਾਈਮ ਵਾਸਤੇ ਨਹੀਂ ਕਿ ਨਾ ਆਪਸ਼ਨ ਮਾਸ਼ਾਅੱਲਾ ਇਹ ਬਹੁਤ ਹੀ ਖੂਬਸੂਰਤ ਸਟੈਪ ਲੱਗਾ ਮੈਨੂੰ ਉਸਤਾਦ ਜੀ ਦਾ ਜ਼ਿੰਦਗੀ 'ਚ ਪਹਿਲੀ ਵਾਰੀ ਅੱਛਾ ਜੀ। ਜਿਹੜੇ ਯਾਨੀ ਕਿ ਗੈਸਟ ਆਏ ਨੇ ਕੋਈ ਹੋਰ ਵੀ ਆਣਾ ਜਾ ਰਿਹਾ ਹੈ, ਉਹ ਆਵੇ ਬਿਲਕੁਲ ਉਸਤਾਦ ਜੀ। ਅੱਛਾ ਭਾਜੀ ਤੁਸੀਂ ਮਤਲਬ ਸਾਡੇ ਨਾਲ ਕਿੰਨਾ ਪਿਆਰ ਕਰਦੇ ਹੋ ਸਾਡੇ ਨਾਲ ਟੀਮ ਨਾਲ ਜਾਂ ਮੇਰੇ ਨਾਲ ਕਹਿ ਲਓ ਮੇਰੇ ਨਾਲ ਤੁਸੀਂ ਕਿੰਨਾ ਪਿਆਰ ਕਰਦੇ ਹੋ ਮੈਂ ਅਗਰ ਤੁਹਾਨੂੰ ਕੋਈ ਕੰਮ ਕਵਾਂ ਤੁਸੀਂ ਕਿੰਨੇ ਕੁ % ਮੈਂ ਉਮੀਦ ਰੱਖਾਂਗਾ ਕਿ ਤੁਸੀਂ ਉਹ ਜੀ ਕਰਦੇ ਹੋ? 100% 100% ਜੀ, ਇੱਥੇ ਹੱਥ ਰੱਖੋ ਹੁਣ ਮੈਂ ਜੋ ਕਹਾਂ ਤੁਸੀਂ ਉਹ ਕਹਿਣਾ ਤੁਸੀਂ ਕਹੋ ਜੋ ਕਹੂੰਗਾ ਸੱਚ ਕਹੂੰਗਾ ਜੋ कहूंगा सच कहूंगा ਸੱਚ ਕੇ ਸਿਵਾ ਕੁਝ ਨਹੀਂ ਕਹੂੰਗਾ सच के सिवा कुछ नहीं कहूंगा ਮੈਂ ਇੱਥੋਂ ਜਾ ਕੇ मैं यहाँ से जाके ਕਿਸੇ ਨੂੰ ਇੱਥੇ ਦਾ ਐਡਰੈਸ ਨਹੀਂ ਦੱਸਾਂਗਾ ये राइट नहीं बताऊंगा ਬਸ ਇਹ ਨਾ ਹੋਵੇ ਤੁਸੀਂ ਚਲੇ ਜਾਓ ਤੇ ਸਵੇਰ ਨੂੰ ਇੱਥੇ ਲੈਣਾ ਲੱਗਿਆ ਤਾਂ ਕਹਿੰਦੇ ਭਾਈ ਉਹ ਜਿਊਲਰ ਸਾਹਿਬ ਨਹੀਂ ਸੀ ਜਿਹੜੇ ਆਏ ਹਾਂ ਭਾਈ ਨੇ ਹੈ ਅੱਛਾ ਜੀ ਤਸਵੀਰ ਆਈਫੋਨ ਨਾਲ ਬਣਾ मुझे ਲਓ। पता है आपके मसाइल हैं काफी सारे लोग आते हैं यहाँ पे तंग करते हैं ਯਾਰ ਉਹ ਪਤਾ ਕੀ ਹੁੰਦਾ ਭਾਜੀ ਉਹ ਨਾ ਡਬਲ ਮੈਨ ਯਾਨੀ ਉਹਨਾਂ ਨੂੰ ਅਗਰ ਭੇਜ ਦਈਏ ਤਾਂ ਵੀ ਦੁੱਖ ਹੁੰਦਾ ਤੇ ਅਗਰ ਮਤਲਬ ਬਹਿ ਜਾਈਏ ਤੇ ਉਹ ਸਾਡੇ ਕੰਮਦਾਰ ਚ ਹੁੰਦਾ जी जी बिल्कुल राइट ਇਹ ਰੌਲਾ ਹੁੰਦਾ ਤਾਂ ਜਦੋਂ ਇੱਕ ਬੰਦਾ ਆ ਗਿਆ ਤੁਸੀਂ ਇਹ ਨਹੀਂ ਕਹਿ ਸਕਦੇ ਚਲੋ ਜੀ ਜਾਓ ਜੀ ਇਹ ਤਾਂ ਨਹੀਂ ਨਾ ਜੀ, ਅੱਛਾ ਨਹੀਂ ਲੱਗਦਾ ਇਹ ਰੌਲਾ ਹੁੰਦਾ ਲਓ ਜੀ ਭਾਜੀ ਅੱਛਾ ਸੋ ਸਾਰਾ ਕੁਝ ਉੱਥੋਂ ਲੈ ਕੇ ਆਏ ਤੁਸੀਂ नहीं ये इथों नगीना बेकर तो तैयार करवाया है। ਇੱਥੋਂ हाँ जी कह के तैयार करवाया ਓਏ Specially ਛੁਰੀ order ਲਿਆਇਆ। साहब। ਅੱਛਾ ਉਹਨਾਂ ਨੇ ਉੱਤੇ ਲਿਖਿਆ ਵੀ ਠਹਿਰੋ ਮੈਂ ਤਸਵੀਰ ਕੇ ਉਹਨਾਂ ਨੇ ਉੱਤੇ ਲਿਖਿਆ ਟੀ ਟਾਈਮ ਐਪੀਸੋਡ 1000 ਸਜਾਦ ਜਾਨੀ ਨਿਸ਼ਾਨ ਜੋ ਜ਼ਿਸ਼ਾਨ ਜਿਊਲਰ ਅੱਛਾ ਵਾਲੇ ਆ ਦੇਖੋ ਭਾਜੀ ਲੋ ਜੀ ਸਹੀ ਆ ਫੜੋ ਵੀ ਹੁਣ ਲੌਜੀਕ ਤੇ ਸੁਣ ਲਓ ਨਾ ਕੋ। ਅੱਛਾ अभी भाई जो ਨਹੀਂ ਯਾਰ ਇਹ ਭਾਜੀ ਨੂੰ ਭਾਜੀ ਇਹ ਤੁਸੀਂ ਆਪ ਕੱਟਣਾ ਵਾ ਤੇ ਆਪ सी अपने हाथ ਨਹੀਂ ਭਾਜੀ ਇਹ ਤੁਸੀਂ ਨਹੀਂ टीम में वो सारे ਉਹਨੇ ਨਹੀਂ ਭਾਜੀ ਉਸਤਾਦ ਲਓ ਜੀ ਜੀ, ਤੁਸੀਂ ਕਟੋ ਰਾਘਵ ਭਾਈ ਆਓ ਤੁਸੀਂ। ਉਹ ਹਿਸਾਬ ਨਾਲ ਲੋ ਜੀ ਭਾਜੀ ਆਪ ਕਟੋ ਕਟੋ ਸਾਡੇ ਲਈ ਲਿਆਂਦਾ ਕੀ ਕਟੋ। ਯਾਰ ਉਹ ਬਣਿਆ ਐਡਾ ਸੋਹਣਾ ਮੇਰਾ ਹੁਣ ਮੈਂ ਕਿੱਥੋਂ ਕੱਟਾਂ ਕਾਦੂ ਮੇਰਾ ਦਿਲ ਨਹੀਂ ਕਰ ਰਿਹਾ ਉਹਨਾਂ ਨੇ ਥੱਲੇ ਲਾਫਟਰ ਵੀ ਬਣਾਇਆ ਦੇ ਮੂੰਹ हाँ जी ਅੱਛਾ ਲਾਫਟਰ ਕਰ ਦਿਓ ਜੀ ਹੈਪੀ ਬਰਥਡੇ 1000 ਕੀ ਕਹੀ एपिसोड 1000 ਐਪੀਸੋਡ। ਚਲੋ ਚਲੋ ਜੀ
ਅਜ਼ਾਨ ਹੋ ਰਹੀ ਹੈ। ਨਿਸ਼ਾਨ ਭਾਜੀ ਅਸੀਂ ਤੇ ਹੁਣ ਤੁਹਾਡਾ ਗੱਲਾਂ ਕਰਨੀਆਂ, ਤੁਹਾਡੇ ਦਿਲ 'ਚ ਜੋ ਕੁਝ ਹੈਗਾ ਨਾ ਦੱਸ ਦਿਓ, ਸਾਡੇ ਮੁਤਲਕ, ਟੀ ਟਾਈਮ ਦੇ ਮੁਤਲਕ, ਇੰਨੇ ਸਾਲ ਸਾਡੇ ਨਾਲ ਰਹਿਣ ਦੇ ਮੁਤਲਕ ਕੀ ਕਹਿਣਾ ਚਾਹੋਗੇ ਤੁਸੀਂ? ਸਜਾਦ ਭਾਈ ਬੜੀ ਖੁਸ਼ੀ ਹੁੰਦੀ ਜੀ, ਤੁਸੀਂ ਸਾਡੇ ਪੂਰੇ ਪਾਕਿਸਤਾਨ ਦਾ ਸਰਮਾਇਆ ਹੋ। ਲੋਕਾਂ ਦੀ ਜਿਹੜੀ ਟੈਨਸ਼ਨ ਹੁੰਦੀਆਂ ਉਹ ਤੁਹਾਡੇ ਸੁਣ ਕੇ ਦੂਰ ਹੋ ਜਾਂਦੀਆਂ ਨੇ। ਤੇ ਦੂਸਰੇ ਨੰਬਰ ਤੇ ਅਗਰ ਯੂਰਪ ਕੰਟਰੀ ਦੇਖਿਆ ਜਾਏ ਤੇ ਉਹਦੇ 'ਚ ਚਾਰਲੀ ਚੈਪਲਿਨ ਸੀਗੇ, ਤੇ ਪਾਕਿਸਤਾਨ ਦੇ ਵਿੱਚ ਤੁਸੀਂ ਸਜਾਦ ਭਾਈ ਹੋ, ਇਸ ਲਈ ਕਿਆ ਬਾਤ। ਅੱਛਾ ਦੇਖ ਲਓ, ਪਤਾ ਕੀ ਇਹਨਾਂ ਨੂੰ ਵੀ ਇਹਦਾ ਵੀ ਯਕੀਨ ਨਹੀਂ ਆਇਆ, ਉਹਨਾਂ ਦੀ ਤਾੜੀਆਂ ਤੋਂ ਨਹੀਂ ਹਿਸਾਬ ਲਾਇਆ, ਉਹਨਾਂ ਦੀਆਂ ਤਾੜੀਆਂ ਤੋਂ ਹਿਸਾਬ ਲਾ ਲਿਆ ਵੀ ਮੇਰੇ ਨਾਲ ਦੇ ਨੇ कितना भी ਮੰਨਿਆ। अच्छा ये इनकी भावनाएं हैं, ये इनकी मोहब्बत है, ये जो मर्जी कह दे। ਮੈਨੂੰ ਮਿਸਟਰ ਬੀਨ ਵਾਲਾ ਕੁਝ ਹਿਸਾਬ ਤਾਂ ਅੱਛਾ ਭਾਜੀ ਇਹ ਦੱਸੋ, ਮਤਲਬ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਅਗਰ ਬੰਦ ਹੋ ਜੇ ਸ਼ੋਅ ਤੇ ਨਾਰਮਲ ਲਾਈਫ ਤੇ ਚੱਲਦੀ ਰਹੇਗੀ, ਇੱਥੇ ਇਨਸਾਨ ਚਲੇ ਜਾਂਦੇ ਆ, ਬਿਲਕੁਲ ਰਾਈਟ। ਤੇ ਤੁਹਾਨੂੰ ਕਿੰਨਾ ਕੁ ਝਟਕਾ ਲੱਗੇਗਾ, ਕਿੰਨਾ ਕੁ ਮਿਸ ਕਰੋਗੇ ਤੁਸੀਂ? ਬਹੁਤ ਜ਼ਿਆਦਾ ਜੀ, ਅਸੀਂ ਡੇਲੀ ਪ੍ਰੋਗਰਾਮ ਦੇਖਣ ਵਾਲੇ ਹਾਂ ਤੁਹਾਡਾ, ਤੇ ਦਿਲ ਸਾਡਾ ਖੁਸ਼ ਹੋ ਜਾਂਦਾ ਬਿਲਕੁਲ। ਸਾਰੇ ਦਿਨ ਦੀ ਟੈਨਸ਼ਨ ਜਿਹੜੀ ਰੋਜ਼ ਇੱਕ ਘੰਟਾ ਤੁਸੀਂ ਵੇਖਣਾ ਪ੍ਰੋਗਰਾਮ? ਲਾਜ਼ਮੀ ਦੇਖਣਾ ਹਰ ਤੇ ਸੂਰਤ। ਉਹ ਜਿਹੜੀ ਭੈਣ ਸਾਡੀ ਉਹ ਸ਼ਾਮੀ ਪਿੱਛੇ ਆਉਂਦੇ ਆ ਮੂੰਹ ਪਹਿਲੇ। ਵੱਟ ਕੇ ਤੇ ਕੀ ਨਹੀਂ ਇਸ ਤਰ੍ਹਾਂ ਕਦੀ ਨਹੀਂ ਬੁਰਾ ਬਣਾਇਆ। ਉਹ ਵੀ ਵੇਖਦੀ ਹੈ? ਜਾਂ ਦੇਖਦੀ ਨੇ, ਕੰਮ ਦੇਖਦੇ ਨੇ। ਕੰਮ ਦੇਖਦੇ ਟੀਚਰ ਨੇ। ਅੱਛਾ। ਹਾਂਜੀ ਟੀਚਰ ਨੇ, ਸਰਕਾਰੀ ਟੀਚਰ ਨੇ। ਅੱਛਾ ਮਾਸ਼ਾਅੱਲਾ। 2-3 ਵਜੇ ਆਉਂਦੇ ਨੇ ਸਕੂਲ ਵਿੱਚੋਂ, ਤੇ ਉਸ ਤੋਂ ਬਾਅਦ ਵੀ ਬੱਚਿਆਂ ਦੇ ਨਾਲ ਮੈਂ ਸ਼ਾਪ ਤੋਂ ਆਉਂਦਾ, ਗੋਲਡ ਦੀ ਸ਼ਾਪ ਤੋਂ ਤਕਰੀਬਨ ਮਗਰ ਤੋਂ 10 ਮਿੰਟ ਪਹਿਲੇ ਸ਼ਾਪ ਤੋਂ ਘਰ ਆ ਜਾਂਦਾ। ਤੁਹਾਨੂੰ ਪਤਾ ਬਹੁਤ ਸਾਰੀਆਂ ਐਸੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਘਰ 'ਚ ਮੇਰਾ ਨਾਮ ਸੌਂਕਣ ਰੱਖਿਆ। ਹਾਂਜੀ ਬਿਲਕੁਲ ਰਾਈਟ। ਕਸਮ ਹੈ ਵੀ ਅੱਜ ਮੈਂ ਕਹਿੰਦੇ ਭਾਜੀ ਉਹ ਤੋਂ ਕਹਿੰਦੇ ਸਾਡੀ ਸੌਂਕਣ ਹੈ। ਦੱਸੋ। ਅੱਜ ਸਹੀ ਨਹੀਂ ਕਿ ਮੈਨੂੰ ਪਤਾ ਲੱਗਾ ਕਿ ਔਰਤਾਂ ਸਹੀ ਲੜਦੀਆਂ ਨੇ। ਹਾਂ ਭਾਬੀ ਇਹਨਾਂ ਨੂੰ ਸਮਝਾਣਾ ਕਿ ਹਿੱਸੇ ਕਿਸ ਤਰ੍ਹਾਂ ਲਿਆਈਦੇ ਨੇ। ਲਓ ਤੂੰ ਲੈ ਜਾ ਯਾਰ, ਤੂੰ ਲੈ ਜਾ। ਨਹੀਂ ਤੂੰ ਲੈ ਜਾ, ਤੈਨੂੰ ਠੰਡ ਪੈ ਜਾਵੇ। ਉਹ ਮੈਨੂੰ ਕਾਹਦੀ ਠੰਡ ਪੈਣੀ, ਕਿਲੋ ਨਾ ਮੈਨੂੰ ਠੰਡ ਪੈਣੀ। ਜਿਸ ਚੀਜ਼ ਤੇ ਨਜ਼ਰ ਹੁੰਦੀ ਆ ਉਹ ਮੇਰੇ ਕੋਲ ਰਹਿੰਦੀ ਨਹੀਂ। ਆਹ ਫਰੀਦ ਸਾਹਿਬ ਨੇ ਆਫੀਸ਼ੀਅਲ ਜਾਇਜ਼ ਕੈਸ਼ ਚੱਲ ਬਈ ਹਾਂ ਲਓ ਜਾਇਜ਼ ਕੈਸ਼ 0316 ਦੇ ਦੇਣਾ। ਠੀਕ ਹੋ ਇਹ ਜੋ ਭਜੋ ਸਕਰੀਨਸ਼ਾਟ ਲਾ ਦੇ। ਹਾਂਜੀ ਉਹ ਨਾਲ ਮੈਨੂੰ ਵੀ ਭੇਜਣਾ, ਉਹ ਮੈਨੂੰ ਵੀ ਭੇਜਣਾ ਨਾਲ ਇੱਧਰ। ਇਹਨੂੰ ਫਰੀਦ ਖਾਂ ਮੇਰੀ ਗੱਲ ਸੁਣ, ਪਤਾ ਕੀ ਗੱਲ ਆ, ਆਪਣੇ ਬੰਦੇ ਕਮਾ। ਆ ਤੇ ਉਹਨਾਂ ਨੂੰ ਕਹਿ ਪੈਸੇ ਨਹੀਂ, ਬੰਦੇ ਵੀ ਆਪਣੇ ਕਮਾ। ਸਾਜੀ ਉਹਨਾਂ ਨੂੰ ਕਹਿਣ ਦਿਆ ਵਾ ਨਾ, ਚਲੋ ਜੇ ਉਹ ਇੱਥੇ ਆਏ ਨੇ ਇਧਰੋਂ ਵੇਖਦੇ ਤੇ ਆਏ ਨੇ ਮੇਰੇ ਵੀ ਨਾਲ ਮੜ, ਚਲੋ ਜ਼ਿਆਦਾ ਨਹੀਂ ਥੋੜਾ ਬਹੁਤਾ ਨਹੀਂ ਬਹੁਤ ਬੜਾ ਸਰਦਾ ਫਰੀਦ ਭਾਈ ਦਾ। ਤੇਰਾ 1000ਵਾਂ ਐਪੀਸੋਡ ਜਦੋਂ ਹੋਏਗਾ ਨਾ ਉਦੋਂ ਭਾਜੀ ਨਹੀਂ ਆ ਜਾਣਗੇ। ਹਾਂ ਇਹੀ ਕੇਕ ਮੇਰਾ ਮੈਂ ਸ਼ੁਰੂ ਤੋਂ ਹਾਰ ਤੋਂ ਨਹੀਂ ਤੇਰੇ ਵਾਲੇ ਜਿੰਨੇ ਹੋਏ ਨਾ, ਤੂੰ ਕੋਈ ਇੱਕ ਪ੍ਰੋਗਰਾਮ ਫਾਰਮੈਟ ਇੱਕ ਹੋਵੇ, ਉਹ ਸ਼ੁਰੂ ਕਰ। ਜਦੋਂ 1000ਵਾਂ ਹੋਏਗਾ ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਫੋਨ ਕਰਾਂਗਾ ਕਿ ਭਾਈ ਚਲੇ ਜਾਓ। ਵੈਲਕਮ। ਹੋਰ ਦੱਸ। ਕੱਟੋ ਜੀ ਕੇਕ, ਕੱਟੋ ਜੀ। ਅੱਛਾ ਕੇਕ ਕੱਟ ਲਿਆ ਭਾਜੀ ਅਸੀਂ, ਜਦੋਂ ਤੁਹਾਨੂੰ ਦੱਸਿਆ ਸੀ ਨਾ ਕਿ ਅਜ਼ਾਨ ਹੋ ਰਹੀ, ਉਦੋਂ ਅਸੀਂ ਕੇਕ ਕੱਟ ਲਿਆ ਸੀ। ਤੇ ਬਹੁਤ ਸ਼ੁਕਰੀਆ ਭਾਜੀ। ਹੋਰ ਕੋਈ ਗੱਲ ਭਾਜੀ, ਕੋਈ ਦਿਲ ਚ ਗੱਲ ਹੋਵੇ, ਕੋਈ ਦੱਸੋ। ਕਹਿ ਦਿਓ, ਕੁਝ ਕਹਿ ਦਿਓ। ਕੋਈ ਜੁਗਤ, ਕੋਈ ਸ਼ੇਰ, ਕੋਈ ਹੋ ਰਹੀ ਉਹ। ਨਹੀਂ ਭਾਜੀ ਉਹ ਸੁਨਿਆਰੇ ਨੇ, ਉਹ ਮਤਲਬ ਕਿ ਉਹਨਾਂ ਦਾ ਕਾਰੋਬਾਰ ਇਦਾਂ ਦਾ। ਅੱਛਾ ਕਿਸ ਟਾਈਮ ਹੁੰਦਾ ਬੰਦੇ ਦੇ ਅੰਦਰ ਬਹੁਤ ਕੁਝ ਹੁੰਦਾ ਲੇਕਿਨ ਉਹਨੂੰ ਅਲਫਾਜ਼ ਨਹੀਂ ਮਿਲ ਰਹੇ ਹੁੰਦੇ, ਸਮਝ ਨਹੀਂ ਆ ਰਹੀ, ਥੋੜਾ ਕਨਫਿਊਜ਼ ਹੋਇਆ ਹੁੰਦਾ। ਜਿਹਨੂੰ ਇੱਥੇ ਬੈਠੇ ਰਹਿਣਾ ਇਸ ਟਾਈਮ, ਮੇਰਾ ਫਸਟ ਟਾਈਮ ਇਹਨਾਂ ਦੀ ਪਤਾ ਨਹੀਂ ਕੀ ਹੈ, ਅੰਦਰੂਨੀ ਇੱਕ ਮੈਂਟਲੀ ਕੰਡੀਸ਼ਨ ਹੋਏਗੀ ਕਿ ਯਾਰ। ਤੇ ਲੇਕਿਨ ਇਹ ਆ ਕਿ ਤੁਸੀਂ ਉਹ ਨਾ ਕੁਛ ਬੋਲਤੇ ਰਹੋ ਹਮਸੇ, ਚੁੱਪ ਰਹੋਗੇ ਤਾਂ ਲੋਕ ਸੁਣ ਲੈਣਗੇ। ਜਦੋਂ ਚੁੱਪ ਨੇ ਨਾ ਤੁਸੀਂ ਸੁਣੀ ਜਾਓਗੇ, ਤੁਹਾਨੂੰ ਆਵਾਜ਼ ਆਏਗੀ। ਸਜਾਦ ਭਾਈ ਬਹੁਤ ਖੁਸ਼ੀ ਹੁੰਦੀ ਹੈ, ਅਸੀਂ ਪ੍ਰੋਗਰਾਮ ਡੇਲੀ ਦੇਖਦੇ ਹਾਂ ਤੇ ਫਰੈਸ਼। ਅੱਛਾ ਇੱਕ ਸਵਾਲ ਆਖਰੀ, ਸੌਰੀ ਤੁਹਾਡੀ ਗੱਲ ਕੱਟ ਰਿਹਾ। ਜੀ ਕੋਈ ਇੱਕ ਆਖਰੀ ਸਵਾਲ, ਇੰਨੇ ਪ੍ਰੋਗਰਾਮ ਚੱਲਦੇ ਨੇ ਜੀ ਰਾਈਟ, ਹੋਰ ਪਾਸੇ ਬਹੁਤ ਸਾਰੇ ਯੂਟਿਊਬਰਸ, ਬਹੁਤ ਸਾਰੇ ਕਾਮੇਡੀਜ਼, ਹਾਂਜੀ ਟਾਕ ਸ਼ੋ, ਇਹ ਉਧਰ ਸੇਮ ਫੀਲਿੰਗ ਹੈ ਬਾਕੀਆਂ ਦੇ ਨਾਲ ਵੀ, ਸਾਰਿਆਂ ਦੇ ਨਾਲ? ਕਿਉਂ? ਇਹਦੀ ਕੀ ਵਜ੍ਹਾ? ਇਹ ਫੈਮਿਲੀ ਸਿਸਟਮ ਆ ਸਾਰਾ, ਬਿਲਕੁਲ ਜਿਸ ਤਰ੍ਹਾਂ ਇਹ ਫੈਮਿਲੀ ਹੁੰਦੀ ਤੁਹਾਡੀ, ਕੋਈ ਕਿਸੇ ਕਿਸਮ ਦਾ ਨਹੀਂ ਹੈ ਵੀ ਜਿਸ ਤਰ੍ਹਾਂ ਦੂਸਰੇ ਪ੍ਰੋਗਰਾਮ 'ਚ ਐਟੀਟਿਊਡ ਦਿਖਾਉਣਾ ਤੇ ਬੈਠਣਾ, ਉਹ ਕੋਈ ਚੀਜ਼ ਨਹੀਂ ਹੈ। ਸਾਨੂੰ ਇਸੇ ਤਰ੍ਹਾਂ ਫੀਲ ਹੁੰਦਾ ਵੀ ਸਾਡੀ ਫੈਮਿਲੀ ਮੈਂਬਰ ਬੈਠੇ ਨੇ ਤੇ ਅਸੀਂ ਇੰਜੋਏ ਕਰ ਰਹੇ। ਵਾਓ ਸਰ ਤੁਹਾਡਾ ਬਹੁਤ ਸ਼ੁਕਰੀਆ, ਮੈਨੂੰ ਬਹੁਤ ਮਿਹਰਬਾਨੀ। ਉਸਤਾਦ ਜੀ ਮਾਜ਼ਰਤ ਨਾਲ ਮੈਨੂੰ ਇੰਜ ਲੱਗਣ ਡਿਆ ਇਹਨਾਂ ਦੇ ਅੰਦਰ ਇੱਕ ਸਿੰਗਰ ਵੇ, ਉਹ ਗਾਣਾ ਚਾਹ ਰਿਹਾ ਹੈ ਲੇਕਿਨ ਉਹ ਤੁਸੀਂ ਨਹੀਂ ਗਾ ਰਹੇ। ਨਹੀਂ ਲੇਕਿਨ ਅੱਜ ਉਸਤਾਦ ਜੀ ਦੀ ਵਜ੍ਹਾ ਤੋਂ ਗਾ ਲਓ ਕੋਈ। ਸਿੰਗਰ ਕਿਦਾਂ ਲੱਗਾ? ਮੂੰਹ ਥੋੜੀ ਮੈਕ ਬਾਹਰ ਆਉਂਦੇ। ਨਹੀਂ ਯਾਰ ਗਾਣਾ ਚਾਹ ਰਹੇ ਹੋ, ਮੈਨੂੰ ਫੀਲ ਹੋਇਆ। ਚਲੋ ਉਸਤਾਦ ਜੀ ਲਈ 2 ਲੈਣਾ ਡੈਡੀਕੇਟ ਉਸਤਾਦ ਜੀ ਨੂੰ ਕਰ ਦਿਓ। ਨਿਸ਼ਾਨ ਭਾਈ ਸੁਣਾ ਦਿਓ, ਅੱਜ ਛੱਡ ਦਿਓ। ਅੱਜ ਇਹਨਾਂ ਨੂੰ ਵੀ ਪਤਾ ਲੱਗੇ ਕਿ ਸਿੰਗਰ। ਅੱਛਾ ਜ਼ਿਸ਼ਾਨ ਦਾ ਪੂਰਾ ਨਾਮ ਕੀ ਤੁਹਾਡਾ? ਜ਼ਿਸ਼ਾਨ ਮੁਹੰਮਦ ਜ਼ਿਸ਼ਾਨ ਆ, ਜ਼ਿਸ਼ਾਨ ਰੋਕੜੀ ਨਹੀਂ। ਲੇਕਿਨ ਉਸਤਾਦ ਜੀ ਗਾਣਗੇ। ਉਸਤਾਦ ਜੀ ਲਈ 2 ਲੈਣਾ ਸਿਰਫ। ਯਾਰ ਧੱਕੇ ਨਹੀਂ ਯਾਰ, ਮਤਲਬ ਨਹੀਂ ਬਹੁਤ ਕਮ
ਬਹੁਤ ਕਮ ਹੀ ਨਹੀਂ ਕਦੀ ਕਦੀ ਗੁੰਗਣਾ ਲਈ ਆ ਕਹਿ ਕੇ ਤੁਸੀਂ ਫਸੇ ਹੋ ਐਹੀ ਦੋ ਲੈਣਾ ਉਸਤਾਦ ਜੀ। ਇਦਾਂ ਦਾ ਬੰਦਾ ਬਾਅਦ ਚ ਹਟਾਉਣਾ ਪੈਂਦਾ ਯਾਰ ਚਲੋ ਉਸਤਾਦ ਜੀ ਚਲੋ ਜੀ ਭਾਜੀ ਸੁਣਾਓ ਜੀ ਕੋਈ ਗਾਣਾ ਚਲੋ ਉਸਤਾਦ ਜੀ ਜੀ अकेले हैं चले आओ कहाँ हो अकेले हैं चले आओ कहाँ हो ਬਜਾਏ कहाँ आवाज दें तुमको कहाँ हो अकेले हैं चले आओ कहाँ हो ਭਾਜੀ ਤੁਹਾਨੂੰ ਪਤਾ ਤੁਸੀਂ ਖਰਚਦੇ ਬਹੁਤ ਪੱਕੇ ਬਹੁਤ ਛੇ ਕੀ ਬਾਤ उन्हें हम ਉੱਚਾ ढूंढते ਸੁਰ ਰੱਖ ਕੇ ਤਾਂ ਕੋ ਉਸੇ ਸਕੇਲ 'ਚ ਗਿਆ ਵਾਪਸ ਆ उन्हें हम ढूंढते ਨਹੀਂ ਨਹੀਂ ਉਹ ਬਹੁਤ ਉੱਤੇ ਢੂੰਡਦੇ ਮੁੜ ਕੇ ਇਹਨਾਂ ਨੂੰ ਕਿਹਨੇ ਢੂੰਡਣਾ ਤੋਂ ਓਕੇ ਜੀ ਆਪਣਾ ਬਹੁਤ ਖਿਆਲ ਰੱਖੋ ਭਾਜੀ ਤਾਂ ਭਾਜੀ ਤੁਸੀਂ ਵੀ ਇੰਜ ਕਰੋ ਬਣਾਓ ਹਾਂ ਲਵ ਯੂ ਥੈਂਕ ਯੂ ਸਾਡੇ ਪਹਿਲੇ ਗੈਸਟ ਸੀ ਅਗਲੇ ਹੁਣ ਕਿੰਨੇ ਹੋਣਾ ਇਹ ਆਪੇ ਤੁਸੀਂ ਹਿਸਾਬ ਲਾ ਲਓ ਅੱਲਾ ਹਾਫਿਜ਼